ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰਾ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 16 ਜਨਵਰੀ 2026 3 ਮਾਘ ਨਾਨਕ ਚੜੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਔਰ ਅਸੀਂ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਅੱਜ ਦੀ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ LA ਕੈਲੀਫੋਰਨੀਆ ਤੋਂ ਸਰਦਾਰ ਪਰਮ ਦੀਪ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪਰਮਦੀਪ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵੀਰ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਹਮੇਸ਼ਾ ਇਸ ਤਰ੍ਹਾਂ ਆਪਾਂ ਜਿਹੜੇ ਟੌਪਿਕ ਨੇ ਲੀਡ ਟੌਪਿਕ ਨੇ ਉਹੀ ਆਪਾਂ ਡਿਸਕਸ ਕਰਦੇ ਹਾਂ ਪਰ ਅੱਜ ਜਿਸ ਤਰ੍ਹਾਂ ਕਿ ਫਰਾਈਡੇ ਦਾ ਦਿਨ ਹੈ ਸੋ ਲਿਖਤਾਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ। ਜਿਸ ਤਰ੍ਹਾਂ ਕਿ ਅੱਜ ਪਹਿਲੇ ਹੀ ਸੈਗਮੈਂਟ ਦੇ ਵਿੱਚ ਆਪਾਂ ਇੱਕ ਜਿਹੜੀ ਲਿਖਤ ਹੈ ਉਹ ਸਾਨੂੰ ਵਸੂਲ ਹੋਈ ਹੈ ਸਿਡਨੀ ਆਸਟ੍ਰੇਲੀਆ ਤੋਂ ਸਾਡੇ ਜਿਹੜੇ ਵਿਊਅਰ ਨੇ ਔਰ ਚਿੰਤਕ ਵੀ ਨੇ ਸਰਦਾਰ ਜਤਿੰਦਰ ਸਿੰਘ ਜੀ ਹੋਰਾਂ ਦੀ। ਸੋ ਇਹ ਸਾਂਝੀ ਕਰਨ ਜਾ ਰਹੇ ਹਾਂ। ਸੋ ਅੱਜ ਦੇ ਆਪੋ ਤਾਪੀ ਵਾਲੇ ਜਿਹੜੇ ਵਰਲਡ ਆਰਡਰ ਵਿੱਚ ਖਾਲਿਸਤਾਨ ਕਿਵੇਂ ਇਖਲਾਕਤ ਦਾ ਝੰਡਾ ਬਰਦਾਰ ਹੋਵੇਗਾ, ਕਿਵੇਂ ਗੁਰਮਤ ਦੀਆਂ ਕਦਰਾਂ ਕੀਮਤਾਂ ਬੇਗਮਪੁਰ ਖਾਲਿਸਤਾਨ ਦਾ ਜਿਹੜਾ ਆਦਰਸ਼ ਹੋਣਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਪਰਮਦੀਪ ਸਿੰਘ LA ਕੈਲੀਫੋਰਨੀਆ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। IT ਸੈਕਟਰ ਦੇ ਵਿੱਚ ਇਹ ਉੱਚ ਅਹੁਦੇ ਤੇ ਨੇ, ਪੰਥਕ ਚਿੰਤਕ ਵੀ ਨੇ, ਸਾਡੇ ਮਦਦਗਾਰ ਵੀ ਨੇ ਔਰ ਸਿੱਖ ਕੌਮ ਦੇ ਭਵਿੱਖ ਨੂੰ ਕਿਵੇਂ ਖਾਲਿਸਤਾਨ ਦੀ ਕਾਇਮੀ ਦੇ ਨਾਲ ਹੀ ਜਿਹੜਾ ਸਿਰਜਿਆ ਜਾ ਸਕਦਾ ਹੈ ਇਸ ਬਾਰੇ ਪੂਰੀ ਤਰ੍ਹਾਂ ਕਨਵਿੰਸਡ ਨੇ। ਸਾਡੇ ਸਟੂਡੀਓ 'ਚ ਵੀ ਆਏ ਹੋਏ ਨੇ ਔਰ ਹਮੇਸ਼ਾ ਕਿਸੇ ਵੀ ਟੈਕਨੀਕਲ ਮਦਦ ਦੇ ਲਈ ਵੀ ਅਸੀਂ ਉਹਨਾਂ ਨੂੰ ਜਿਹੜਾ ਕੰਸਲਟ ਕਰਦੇ ਹਾਂ ਔਰ ਫਾਈਨੈਂਸ਼ੀਅਲੀ ਵੀ ਕਿਉਂਕਿ ਜਿਸ ਸਾਰੇ ਕਰੰਚ ਚੋਂ ਅਸੀਂ ਗੁਜ਼ਰ ਰਹੇ ਹਾਂ, ਹਾਲਾਂਕਿ ਓਵਰਆਲ ਵੀ ਇਕੋਨਮੀ ਦਾ ਕਰੰਚ ਹੈ। ਸਾਡੇ ਬਹੁਤ ਸਾਰੇ ਵੀਰ ਭੈਣਾਂ ਖਾਸ ਤੌਰ 'ਤੇ ਟਰੱਕਿੰਗ ਇੰਡਸਟਰੀ ਔਰ ਟੈਕਸੀ ਜਾਂ ਸਮਾਲ ਬਿਜ਼ਨਸਿਸ ਗੈਸ ਸਟੇਸ਼ਨਸ ਦੂਸਰੇ ਸਾਰੇ ਕ੍ਰਾਈਸਿਸ 'ਚ ਨੇ ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਤੁਹਾਡਾ ਸਭ ਦਾ ਸਹਿਯੋਗ ਸੀ, ਤੁਹਾਡੇ ਸਭ ਦੀ ਸਪੋਰਟ ਸੀ, ਉਹਦੇ ਨਾਲ ਅਸੀਂ ਪਿਛਲੇ ਲਗਭਗ 12-13 ਸਾਲਾਂ ਤੋਂ ਇਸ ਸਾਰੇ ਨੂੰ ਜਾਰੀ ਰੱਖਿਆ ਔਰ ਇਸ ਵੇਲੇ ਟੀਵੀ 84 ਇੱਕ ਦੁਨੀਆ ਦੇ ਵਿੱਚ ਖਾਲਿਸਤਾਨ ਦੇ ਮੁੱਦੇ ਦਾ ਨੈਰੇਟਿਵ ਸਿਰਜਣ ਵਾਲਾ ਲੀਡ ਚੈਨਲ ਹੈ। ਦੂਸਰੇ ਚੈਨਲਸ ਵੱਲੋਂ ਵੀ ਇਸ ਸਾਡੇ ਤੋਂ ਬਾਅਦ ਉਹ ਫੀਲਡ ਦੇ ਵਿੱਚ ਆਏ, ਚੰਗਾ ਕੰਮ ਕਰ ਰਹੇ ਨੇ। ਅਸੀਂ ਕਦੇ ਵੀ ਕਿਸੇ ਨੂੰ ਕਿਉਂਕਿ ਇਹ ਪੰਥਕ ਸੇਵਾ ਦਾ ਪਿੜ ਹੈ, ਕੋਈ ਇਹ ਵਪਾਰਕ ਹਾਨ ਲਾਭ ਦੀ ਖੇਡ ਨਹੀਂ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਹੜੇ ਵਪਾਰਕ ਹਾਨ ਲਾਭ ਵਾਲੇ ਪਹਿਲਾਂ ਸਿੱਖੀ ਔਰ ਪੰਜਾਬੀ ਦਾ ਨਾਂ ਲੈ ਕੇ ਆਏ ਉਹਨਾਂ ਨੇ ਜੋ ਅੱਤ ਮਚਾਈ ਇੰਡੀਅਨ ਸਟੇਟ ਦੇ ਨੈਰੇਟਿਵ ਨੂੰ ਅੱਗੇ ਤੋਰਨ ਦੀ, ਕੁਦਰਤੀ ਸੋਸ਼ਲ ਮੀਡੀਆ ਦੀ ਐਸੀ ਮਾਰ ਵਗੀ ਹੈ ਕਿ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ
ਉਹ ਵਿਚਾਲੇ ਲਟਕ ਰਹੇ ਨੇ, ਕੋਈ ਬੈਂਕਰਪਸੀ ਵੱਲ ਜਾ ਰਿਹਾ, ਕੋਈ ਦੂਸਰੇ ਵੱਲ ਜਾ ਰਿਹਾ। ਸੋ ਇਹ ਸਾਰੇ ਦੇ ਚਲਦਿਆਂ ਇਹ ਹੋਰ ਵੀ ਅਹਿਮੀਅਤ ਹੋ ਜਾਂਦੀ ਹੈ ਕਿ ਇਹ ਠੀਕ ਹੈ ਕਿ ਸਾਡੇ ਤੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਉਹ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਵਾਲੇ ਜਿਹੜੇ ਲੋਕ ਨੇ, ਜਿਨ੍ਹਾਂ 'ਚ ਜ਼ਾਹਰ ਹੈ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਿਕਾਇਤਾਂ ਦਾ ਜਿਹੜਾ ਉਹ ਸਿਲਸਿਲਾ ਆਟੋਮੈਟਿਡ ਕੀਤਾ ਹੁੰਦਾ ਹੈ, ਔਰ ਉੱਥੇ ਵੀ ਉਹਨਾਂ ਦੇ ਸਿੰਪੈਥਾਈਜ਼ਰ ਬੈਠੇ ਨੇ ਔਰ ਲਗਾਤਾਰਤਾ ਨਾਲ ਸਟ੍ਰਾਈਕਸ ਵੀ ਵੱਜਦੀਆਂ ਨੇ, ਬਲੌਕੇਡ ਵੀ ਹੁੰਦੀ ਹੈ, ਜਿਹਨੂੰ ਐਲਗੋਰਿਜ਼ਮ ਕਹਿੰਦੇ ਨੇ। ਉਹ ਇਸ ਕਿਸਮ ਦਾ ਸੈੱਟ ਕੀਤਾ ਹੋਇਆ ਕਿ ਵੀ ਜੇ ਇੱਧਰ ਅਸੀਂ ਕੋਈ ਪਾਕਿਸਤਾਨ ਰਿਲੇਟਡ ਟੌਪਿਕ ਜਾਂ ਡਿਸਕਸ ਕਰਦੇ ਹਾਂ, ਉਹ ਵਿਦਿਨ 8-10 ਆਵਰਸ 15,000 20,000 ਨੂੰ ਵੀ ਜਿਹੜਾ ਐਕਸੀਡ ਕਰ ਜਾਂਦਾ ਹੈ, ਕਿਉਂਕਿ ਪਾਕਿਸਤਾਨੀ ਸਾਈਡ ਤੇ ਜਾਂ ਦੂਸਰੇ ਤਾਂ ਉਹਨਾਂ ਦੀ ਕੋਈ ਪਾਬੰਦੀ ਨਹੀਂ ਹੈ। ਪਰ ਉਹੀ ਟੌਪਿਕ ਜੇ ਅਸੀਂ ਪੰਜਾਬ ਰਿਲੇਟਡ ਸਾਡੇ ਟੌਪਿਕ ਜਿਹੜੇ ਨੇ ਉਹ ਬਿਲਕੁਲ ਜਿਹੜੇ ਨੇ ਉਹਨਾਂ ਨੂੰ ਨਾ ਨੋਟੀਫਿਕੇਸ਼ਨ ਜਾਂਦੀ ਹੈ ਜਦੋਂ ਸਾਡਾ ਪ੍ਰੋਗਰਾਮ ਚੱਲ ਰਿਹਾ। ਔਰ ਇਹੀ ਕਾਰਨ ਹੈ ਕਿ ਜਿੱਥੇ ਇੱਕ ਸਟੇਜ ਦੇ ਉੱਤੇ 800,000 ਲਾਈਵ ਦੇਖਣ ਵਾਲਾ ਸੀ ਔਰ ਪਹਿਲੇ 12 ਘੰਟੇ ਦੇ ਵਿੱਚ ਹੀ 20,000 25,000 ਵਿਊਰ ਅਸੀਂ ਇਨੀਸ਼ੀਅਲ ਸਾਲਾਂ 'ਚ 2013-14 ਦੀ ਗੱਲ ਕਰ ਰਹੇ ਹਾਂ। ਪਰ ਕਿਵੇਂ ਇਸ ਦੇ ਉੱਤੇ ਈਵਨ ਉਸ ਜ਼ਮਾਨੇ 'ਚ ਕੈਪਟਨ ਅਮਰਿੰਦਰ ਸਿੰਘ ਜਿਹੜਾ ਚੀਫ ਮਿਨਿਸਟਰ ਪੰਜਾਬ ਸੀ, ਉਹਨੇ TV 84 ਦਾ ਨਾਂ ਲੈ ਕੇ ਮੈਂਸ਼ਨ ਕਰਕੇ ਇਸ ਪਾਰਟ ਨੂੰ ਜਿਹੜਾ ਉਹ ਨੈਗੇਟ ਕੀਤਾ ਸੀ। ਸੋ ਜ਼ਾਹਰ ਹੈ ਕਿ ਏਜੰਸੀਆਂ ਦੀਆਂ ਅੱਖਾਂ 'ਚ ਰੜਕਦੇ ਰਹੇ ਨੇ ਔਰ ਇਹਦਾ ਹੀ ਨਤੀਜਾ ਹੈ ਕਿ ਸਾਡੀ ਜਿਹੜੀ ਆਊਟਰੀਚ ਹੈ ਉਹ ਬਹੁਤ ਘਟਾਉਣ ਦੀ ਕੋਸ਼ਿਸ਼ ਹੈ। ਪਰ ਉਹਦੇ 'ਚ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਤੁਸੀਂ ਵੀ ਮਦਦ ਕਰ ਸਕਦੇ ਹੋ, ਮਦਦ ਇੱਕ ਪਾਸੇ ਤਾਂ ਜ਼ਾਹਰ ਹੈ ਫਾਈਨੈਂਸ਼ੀਅਲੀ ਇਹਨੂੰ ਜਾਰੀ ਰੱਖਣਾ ਹੈ, ਦੂਸਰੇ ਪਾਸੇ ਜੇ ਤੁਸੀਂ ਸਾਰੇ ਪ੍ਰੋਗਰਾਮ ਨੂੰ ਦੇਖਦੇ ਹੋ, ਬਾਅਦ ਦੇ ਵਿੱਚ ਵੀ ਦੇਖਦੇ ਹੋ, ਸ਼ੇਅਰ ਵੀ ਕਰਦੇ ਹੋ, ਜਿੰਨਾ ਤੁਸੀਂ ਵੱਧ ਤੋਂ ਵੱਧ ਦੇਖਦੇ ਹੋ, ਇਹ ਜਿਹੜੇ ਟੈਕਨੀਕਲ ਲੋਕਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਇਹਨਾਂ ਦਾ ਐਲਗੋਰਿਜ਼ਮ ਹੈ ਉਹ ਗੜਬੜ ਹੋ ਜਾਂਦਾ, ਫਿਰ ਉਹ ਨਾ ਰੋਕਣਾ ਚਾਹ ਕੇ ਵੀ ਜਿਹੜਾ ਕੁਛ ਤੱਕ ਉਹ ਪਹੁੰਚ ਜਾਂਦਾ। ਸੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜਿਹੜੇ ਸਾਡੀ ਜਿਹੜੀ ਟੀਮ ਹੈ ਬੜੀ ਮਿਹਨਤੀ ਹੈ, 14-15 ਬੰਦਿਆਂ ਦੀ ਟੀਮ, ਬਹੁਤ ਰਿਸਕਸ ਦੇ ਬਾਵਜੂਦ ਔਰ ਮਿਨੀਮਲ ਜਿਹੜੇ ਤੌਰ ਦੇ ਉੱਤੇ ਉਹਨਾਂ ਦੀ ਫਾਈਨੈਂਸ਼ੀਅਲ ਅਸੀਂ ਮਦਦ ਕਰ ਸਕਦੇ ਹਾਂ। ਲੇਕਿਨ ਇਹਦੇ ਬਾਵਜੂਦ ਇਸ ਗੱਲ ਨੂੰ ਅਸੀਂ ਯਕੀਨੀ ਬਣਾਉਂਦੇ ਹਾਂ ਜੋ ਹੀ, ਕਿਉਂਕਿ ਲਾਈਵ ਸਾਡਾ ਪ੍ਰੋਗਰਾਮ ਚੱਲਦਾ ਹੈ, ਸਟੂਡੀਓ 'ਚ ਚੱਲ ਰਿਹਾ ਹੈ, ਸਟੂਡੀਓ ਦੀ ਸਾਰੀ ਟੈਕਨੀਕੈਲਿਟੀ ਇਹਦੇ 'ਚ ਇਨਵੋਲਵ ਹੈ, ਫਿਰ ਨਾਲ ਦੀ ਨਾਲ ਇਹ ਅਪਲੋਡ ਹੋ ਜਾਂਦਾ ਹੈ। ਸੋ ਤੁਸੀਂ ਅਪਲੋਡਡ ਜਿਹੜਾ ਉਹਨੂੰ ਵਰਜਨ ਨੂੰ ਅੱਗੇ ਤੋਰ ਸਕਦੇ ਹੋ, ਵਾਚ ਕਰ ਸਕਦੇ ਹੋ, ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ। ਫਿਰ ਵਿਦਿਨ ਫਸਟ 12 ਆਵਰਸ ਜਿਹੜਾ ਉਹ 5 ਦੇ 5 ਸੈਗਮੈਂਟ ਜਿਹੜੇ ਨੇ ਉਹ ਅਪਲੋਡ ਹੋ ਜਾਂਦੇ ਨੇ ਔਰ ਉਹ ਜਿਹਦਾ ਵੀ, ਕਿਉਂਕਿ 1.5 ਘੰਟਾ ਸ਼ਾਇਦ ਸਭ ਦੇ ਲਈ ਜਿਹੜੇ ਜਿਨ੍ਹਾਂ ਨੂੰ ਤਾਂ ਚਾਰਟ ਲੱਗ ਜਾਂਦੀ ਹੈ ਜਾਂ ਜਿਹੜੇ ਡੇ ਟੂ ਡੇ ਦੇ ਨਾਲ ਜੁੜੇ ਨੇ, ਸੋ ਉਹ ਤੁਸੀਂ ਜਿਹੜੇ ਸਾਡੇ ਸੈਗਮੈਂਟ ਨੇ, ਪਹਿਲਾ ਸੈਗਮੈਂਟ ਜ਼ਰੂਰ ਲੰਬਾ ਹੁੰਦਾ ਹੈ ਕਿਉਂਕਿ ਉਹਦੇ 'ਚ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਨਰਲ ਜਿਹੜਾ ਹੈ ਪਾਰਟ ਹੈ ਉਹਨੂੰ ਵੀ ਅਸੀਂ ਟੌਪਿਕ ਦੇ ਨਾਲ ਡਿਸਕਸ ਕਰਦੇ ਹਾਂ। ਲੇਕਿਨ ਦੂਸਰੇ ਜਿਹੜੇ 4 ਸੈਗਮੈਂਟ ਹੁੰਦੇ ਨੇ ਉਹ ਤਾਂ ਕੋਈ ਵੀ 20 ਮਿੰਟ ਨੂੰ ਐਕਸੀਡ ਨਹੀਂ ਕਰਦਾ, 12 14 15 ਮਿੰਟ। ਸੋ ਉਹ ਤੁਸੀਂ ਖੁਦ ਵੀ ਦੇਖ ਸਕਦੇ ਹੋ, ਬਾਕੀਆਂ ਨੂੰ ਵੀ ਜਿਹੜਾ ਉਹ ਮੈਕਸਿਮਮ ਸ਼ੇਅਰ ਕਰੋ, ਉਹਨਾਂ ਨੂੰ ਕਹੋ ਕਿ ਜੀ ਅੱਗੋਂ ਸ਼ੇਅਰ ਕਰੋ। ਸੋ ਇਹ ਵੀ ਇੱਕ ਤਰੀਕਾ ਹੈ ਜਿਹਦੇ ਨਾਲ ਤੁਸੀਂ ਉਹਨਾਂ ਦੇ ਐਲਗੋਰਿਜ਼ਮ ਨੂੰ ਜਿਹੜਾ ਹੈ ਉਹ ਉਹਨਾਂ ਦੇ ਵਿੱਚ ਤੁਸੀਂ ਗੜਬੜੀ ਕਰ ਸਕਦੇ ਹੋ। ਸੋ ਅਸੀਂ ਪਰਮਦੀਪ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਚਿੰਤਕ ਨੇ, ਫਿਕਰਮੰਦ ਵੀ ਹੁੰਦੇ ਨੇ, ਉਹ ਚਾਹੁੰਦੇ ਨੇ ਕਿ TV 84 ਨੂੰ ਫਰਮ ਫੁਟਿੰਗ ਦੇ ਉੱਤੇ ਕੀਤਾ ਜਾਏ ਤਾਂ ਕਿ ਹਰ ਵਾਰ ਜਿਹੜਾ ਉਹ ਸਾਨੂੰ ਫਾਈਨੈਂਸ਼ੀਅਲ ਡਿਪੈਂਡੈਂਸ ਨਾ ਹੋਏ। ਔਰ ਉਹਨਾਂ ਨੇ ਇਸ ਬਾਰੇ ਗੱਲ ਵੀ ਕੀਤੀ। ਮੈਂ ਕਿਹਾ ਜੀ ਜਦੋਂ ਦਾ ਸ਼ੁਰੂ ਕੀਤਾ ਹਰ ਕੋਈ ਇਹ ਕਹਿਣ ਦੀ ਕੋਸ਼ਿਸ਼ ਤਾਂ ਕਰਦਾ ਹੈ, ਲੇਕਿਨ ਕੋਈ ਵੀ ਕਿਸੇ ਕੋਲ ਕੰਕਰੀਟ ਲਾਈਨ ਹੋਏ ਤੇ ਅਸੀਂ ਵੈਲਕਮ ਕਰਾਂਗੇ ਕਿ ਭਾਈ ਇਸ ਨੂੰ ਜਿਹੜਾ ਅਸੀਂ ਆਜ਼ਾਦ ਆਵਾਜ਼ ਰੱਖੀਏ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਠੀਕ ਹੈ, ਸ਼ੁਰੂ ਦੇ ਵਿੱਚ ਇਸ ਕਿਸਮ ਦੇ ਵੀ ਸਨ ਜਿਹਨਾਂ ਜਿਹੜੇ 5-6 ਜਿਹੜੇ ਚਾਹੁੰਦੇ ਸੀ ਕਿ ਜੀ ਜੇ ਅਸੀਂ ਇੰਨੇ ਲੱਖ ਡਾਲਰ ਦੇ ਪਾ ਦਈਏ ਔਰ ਇਹ ਡਾਇਰੈਕਟਰ ਇਹਦੇ ਇੰਨੇ ਬਣ ਜਾਣ ਔਰ ਉਹਨੂੰ ਫਿਰ ਮੈਂ ਕਿਹਾ ਜੀ ਉਸ ਸਾਰੇ ਦਾ ਨਤੀਜਾ ਇਹ ਹੁੰਦਾ ਵੀ ਇਵੈਂਚੁਅਲੀ ਆਪਸ ਦੇ ਵਿੱਚ ਕਿਨੇ ਸਿਧਾਂਤਕ ਤੌਰ ਤੇ ਕਿੱਥੇ ਖਲੋਣਾ ਹੈ, ਆਪਸੀ ਈਗੋ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ ਔਰ ਫਿਰ ਜਿਹੜਾ ਇੰਡੀਪੈਂਡੈਂਸ ਦੇ ਨਾਲ ਖਾਲਿਸਤਾਨ ਦੇ ਕਾਜ਼ ਦੀ ਗੱਲ ਹੈ ਉਹ ਫਿਰ ਜ਼ਰੂਰੀ ਨਹੀਂ ਰਹੇਗੀ। ਫਿਰ ਇਹ ਡਾਇਰੈਕਟਰਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਉਹਨੂੰ ਕਿਵੇਂ ਰਨ ਕਰਨਗੇ। ਔਰ ਮੇਰਾ ਇਹ ਕਹਿਣਾ ਸੀ ਔਰ ਹੁਣ ਵੀ ਮੈਂ ਬਿਲੀਵ ਕਰਦਾ ਕਿ ਵੀ ਸਿੱਖੀ ਦੀਆਂ ਫਾਊਂਡੇਸ਼ਨਸ ਕਿਰਤੀ ਸਿੱਖਾਂ ਦੇ ਕਿਰਦਾਰ ਦੇ ਨਾਲ ਜੁੜੀਆਂ ਹੋਈਆਂ ਨੇ। ਭਾਈ ਲਾਲੋ ਦੀ
ਸੋਚ ਨਾਲ ਜੁੜੀਆਂ ਹੋਈਆਂ ਨੇ। ਔਰ ਜੇ ਅਸੀਂ ਬਿਲਕੁਲ ਬੇਖੌਫ ਹੋ ਕੇ, ਸਾਨੂੰ ਕੋਈ ਐਡ ਦੀ ਪਰਵਾਹ ਨਹੀਂ ਹੈ ਔਰ ਸਾਨੂੰ ਪਤਾ ਵੀ ਹੈ ਵੀ ਐਡ ਕੌਣ ਦਿੰਦਾ ਹੈ, ਲੇਕਿਨ ਇਹਦੇ ਬਾਵਜੂਦ ਜੇ ਅਸੀਂ ਇਸ ਨੂੰ ਜਾਰੀ ਰੱਖ ਸਕੇ ਤੇ ਇਸ ਦਾ ਕਾਰਨ ਸਾਡੇ ਉਹ ਕਿਰਤੀ ਵੀਰ ਨੇ ਜਿਹੜੇ ਮਿਹਨਤ ਕਰਕੇ ਜਿਨ੍ਹਾਂ ਨੇ ਆਪਣੇ ਸਾਧਨ ਬਣਾਏ ਨੇ, ਔਰ ਉਹਨਾਂ 'ਚ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਵੱਧ ਤੋਂ ਵੱਧ ਮਦਦ ਕਰਨ। ਸੋ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਕਿ ਜਿੱਥੇ ਤੁਸੀਂ ਜੁੜਦੇ ਹੋ ਨਾਲ ਆ ਕੇ ਪੰਥ ਦੇ ਨਾਲ ਜਿਹੜਾ ਹੈ ਉਹ ਤੁਸੀਂ ਜੁੜੇ ਹੋਏ ਹੋ, ਉੱਥੇ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਵੀ ਕਰੋ, ਡਿਸਕਸ ਵੀ ਕਰੋ, ਸਾਡੇ ਤੱਕ ਆਪਣੀਆਂ ਲਿਖਤਾਂ ਰਾਹੀਆਂ। ਠੀਕ ਹੈ ਕਿੰਨੀ ਵਾਰੀ ਸਾਡੀ ਈਮੇਲ ਹੈਕ ਹੋਈ ਹੈ ਔਰ ਬਾਕੀ ਨੇ, ਲੇਕਿਨ ਤੁਸੀਂ ਸਾਡੇ ਤੱਕ ਪਹੁੰਚ ਵੀ ਕਰੋ। ਔਰ ਅਸੀਂ ਖਾਸ ਤੌਰ ਤੇ ਮੈਨੂੰ ਹਮੇਸ਼ਾ ਮੈਂ ਆਪਣੇ ਆਪ ਨੂੰ ਇੱਕ ਤਾਲਿਬੇ ਇਲਮ ਸਮਝਦਾ, ਇੱਕ ਵਿਦਿਆਰਥੀ ਦੇ ਤੌਰ ਤੇ ਹਰ ਰੋਜ਼ ਲਰਨਿੰਗ ਹੁੰਦੀ ਹੈ। ਔਰ ਜਿਉਂ-ਜਿਉਂ ਮੈਂ ਲਰਨ ਕਰਨ ਦੀ ਕੋਸ਼ਿਸ਼ ਕਰਦਾ ਮੈਨੂੰ ਇਹ ਲੱਗਦਾ ਵੀ ਮੈਂ ਕਿੰਨਾ ਅਨਪੜ੍ਹ ਹੈ। ਔਰ ਇਸ ਲਈ ਤੁਹਾਡੀ ਇਨਪੁਟ ਜਿਹੜੀ ਹੈ ਠੀਕ ਹੈ, ਲਾਈਵ ਦੇ ਵਿੱਚ ਇੱਕ ਕਮੈਂਟ ਤੁਸੀਂ ਜ਼ਿੰਦਾਬਾਦ ਜਾਂ TV 84 ਜ਼ਿੰਦਾਬਾਦ ਜਾਂ ਕਰ ਦਿੰਦੇ ਹੋ, ਲੇਕਿਨ ਬਿਹਤਰ ਹੋਏਗਾ ਕਿ ਜੇ ਇਸ ਪ੍ਰੋਗਰਾਮ ਨੂੰ ਅਸੀਂ ਹੋਰ ਕਿਵੇਂ ਸਾਡੀ ਆਊਟਰੀਚ ਵੱਧ ਸਕਦੀ ਹੈ, ਕਿਹੜੇ ਹੋਰ ਟੌਪਿਕ ਨੇ, ਕਿਉਂਕਿ ਮੈਂ ਇਹ ਦੇਖਦਾ ਜਦੋਂ ਅਸੀਂ ਕੋਈ ਫਲਸਫੇ ਦਾ ਟੌਪਿਕ ਜਾਂ ਇਤਿਹਾਸ ਦਾ ਟੌਪਿਕ ਕਰਦੇ ਹਾਂ ਤਾਂ ਉਹ ਇੱਕਦਮ ਉਹ ਆਲਮੋਸਟ ਛੱਟ ਵਾਂਗ ਹੀ ਹੁੰਦਾ ਉਸ ਦੀ ਆਊਟਰੀਚ। ਤੇ ਇਸ ਤਰ੍ਹਾਂ ਨਾਲ ਜਦੋਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਕੌਮਾਂ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੀਆਂ ਹੁੰਦੀਆਂ ਤੇ ਇਹ ਸਿਰਫ 24 ਘੰਟੇ 'ਚ ਵਾਪਰਨ ਵਾਲੀਆਂ ਚਟਪਟੀਆਂ ਖਬਰਾਂ ਤੱਕ ਇਹਨੂੰ ਮਹਿਦੂਦ ਰੱਖਾਂਗੇ, ਕਿਉਂਕਿ ਸਾਡੇ ਪ੍ਰੋਗਰਾਮ ਦਾ ਵੀ ਫਾਰਮੈਟ ਅਲਟੀਮੇਟਲੀ ਕਦੀ ਕਦਾਈ ਇਤਿਹਾਸਕ ਦਿਨਾਂ ਨੂੰ ਛੱਡ ਕੇ ਉਹ ਹੈ ਤਾਂ ਉਹੀ ਹੈ, ਅਸੀਂ ਜੋ ਵੀ ਵਾਪਰਿਆ ਹੁੰਦਾ ਉਸ ਦੇ ਉੱਤੇ ਹੀ ਕਮੈਂਟ ਕਰ ਰਹੇ ਹੁੰਦੇ। ਉਹ ਵਕਤੀ ਤੌਰ ਤੇ ਤਾਂ ਠੀਕ ਹੈ ਕਿ ਵੀ ਉਸ ਦੇ ਨਾਲ ਤੁਸੀਂ ਦੁਨੀਆ 'ਚ ਕੀ ਚੱਲ ਰਿਹਾ ਜੁੜੇ ਹੁੰਦੇ ਹੋ, ਪਰ ਜਦੋਂ ਕੌਮਾਂ ਦੀ ਸਟਰਗਲ ਹੈ ਉਸ ਦੇ ਲਈ ਜਿਹੜੇ ਗੰਭੀਰ ਵਿਚਾਰ ਨੇ, ਫਲਸਫਾ, ਉਸ ਦੀਆਂ ਫਾਊਂਡੇਸ਼ਨਸ, ਉਸ ਦਾ ਗੁਰਮਤ ਆਧਾਰ, ਉਸ ਦਾ ਇਖਲਾਕੀ ਆਧਾਰ ਔਰ ਕਿਸ ਤਰੀਕੇ ਦੇ ਨਾਲ ਅਸੀਂ ਡਿਫਰੈਂਟ ਹੋਵਾਂਗੇ। ਰਾਜ ਭਾਗ ਤਾਂ ਹੁੰਦੇ ਨੇ, ਕਈ ਥਾਵਾਂ ਤੇ ਹੋਏ, ਤਬਦੀਲੀ ਵੀ ਹੁੰਦੀ ਹੈ, ਫਿਰ ਤਬਦੀਲੀ ਤੋਂ ਬਾਅਦ ਲੋਕਾਂ ਨੂੰ ਲੱਗਣ ਲੱਗ ਜਾਂਦਾ ਵੀ ਕੋਈ ਚੇਂਜ ਨਹੀਂ ਹੋਈ। ਹੁਣ ਜਦੋਂ 47 ਦੇ ਵਿੱਚ ਮੁਲਕ ਦੀ ਵੰਡ ਹੋਈ, ਭਾਰਤ ਪਾਕਿਸਤਾਨ ਦੋ ਮੁਲਕ ਹੋਣ ਦੇ ਵਿੱਚ ਆਏ, ਤੁਸੀਂ ਉਸ ਤੋਂ ਪਹਿਲਾਂ ਜਿਹੜੇ ਲੀਡਰ ਸੀ ਦੋਨੋਂ ਪਾਸਿਆਂ ਧਿਰਾਂ ਵਾਲਿਆਂ ਦੇ, ਉਹਨਾਂ ਦੇ ਪ੍ਰੋਮਿਸ ਲੋਕਾਂ ਦੇ ਨਾਲ ਦੇਖੋ, ਕਿਉਂਕਿ ਉਹਨਾਂ ਨੇ ਵੈਲ ਸੈਟਿੰਗ ਨਹੀਂ ਇਮੈਜਿਨ ਕੀਤਾ ਸੀ ਜੇ ਅੰਗਰੇਜ਼ਾਂ ਤੋਂ ਖਹਿੜਾ ਛੁੱਟੇ, ਜਾਨ ਛੁੱਟੇ, ਇਹ ਹੋਏਗਾ ਤੇ ਉਹ ਹੋਏਗਾ ਤੇ ਦੁੱਧ ਦਹੀਂ ਦੀਆਂ ਨਹਿਰਾਂ ਵਗਣਗੀਆਂ ਔਰ ਲੁੱਟ ਕਸੁੱਟ, ਇੰਨੇ ਟ੍ਰਿਲੀਅਨ ਡਾਲਰ ਬ੍ਰਿਟਿਸ਼ ਸਾਡੇ ਤੋਂ ਲੁੱਟ ਕੇ ਲਿਜਾ ਰਹੇ ਨੇ, ਈਸਟ ਇੰਡੀਆ ਕੰਪਨੀ ਇੰਨਾ ਲੈ ਗਈ, ਫਲਾਣੇ ਨੇ। ਅੱਜ ਤੁਸੀਂ ਹਾਲ ਦੇਖੋ ਵੀ ਉੱਥੇ ਕੀ ਹੈ ਭਾਰਤ ਦੇ ਵਿੱਚ। ਜੇ 80 ਕਰੋੜ ਲੋਕ 80 ਸਾਲ ਬਾਅਦ ਵੀ ਉਹਨਾਂ ਨੂੰ 5 ਕਿਲੋ ਆਟਾ ਰੋਜ਼ ਦਾ ਜਿਹੜਾ ਮਹੀਨੇ ਦਾ ਪਰ ਇੰਡੀਵਿਜੂਅਲ ਪਰ ਪਰਸਨ ਮਿਲਦਾ ਤੇ ਉਹਨਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਹੈ, ਤੇ ਤੁਸੀਂ ਉਸ ਦਾ ਹਾਲ ਦੇਖ ਲਓ ਉੱਥੇ ਮਰਡਰਸ ਦਾ, ਲਾਲੈਸਨੈਸ ਦਾ, ਰੇਪਸ ਦਾ, ਕਿ ਉਹ ਮੁਲਕ ਜਿਹੜਾ ਆਪਣੇ ਆਪ ਨੂੰ ਵਿਸ਼ਵ ਗੁਰੂ ਦੇ ਤੌਰ ਤੇ ਇੱਕ ਨੈਰੇਟਿਵ ਨਾਲ ਪ੍ਰਮੋਟ ਕਰ ਰਿਹਾ ਹੋਏ, ਪਰ ਦਿੱਲੀ ਜਿਹੜੀ ਹੈ ਉਹ ਰੇਪ ਕੈਪੀਟਲ ਆਫ ਦਾ ਵਰਲਡ ਵਜੇ, ਜਿੱਥੇ ਜਿਹੜੇ ਕ੍ਰਿਮੀਨਲ ਨੇ, ਰੇਪਿਸਟ ਨੇ। ਆ ਮਹਾਰਾਸ਼ਟਰ ਦੀਆਂ ਚੋਣਾਂ ਹੋਈਆਂ ਨੇ, ਬੰਬੇ ਕਾਰਪੋਰੇਸ਼ਨ ਔਰ ਦੂਸਰਿਆਂ ਦੀਆਂ, ਕਨਵਿਕਟਡ ਜਿਹੜੇ ਇੱਕ ਹੈ ਉਹ ਉਹਦੇ 'ਚ ਚੁਣਿਆ ਗਿਆ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਅਦਾਲਤਾਂ ਦੀਆਂ ਜ਼ਮਾਨਤਾਂ ਔਰ ਦੂਸਰਾ ਕੋਈ ਕਿਤੇ ਸੇਫ ਨਹੀਂ ਹੈ। ਹੁਣ ਇਹ ਔਰ ਇਹੀ ਕਾਰਨ ਸੀ ਕਿ ਹੁਣ ਤਾਂ ਉਹ ਜਨਰੇਸ਼ਨ ਮਰ ਗਈ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਰਾਜ ਦੇਖਿਆ ਸੀ। ਉਹ 10-15 ਸਾਲ ਬਾਅਦ ਹੀ 47 ਤੋਂ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਇਹਦੇ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ। ਸੋ ਮਤਲਬ ਇਹ ਹੈ ਵੀ ਚੇਂਜ ਆਫ ਗਾਰਡ ਹੋ ਜਾਏ, ਚਿੱਟੇ ਅੰਗਰੇਜ਼ ਚਲੇ ਗਏ, ਭੂਰੇ ਆ ਗਏ, ਉਹਨਾਂ 'ਚ ਤਾਂ ਫਿਰ ਵੀ ਕਿਤੇ ਨਾ ਕਿਤੇ ਇਨਸਾਫ, ਜਸਟਿਸ ਜਿਹੜੇ ਉਸ ਪੀਰੀਅਡ ਦੇ ਵਿੱਚ ਕਿਸੇ ਦਾ ਕੇਸ ਅਦਾਲਤ ਹੁੰਦਾ ਸੀ, ਉਹ ਉਦੋਂ ਵੀ ਇਹ ਐਕਸਪੈਕਟ ਕਰਦਾ ਸੀ ਕਿ ਗੋਰੇ ਜੱਜ ਦੇ ਜੇ ਲੱਗ ਗਿਆ ਤਾਂ ਇਨਸਾਫ ਮਿਲੇਗਾ, ਭਾਵੇਂ ਕਾਨੂੰਨ ਅੰਗਰੇਜ਼ਾਂ ਨੇ ਆਪਣੇ ਮਫਾਦ ਦੇ ਢੰਗ ਨਾਲ ਬਣਾਏ ਹੋਏ ਸੀ। ਲੇਕਿਨ ਜਦੋਂ ਤੁਸੀਂ ਦੇਖਦੇ ਹੋ ਵੀ ਹੋਪ ਸਾਰੀਆਂ ਡੈਸ਼ ਹੋਈਆਂ ਔਰ ਵਿਦਨ ਜਿਹੜਾ ਈਅਰਸ ਇਹ ਸਾਹਮਣੇ ਆ ਗਿਆ ਵੀ ਨਥਿੰਗ ਹੈਜ਼ ਚੇਂਜ। ਸੋ ਇਹ ਮੈਂ ਇਸ ਲਈ ਕਹਿ ਰਿਹਾ ਕਿ ਅਸੀਂ ਹਮੇਸ਼ਾ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਐਟਲੀਸਟ ਮੇਰੇ ਲਈ, ਕਿਉਂਕਿ ਮੇਰੀ ਜ਼ਿੰਦਗੀ ਦੀ ਟਰੈਵਲ ਜਾਂ ਮੇਰੀ ਜ਼ਿੰਦਗੀ ਦਾ ਸਫ਼ਰ ਇੱਕ ਰੂਹਾਨੀ ਸਫ਼ਰ ਸੀ ਔਰ ਹੈ। ਜੇ ਖਾਲਿਸਤਾਨ ਦੇ ਕੌਜ਼ ਵੱਲ ਵੀ ਅੱਜ ਤੋਂ 4-4.5 ਦਹਾਕੇ ਪਹਿਲਾਂ ਮੈਂ ਆਪਣੇ ਆਪ ਨੂੰ ਸਮਰਪਣ ਕਰਨ ਦਾ ਫੈਸਲਾ ਕੀਤਾ, ਤਾਂ ਇਸ ਲਈ ਕਿਉਂਕਿ ਫਾਈਨਲੀ ਇਸ ਗੱਲ ਦੀ ਸਮਝ ਆਈ
ਕਿ ਰੂਹਾਨੀ ਤੌਰ ਤੇ ਕੌਣ ਰੱਬ ਦੇ ਨੇੜੇ ਹੈ ਕੌਣ ਦੂਰ ਹੈ, ਇਹ ਰੱਬ ਦੀ ਰਹਿਮਤ ਦੇ ਉੱਤੇ ਡਿਪੈਂਡ ਕਰਦਾ ਹੈ। ਲੇਕਿਨ ਜੂਨ 84 ਉਹ ਫਾਈਨਲ ਵਾਟਰਸ਼ੈਡ ਸੀ ਸਿੱਖ ਕੌਮ ਔਰ ਇੰਡੀਅਨ ਸਟੇਟ ਦੀ ਰਿਲੇਸ਼ਨਸ਼ਿਪ 'ਚ, ਜਿਹਦੇ 'ਚ ਹੋਇਆ ਕਿ ਕੋਈ ਸਿੱਖਾਂ 'ਚ ਰੂਹਾਨੀਅਤ ਦੀ ਕਮੀ ਤਾਂ ਨਹੀਂ ਸੀ, ਦਰਬਾਰ ਸਾਹਿਬ ਤੋਂ ਵੱਡਾ ਤਾਂ ਰੂਹਾਨੀਅਤ ਦਾ ਕਿਹੜਾ ਕੇਂਦਰ ਹੈ, ਪਰ ਜਿਨ੍ਹਾਂ ਕੋਲ ਪੋਲੀਟੀਕਲ ਪਾਵਰ ਸੀ ਉਹਨਾਂ ਨੇ ਉਸ ਰੂਹਾਨੀ ਮੰਡਲ ਵਾਲੀ, ਉਸ ਰੂਹਾਨੀ ਆਭਾ ਵਾਲੀ, ਉਸ ਮੁਕੱਦਸ ਪਵਿੱਤਰ ਧਰਤੀ ਨੂੰ ਉਹਨਾਂ ਹੀ ਸਿੱਖਾਂ ਦੇ ਖੂਨ ਦੇ ਨਾਲ ਜਿਹੜਾ ਉਹ ਭਰ ਦਿੱਤਾ ਹੈ। ਔਰ ਇਸ ਤੋਂ ਬਾਅਦ ਜ਼ਾਹਰ ਹੈ ਕਿ ਕਿ ਭਾਈ ਅਸੀਂ ਇੱਕ ਉਹ ਪੋਲੀਟੀਕਲ ਜਿਹੜਾ ਸਟਰਕਚਰ ਕ੍ਰੀਏਟ ਕਰਨਾ ਹੈ ਜਿਹਦਾ ਨਾਂ ਖਾਲਿਸਤਾਨ ਜਿਹੜਾ ਉਹ ਡਿਕਲੇਅਰਡ ਹੈ, ਜਿੱਥੇ ਇਹੋ ਜਿਹੇ ਘਟਨਾਕ੍ਰਮ ਤਾਂ ਦੂਰ ਦੀ ਗੱਲ, ਜਿਹੜਾ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਜਿਹੜਾ ਸੱਚਮੁੱਚ ਬੇਗਮਪੁਰਾ ਹੋਏ, ਜਿਹੜਾ ਭਗਤ ਰਵਿਦਾਸ ਜੀ ਨੇ ਜਿਹੜਾ ਸੰਕਲਪ ਦਿੱਤਾ ਕਿ ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, खौफ ना खता ना तरस जवाल, अब मोहे खूब वतन गह पाई, ऊहाँ खैर सदा मेरे पाई, कायम दायम सदा पातशाही, दोम ना सेम एक सो आही। कि वो पातशाहत वो पोलिटिकल सॉवरन स्टेट जिथे कोई दूजा ते तीजे दर्जे का शहरी नहीं है, दोम ते सेम नहीं है, सारे ही अव्वल जड़े ने वो शहरी ने। और ज़ाहिर है गुरु अर्जन साहब ने जदों इस धरती के उत्ते रब्बी कदरां कीमतां वाले उस मुल्क स्टेट उस एंटिटी उस एम्पायर की गल कीती तो यही फरमाया कि हुण हुक्म हुआ मेहरबान दा, पै कोई न किसै रिहान दा, सब सुखाली उठिया ये हुआ हलीमी राजी। कि ये निरंकार दा हुक्म है, निरंकार दी चाहन है। और जदों गुरु कलगीधर पातशाह ने फरमाया कि साध समूह प्रसन्न फिरै जग, छत्र सब अवलोक चपेंगे, या कबीर साहब ने याद दहानी करवाई, कबीर धरती साध की तस्कर बैसे गाहें, कि ये भले लोगों के लिए इस धरती थाप रखी धर्मसार, ये धर्मी लोगों लिए है, तो तस्कर जे चोर बहणगे तो ये उस रब की धरती नूं पल्यूट करने वाली गल है। इसलिए खालसा इस काम के लिए गुरु कलगीधर पातशाह ने खालसा अकाल पुरख की फौज प्रगट्यो खालसा परमात्म की मौज, तो उहदे जिम्मे वो सिस्टम कायम करना जिथे पै कोई ना किसी नहीं जानदा, कोई किसी नूं तंग ना करे, सारे सुखी वसन। और यही जदों डिकटैट छेवें पातशाह ने मीरी पीरी दे मालक ने समर्थ रामदास जिहड़ा शिवाजी मराठा दा गुरु सी, जदों ने पुछया सी कि भी ये तुसी जिहड़ा गृहस्थी भी हो और ताम झाम भी तुहाडी है और हथियार भी चुके हुए ने, ते गुरु नानक की गद्दी दे भी तुसी वारिस हो, तो गुरु साहब का जिहड़ा जवाब है कि औरत ईमान दौलत गुजरान पुत्र निशान, फ़कीर ना हिंदू ना मुसलमान, शस्त्र गरीब की रख्या जरवाने की पख्या। ये जड़े असी शस्त्र चुके ने ये गरीब की रख्या दे लई, और यही खालसे दे जिम्मे काम लाया, खालसा सोए जो निर्धन को पाले, खालसा सोए जो दुष्ट को गाले। हुण ये जिहड़ा सारा संकल्प अज जदों असीं देख रहे हैं कि लगभग सैकंड वर्ल्ड वॉर दे एंड होने तो बाद 1945 तो बाद जिहड़ा इन्हां 80 सालां च बणिया वर्ल्ड ऑर्डर सी, इस वेले एनार्की वल दुनिया वध रही है, आपातापी है, की हो रहा है, नेशन स्टेट्स इंटरनेशनल लॉ सब दियां धज्जियां उड़ रही ने। सो इस सारे च जदों कि अजे असी स्ट्रगलिंग कौम है और साडा पेंडा सौखा नहीं है, अपनियां राहीं किन्ने कंडे खिलारे जा रहे हैं, किस लैवल दे उत्ते विकाऊ माल रेंटा सिख और मिस कम्युनिकेशन तो अपने है ही है, जिहड़ा दुश्मन का नैरेटिव है वो किवें हर थां हावी हो रहा है। इस सब के बावजूद असी जदों उस ड्रीम की गल करते हैं, उस निशाने की गल करते हैं, उस बेगमपुरे की गल करते हैं, उस मेहरबान दे राज की गल करते हैं, तो फिर एक आदर्श है। और ये ठीक है कि बहुत बार ये कहा जा सकता है और कई बार इन्हां डिबेट्स के विच 1 to 1 कहा जाता है कि भाई ये जिहड़ा जो कुछ असीं सोचते हैं ये किवें है कि भी इवें ही हो सकेगा, कल नूं जिहड़ा इवें भी हो जाए। तो उस दे उत्ते मेरा यही कहना हुंदा है कि जिस
ਟੋਏ ਦੇ ਵਿੱਚ ਅਸੀਂ ਜਿਸ ਗੱਡੇ ਦੇ ਵਿੱਚ ਅਸੀਂ ਡਿੱਗੇ ਹੋਏ ਹਾਂ, ਜਿਸ ਲੈਵਲ ਦੇ ਉੱਤੇ ਜੋ ਕੁਝ ਸਾਡੇ ਨਾਲ ਵਾਪਰ ਰਿਹਾ ਹੈ, ਜਿਸ ਕਿਸਮ ਦਾ ਵਾਪਰਨ ਵਾਲਾ ਹੈ, ਬਿਲਕੁਲ ਖਾਲਿਸਤਾਨ ਕਿਸੇ ਵੀ ਹਾਲਤ 'ਚ ਇਹਨਾਂ ਨਾਲੋਂ ਬਿਹਤਰ ਹੀ ਹੋਏਗਾ। ਹਾਲਾਂਕਿ ਸਾਡਾ ਆਦਰਸ਼ ਤਾਂ ਉਹੀ ਹੈ ਜਿਹੜਾ ਜਦੋਂ ਅਸੀਂ ਸੰਤ ਸਿਪਾਹੀ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਸਾਧ ਸਮੂਹ ਪ੍ਰਸੰਨ ਫਿਰੈ ਜਗ ਦੀ ਗੱਲ ਕਰਦੇ ਹਾਂ, ਜਿਹੜੀ ਪੂਰੀ ਨਿਸ਼ਾਨਾ ਹੈ ਪਰਸੂਟ ਆਫ ਹੈਪੀਨੈਸ ਔਰ ਰੂਹਾਨੀਅਤ ਦੀ ਦੁਨੀਆ ਦੀਆਂ ਉਚਾਈਆਂ ਦੀ ਗੱਲ ਕਰਦੇ ਹਾਂ। ਔਰ ਇਹ ਸਾਰੇ ਦੇ ਉੱਤੇ ਸਾਡੇ ਵੀਰ ਜਤਿੰਦਰ ਸਿੰਘ ਹੋਰਾਂ ਨੇ ਸਿਡਨੀ ਬੇਸ ਆਸਟ੍ਰੇਲੀਆ 'ਚ ਨੇ ਬੜਾ ਖੂਬਸੂਰਤ ਰਾਈਟ ਅਪ, ਸ਼ਾਇਦ ਕਈਆਂ ਨੂੰ ਉਨੀ ਦਿਲਚਸਪੀ ਨਾ ਲੱਗੇ ਕਿਉਂਕਿ ਇਸ 'ਚ ਬਹੁਤਾ ਚਟਪਟਾਪਨ ਤਾਂ ਨਹੀਂ ਹੁੰਦਾ ਜਦੋਂ ਤੁਸੀਂ ਸਿਧਾਂਤਕ ਗੱਲ ਕਰਦੇ ਹੋ, ਪਰ ਇਹਨਾਂ ਦੀ ਇਹ ਲਿਖਤ ਆਲਮੋਸਟ 2 ਹਫ਼ਤੇ ਪਹਿਲਾਂ ਦੀ ਹੈ, ਪਰ ਮੈਂ ਇਸ ਨੂੰ ਐਜ਼ ਏ ਲੀਡ ਸੈਗਮੈਂਟ ਹੀ ਡਿਸਕਸ ਕਰਨਾ ਚਾਹੁੰਦਾ ਸੀ। ਔਰ ਉਹਨਾਂ ਨੇ ਹੈਡਲਾਈਨ ਦਿੱਤੀ ਹੈ ਮੋਰਲ ਆਰਡਰ ਨਾਟ ਏ ਨਿਊ ਵਰਲਡ ਆਰਡਰ, ਔਰ ਖਾਲਿਸਤਾਨ ਐਜ਼ ਦਾ ਫਲੈਗ ਬੀਅਰਰ ਆਰ ਵੀ ਮਾਰਚਿੰਗ ਔਰ ਮੀਅਰਲੀ ਵਾਚਿੰਗ, ਕਿ ਵੀ ਕੀ ਅਸੀਂ ਉਸ ਤੋਂ ਜਦੋਂ ਇਹ ਟੁੱਟ ਰਿਹਾ ਵਰਲਡ ਆਰਡਰ, ਜਦੋਂ ਅਸੀਂ ਨਵੇਂ ਵਰਲਡ ਆਰਡਰ ਦੀ ਗੱਲ ਕਰ ਰਹੇ ਹਾਂ, ਕਿ ਇਹ ਮੀਅਰ ਕੀ ਇੱਕ ਤਬਦੀਲੀ ਨੂੰ ਕਹਿ ਕੇ ਉਹ ਐਨਾਰਕੀ ਵੱਲ ਲੈ ਜਾਏ, ਹੋਰ ਟੁੱਟਣ ਵੱਲ ਲੈ ਜਾਏ, ਉਹਨੂੰ ਹੀ ਅਸੀਂ ਨਿਊ ਵਰਲਡ ਆਰਡਰ ਕਹਾਂਗੇ ਕਿ ਸੱਚਮੁੱਚ ਅਸੀਂ ਖਾਲਿਸਤਾਨ ਦੇ ਰੂਪ ਦੇ ਵਿੱਚ ਉਸ ਇੱਕ ਮੋਰਲ ਐਂਟੀਟੀ ਦੀ ਗੱਲ ਕਰਦੇ ਹਾਂ, ਇਖਲਾਕੀ ਕਦਰਾਂ ਕੀਮਤਾਂ ਦਾ ਆਧਾਰ ਜਿਹੜਾ ਅਲਟੀਮੇਟਲੀ ਬਾਕੀ ਦੁਨੀਆ ਦੇ ਲਈ ਇੱਕ ਰੋਸ਼ਨ ਚਿਰਾਗ ਵਾਂਗ ਹੋਏ, ਇੱਕ ਮੀਲ ਪੱਥਰ ਵਾਂਗ ਹੋਏ, ਇੱਕ ਅਗਵਾਈ ਦੇਣ ਵਾਲਾ ਹੋਏ। ਸੋ ਇਹ ਇਸ ਦਾ ਲਬੇ ਲੁਬਾਬ ਹੈ ਜਿਹੜਾ ਮੈਂ ਬਿਗਨਿੰਗ ਦੇ ਵਿੱਚ ਕਿਹਾ, ਤੇ ਉਹਨਾਂ ਦੀ ਮੈਂ ਅੰਗਰੇਜ਼ੀ ਲਿਖਤ ਨੂੰ ਪੜਾਂਗਾ। ਖਾਲਿਸਤਾਨ ਟੁਡੇ ਇਜ਼ no longer a forbidden word whispered in fear. It is spoken openly by politicians, global media, analysts, and even adversaries. What was once treated as a taboo has entered the mainstream of political vocabulary. This shift itself is an indicator. Ideas do not rise without cause. They surface when existing systems fail to address lived realities. ਕਿ ਖਾਲਿਸਤਾਨ ਲਫ਼ਜ਼ ਅੱਜ ਹਰ ਥਾਂ ਜਿਹੜਾ ਉਸ ਨੂੰ ਬੋਲਿਆ ਜਾਂਦਾ ਹੈ, ਉਹ ਸਿਆਸਤਦਾਨ ਹੋਣ, ਗਲੋਬਲ ਮੀਡੀਆ ਹੋਏ, ਪੜਚੋਲ ਕਰਤਾ ਹੋਣ ਜਾਂ ਈਵਨ ਦੁਸ਼ਮਣ ਵੀ ਹੋਏ, ਇੱਕ ਸਟੇਜ ਤੇ ਜਿਹੜਾ ਲਫ਼ਜ਼ ਬਿਲਕੁਲ ਨੋ ਸੀ, ਅੱਜ ਉਹ ਮੇਨ ਸਟ੍ਰੀਮ ਵੋਕੈਬਲਰੀ ਦਾ ਹਿੱਸਾ ਹੈ। ਇਹ ਆਪਣੇ ਆਪ ਦੇ ਵਿੱਚ ਸ਼ਿਫਟ ਜਿਹੜੀ ਹੈ ਇਸ ਗੱਲ ਦੀ ਸੂਚਕ ਹੈ ਕਿ ਜਦੋਂ ਲਫ਼ਜ਼ ਘੜੇ ਜਾਂਦੇ ਨੇ, ਲਫ਼ਜ਼ ਸਾਹਮਣੇ ਆਉਂਦੇ ਨੇ, ਉਹਨਾਂ ਦੀ ਅਹਿਮੀਅਤ ਇਸ ਲਈ ਬਣਦੀ ਹੈ ਕਿ ਜੋ ਕੁਝ ਐਗਜ਼ਿਸਟਿੰਗ ਹੈ ਉਸ ਦੇ ਵਿੱਚ ਇੱਕ ਕਰੈਕ ਹੈ, ਫੇਲਿਅਰ ਹੈ, ਔਰ ਨਵਾਂਪਨ ਜਿਹੜਾ ਨਵੇਂ ਲਫ਼ਜ਼ ਦੇ ਨਾਲ, ਨਵੇਂ ਕਨਸੈਪਟ ਦੇ ਨਾਲ ਆਉਂਦਾ ਹੈ। ਅਕ੍ਰੋਸ ਦਾ ਵਰਲਡ ਵੈਸਟਰਨ ਮੀਡੀਆ increasingly frames Sikh aspirations through the language of self-determination, human rights, and political agency. This is not accidental. It reflects a deep global crisis, one in which old institutions are visibly failing. The United Nations struggles to prevent wars. Democracies hollow out under crony capitalism. Entire populations are reduced to dependence on state charity, stripped of dignity. The world is not looking for louder slogans. It is searching for a new moral order. ਇਹ ਜਿਹੜੀ ਅੱਜ ਦੀ ਸਿਚੁਏਸ਼ਨ ਹੈ ਉਸ ਦੇ ਉੱਤੇ ਉਹਨਾਂ ਨੇ ਫੋਕਸ ਕੀਤਾ ਹੈ ਕਿ ਵੈਸਟਰਨ ਮੀਡੀਆ ਔਰ ਦੁਨੀਆ ਸਾਨੂੰ ਇਹ ਦੱਸ ਰਹੀ ਹੈ ਕਿ ਭਾਈ ਜਦੋਂ ਅਸੀਂ ਆਪਣੀ ਸਟਰਗਲ ਦੀ ਗੱਲ ਕਰਦੇ ਹਾਂ ਤਾਂ ਸੈਲਫ ਡਿਟਰਮੀਨੇਸ਼ਨ, ਹਿਊਮਨ ਰਾਈਟਸ ਜਾਂ ਪੋਲੀਟੀਕਲ ਐਂਟੀਟੀ ਦੀ ਗੱਲ ਹੈ, ਪਰ ਇਸ ਤੋਂ ਵੀ ਡੀਪਰ ਜਿਹੜਾ ਅਸੀਂ ਗਲੋਬਲ ਕ੍ਰਾਈਸਿਸ ਦੇਖ ਰਹੇ ਹਾਂ ਜਿਹਦੇ ਵਿੱਚ ਪੁਰਾਣੀਆਂ ਇੰਸਟੀਟਿਊਸ਼ਨਸ ਟੁੱਟ ਰਹੀਆਂ ਕਿਉਂਕਿ ਫੇਲ ਹੋਈਆਂ ਨੇ। ਯੂਨਾਈਟਿਡ ਨੇਸ਼ਨ ਦੁਨੀਆ 'ਚ ਕੋਈ ਜੰਗਾਂ ਨੂੰ ਰੋਕਣ 'ਚ ਕਾਮਯਾਬ ਨਹੀਂ ਹੈ। ਡੈਮੋਕ੍ਰੇਸੀਜ਼ ਬਿਲਕੁਲ ਹੌਲੋ ਆਊਟ ਹੋਈਆਂ ਔਰ ਉਹ ਹੈ ਪੂੰਜੀਪਤੀ ਸਰਮਾਏਦਾਰਾਂ ਦੇ ਹੱਥ ਦਾ ਕੈਪੀਟਲਿਜ਼ਮ ਜਿਹੜਾ ਹੈ ਉਹ ਡੈਮੋਕ੍ਰੇਸੀ ਨੂੰ ਡਿਫਾਈਨ ਕਰ ਰਿਹਾ। ਸਾਰੀ ਜਿਹੜੀਆਂ ਪੋਪੂਲੇਸ਼ਨਸ ਨੇ ਉਹ ਸਟੇਟ ਦੇ ਉੱਤੇ, ਚੈਰਿਟੀ ਦੇ ਉੱਤੇ ਜਾਂ ਦੂਸਰੇ 'ਤੇ ਡਿਪੈਂਡੈਂਟ ਨੇ ਔਰ ਦੁਨੀਆ ਇਹ ਦੇਖ ਰਹੀ ਹੈ ਕਿ ਭਾਈ ਨਾਅਰੇਬਾਜ਼ੀ ਤਾਂ ਬਹੁਤ ਲਾਊਡ ਹੈ ਲੇਕਿਨ ਇੱਕ ਨਵੇਂ ਮੋਰਲ ਆਰਡਰ ਵੱਲ ਦੁਨੀਆ ਝਾਕ ਰਹੀ ਹੈ। Sikhs stand at the center of this search, not by ambition but by inheritance. ਕਿ ਅਸੀਂ ਇਹ ਸਾਰੇ ਦੇ ਵਿਚਕਾਰ ਖੜੇ ਹਾਂ, ਕੋਈ ਨਿਸ਼ਾਨਾ ਲੈ ਕੇ ਨਹੀਂ, ਪਰ ਇਹ ਸਾਡੀਆਂ ਇਨਹੈਰਿਟਿਡ ਵੈਲਿਊਜ਼ ਨੇ,
ਗੁਰਮਤ ਵਿਚਲੀਆਂ ਜਿਹੜੀਆਂ ਭਰੀਆਂ ਹੋਈਆਂ ਗੁਰਮਤ ਦੀ ਉਸ ਫਿਲਾਸਫੀ ਦੇ ਵਿੱਚ ਨੇ, ਜਿਹੜੀਆਂ ਅਲਟੀਮੇਟਲੀ ਲੀਡ ਵਾਈ ਦਾ ਮੋਮੈਂਟ ਇਜ਼ ਰਾਈਪ ਕਿ ਅੱਜ ਕਿਉਂ ਯੋਗ ਸਮਾਂ ਜਿਓਗ੍ਰਾਫਿਕਲੀ, ਕਲਚਰਲੀ ਐਂਡ ਫਿਲੋਸੋਫਿਕਲੀ Punjab occupies a decisive position. It is among the world's most fertile regions, historically a breadbasket and a civilizational trade corridor. Peaceful relations across Punjab on both sides would transform the region into a zone of stability and prosperity, something inherently aligned with the interests of global trade and capital. A stable Punjab is not a threat to the world. It is an asset to it, whether for USA, China or even India, if prosperity were truly the intention. ਕਿ ਅਸੀਂ ਭੂਗੋਲਿਕ ਤੌਰ ਤੇ, ਸੱਭਿਆਚਾਰਕ ਤੌਰ ਤੇ ਔਰ ਫਿਲਾਸਫੀ ਦਰਸ਼ਨ ਦੇ ਤੌਰ ਦੇ ਉੱਤੇ, ਸਿਧਾਂਤਕ ਤੌਰ ਤੇ ਪੰਜਾਬ ਦੀ ਜਿਹੜੀ ਪੋਜੀਸ਼ਨ ਹੈ ਇੱਕ ਫੈਸਲਾ ਕੁਨ ਹੈ। ਇਹ ਦੁਨੀਆ ਦੇ ਸਭ ਤੋਂ ਜ਼ਰਖੇਜ਼ ਖਿੱਤਿਆਂ ਚੋਂ ਹੈ। ਹਿਸਟੋਰੀਕਲੀ ਇਹ ਬ੍ਰੈਡ ਬਾਸਕਟ ਹੈ, ਅੰਨਦਾਤਾ ਹੈ। ਸਿਵਲਾਈਜੇਸ਼ਨਲੀ ਇਹ ਟ੍ਰੇਡ ਕੋਰੀਡੋਰ ਹੈ, ਵਪਾਰਕ। ਜੇ ਤੁਸੀਂ ਲਦਾਖ, ਅੰਮ੍ਰਿਤਸਰ ਰਾਊਟ ਔਰ ਉਹ ਸਾਰੇ ਵੱਲ ਦੇਖੋ, ਔਰ ਦੋਨੋਂ ਪਾਸੇ ਪੰਜਾਬ ਦੇ ਜਿਹੜੇ ਨੇ ਉਹ ਜਿਹੜੇ ਨੇ ਸਟੇਬਿਲਿਟੀ ਔਰ ਪ੍ਰੋਸਪੈਰਿਟੀ ਦੇ ਇੱਕ ਸੂਚਕ ਨੇ। ਔਰ ਇਹ ਇਨਹੈਰੈਂਟ ਹੈ ਕਿ ਜਦੋਂ ਅਸੀਂ ਗਲੋਬਲ ਟ੍ਰੇਡ ਔਰ ਕੈਪੀਟਲ ਦੀ ਗੱਲ ਕਰਦੇ ਹਾਂ, ਸਟੇਬਲ ਪੰਜਾਬ ਜਿਹੜਾ ਹੈ ਇਹ ਦੁਨੀਆ ਦੇ ਨੂੰ ਕੋਈ ਜਿਹੜੀ ਹੈ ਉਹ ਥ੍ਰੈਟ ਨਹੀਂ ਹੈ ਜਾਂ ਕੋਈ ਚੈਲੰਜ ਨਹੀਂ ਹੈ। ਐਸੈਟ ਹੈ ਉਹ, ਭਾਵੇਂ ਅਮਰੀਕਾ ਹੋਏ, ਚਾਈਨਾ ਹੋਏ ਜਾਂ ਈਵਨ ਭਾਰਤ ਵੀ, ਜੇ ਉਹਦੀ ਇੰਟੈਂਸ਼ਨ ਪ੍ਰੋਸਪੈਰਿਟੀ ਹੁੰਦੀ ਤਾਂ ਫਿਰ ਪੰਜਾਬ ਜਿਹੜਾ ਹੈ ਉਹਨਾਂ ਦੇ ਲਈ ਵੀ ਇੱਕ ਵੱਖਰੇ ਐਂਗਲ ਤੋਂ ਦੇਖਦੇ, ਇੱਕ ਨੂੰ ਜਿਹੜੀ ਕਾਲੋਨੀ ਨਾ ਬਣਾਉਂਦੇ। ਯੈਟ ਇਹ ਬ੍ਰਹਿਮਿਕਲ ਪਾਵਰ ਸਟਰਕਚਰ has never allowed this potential to bloom. Khalistan as a sovereign moral polity aligns far more naturally with global economic flows, human security and ethical trade that centralized exclusionary nationalism ever could. ਕਿਉਂਕਿ ਬ੍ਰਾਹਮਣਵਾਦ ਦਾ ਜਿਹੜੇ ਲੋਕ ਇਹ ਸਾਰੇ ਸੈਟਅਪ ਨੂੰ ਕੰਟਰੋਲ ਕਰਦੇ ਨੇ, ਉਹਨਾਂ ਨੇ ਕਦੇ ਵੀ ਇਹ ਜਿਹੜਾ ਪੋਟੈਂਸ਼ੀਅਲ ਸੀ ਪੰਜਾਬ ਦਾ, ਇਸ ਨੂੰ ਅੱਗੇ ਨਹੀਂ ਵਧਣ ਦਿੱਤਾ। ਖਾਲਿਸਤਾਨ ਇੱਕ ਸੋਵਰਨ ਮੋਰਲ ਪੋਲਿਟੀ ਦੇ ਤੌਰ ਤੇ ਦੁਨੀਆ ਦੇ ਇਹ ਸਾਰੇ ਢਾਂਚੇ ਜੋ ਗਲੋਬਲ ਇਕਨੋਮਿਕਲ ਫਲੋ ਹੋਏ, ਇਨਸਾਨੀ ਸਿਕਿਉਰਿਟੀ ਹੋਏ ਜਾਂ ਐਥੀਕਲ ਟ੍ਰੇਡ ਹੋਏ, ਜਿਹੜੀ ਕਿ ਬਿਲਕੁਲ ਨੈਸ਼ਨਲਿਜ਼ਮ ਤੋਂ ਬਰਕਸ ਜਿਸ ਦਾ ਇੱਕ ਆਪਣਾ ਦਾਇਰਾਕਾਰ ਹੋਏਗਾ, ਉਹ ਖਾਲਿਸਤਾਨ ਉਹ ਸਾਰੇ ਦੇ ਵਿੱਚ ਫਿੱਟ ਬਹਿੰਦਾ। ਬਿਯੋਂਡ ਜਿਓਗ੍ਰਾਫੀ ਲਾਈਜ਼ ਫਿਲਾਸਫੀ। ਕਿਰਤ ਕਰੋ। honest labor tied to dignity has always made Sikhs visible and indispensable wherever they live. During pandemics, natural disasters and humanitarian crises, Sikhs didn't wait for state permission. They acted. Langar crossed borders faster than the governments. This was not charity. It was humanism in action, rooted not in procedural democracy but in lived ethics. ਇਹ ਬੜੀ ਖੂਬਸੂਰਤ ਉਹਨਾਂ ਨੇ ਕਿਹਾ ਵੀ ਜਿਹੜੀ ਜਿਓਗ੍ਰਾਫੀ ਭੂਗੋਲਿਕਤਾ ਇੱਕ ਆਪਣੀ ਥਾਂ, ਲੇਕਿਨ ਜਿਹੜੀ ਕਿਰਤ ਕਰੋ ਦੀ ਫਿਲਾਸਫੀ ਹੈ, ਲੇਬਰ ਟੂ ਡਿਗਨਿਟੀ ਹੈ, ਉਹਨਾਂ ਨੇ ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਉਹਨਾਂ ਦੀਆਂ ਵੈਲਿਊਜ਼ ਨੂੰ ਉਜਾਗਰ ਕੀਤਾ। ਉਹ ਪੈਂਡੈਮਿਕ ਡਿਜ਼ਾਸਟਰ, ਉਹਦੇ 'ਚ ਇਹ ਜਿਹੜਾ ਸਾਡਾ ਲੰਗਰ ਦਾ ਕਾਨਸੈਪਟ ਹੈ, ਇਹ ਕੋਈ ਦਾਨ ਦੇਣ ਨਾਲ ਜੁੜਿਆ ਹੋਇਆ ਨਹੀਂ ਹੈ। ਇਸ ਵਿੱਚ ਇਨਹੈਰੈਂਟ ਸਿੱਖੀ ਦਾ ਹਿਊਮੈਨੀਟੇਰੀਅਨ ਫੈਕਟਰ ਹੈ, ਜਿੱਥੇ ਕਿ ਸਿੱਖ ਜਿਹੜੇ ਨੇ ਉਹ ਕੋਈ ਕਿਸੇ ਢਾਂਚੇ ਦੇ ਵਿੱਚ ਨਹੀਂ, ਉਹਨਾਂ ਨੇ ਆਜ਼ਾਦਾਨਾ ਤੌਰ ਦੇ ਉੱਤੇ ਆਪਣੀਆਂ ਐਥਿਕਸ ਕਦਰਾਂ ਕੀਮਤਾਂ ਕਰਕੇ ਦੁਨੀਆ ਭਰ ਦੇ ਵਿੱਚ ਜਿਹੜੇ ਨੇ ਉਹ ਇਸ ਮੈਦਾਨ ਦੇ ਵਿੱਚ ਨਿਤਰੇ। ਓਲਡ ਸਿਸਟਮਸ ਆਰ ਫੇਲਿੰਗ। ਗੁਰਮਤ ਨੈਵਰ ਪ੍ਰੋਮਿਸਡ ਯੂਟੋਪੀਆ ਥਰੂ ਬੈਲਟਸ ਅਲੋਨ. It speaks of natural order, hukam, where justice flows from disciplined individuals and ethical collectives. This order was not merely magnified, it was demonstrated in history. ਕਿ ਪੁਰਾਣਾ ਸਿਸਟਮ ਟੁੱਟ ਰਿਹਾ ਹੈ, ਗੁਰਮਤ ਨੇ ਕੋਈ ਸਬਜ਼ ਬਾਗ ਨਹੀਂ ਕਦੇ ਦਿਖਾਏ। ਉਹ ਹੁਕਮ ਦੇ ਵਿੱਚ ਜਿਉਣ ਵਾਲੇ ਜੀਵ ਜਿਹੜਾ ਦੇ ਅੰਦਰੋਂ ਜਸਟਿਸ ਨੈਚੁਰਲੀ ਫਲੋ ਹੁੰਦਾ ਹੈ, ਔਰ ਇਹੀ ਜਿਹੜਾ ਆਰਡਰ ਹੈ, ਜਿਹੜਾ ਨੈਚੁਰਲ ਆਰਡਰ ਹੈ, ਇਹ ਜਦੋਂ ਗੁਰੂ ਨਾਨਕ ਸਾਹਿਬ ਰਿਜੈਕਸ਼ਨ ਆਫ ਪ੍ਰੀਸਟਲੀ ਹਾਇਰਾਰਕੀ,
ਗੁਰੂ ਸਾਹਿਬ ਨੇ ਜ਼ਾਤ ਪਾਤ ਨੂੰ ਐਂਡ ਕਰਕੇ ਜਿਹੜੀ ਹਾਇਰਕੀ ਸੀ ਕਿ ਬ੍ਰਾਹਮਣ ਦੇ ਕੋਲ ਰੂਲ ਹੈ, ਉਹਨੂੰ ਖਤਮ ਕਰਕੇ ਬਰਾਬਰੀ ਦਾ ਕਨਸੈਪਟ ਦਿੱਤਾ ਹੈ। ਜੀ ਗੁਰੂ ਗੋਬਿੰਦ ਸਿੰਘ ਸਾਹਿਬ creation of the Khalsa as a sovereign moral collective, or the Sikh missiles governing without divine kingship, caste law or sacred inequality, कि कोई divine right नहीं है, जिवें kings can do no wrong, ਇਹ ਵੀ ਇਹਨਾਂ ਦਾ ਵੈਸਟਰਨ ਦਾ ਸੀ। ਉੱਥੇ ਤਾਂ ਇਹ ਸੀ ਦਿਲੀਸ਼ਵਰੋ ਈਸ਼ਵਰੋ, ਦਿੱਲੀ ਦਾ ਬਾਦਸ਼ਾਹੀ ਰੱਬ ਹੈ। ਇਸੇ ਤਰ੍ਹਾਂ ਇਹਨਾਂ ਸਾਰਿਆਂ ਨੂੰ ਇਗਨੋਰ ਕਰਕੇ ਖਾਲਸੇ ਦਾ ਜਿਹੜਾ ਕਨਸੈਪਟ ਹੈ ਉਹ ਬਰਾਬਰੀ, ਲਿਆਕਤ ਔਰ ਤਖਤ ਬਹਿ ਤਖਤੈ ਕੇ ਲਾਇਕ, ਉਸ ਦੇ ਉੱਤੇ ਖੜਾ। ਵਿਜ਼ੀਬਲ ਸਾਈਨਸ ਵਾਈ ਦਾ ਐਡਵਰਸਰੀ ਇਜ਼ ਅਨਈਜ਼ੀ। ਫਿਰ ਉਹਨਾਂ ਨੇ ਕਿਹਾ ਵੈਨਐਵਰ ਦਾ ਵਰਲਡ ਨੀਡਡ ਦਿਸ ਐਥਿਕਸ ਸਿਕਸ ਆਨਸਰਡ, ਸਿੱਖ ਸਾਹਮਣੇ ਆਏ। ਉਹਦੇ ਵਿਜ਼ੀਬਲ ਸਾਈਨ ਨੇ ਜਿਹਦੇ ਕਰਕੇ ਜਿਹੜਾ ਦੁਸ਼ਮਣ ਹੈ ਉਸ ਦੇ ਢਿੱਡੀ ਪੀੜ ਪੈਂਦੀ ਹੈ। Those who sacrificed their lives in the past did not extinguish the idea, they planted it. There is no vacuum where sacrifice once stood. Those who live under threat today yet continue to speak openly, deny our adversaries their most powerful weapon, fear. The third generation, global, politically aware, technologically fluent and philosophically grounded, is not confused. This clarity is deeply unsettling to systems that survive on silence and division. ਹੁਣ ਉਹਨਾਂ ਨੇ ਕਿਹਾ ਵੀ ਵਿਜ਼ੀਬਲ ਸਾਈਨ ਕੀ ਨੇ ਕਿ ਜਿਹੜੀ ਪਿਛਲੀ ਜਨਰੇਸ਼ਨ ਨੇ ਆਪਣੀਆਂ ਜ਼ਿੰਦਗੀਆਂ ਜੀਵੀਆਂ, ਉਹਨਾਂ ਨੇ ਇਸ ਆਈਡੀਆ ਨੂੰ ਪਲਾਂਟ ਕੀਤਾ, ਵੈਕਿਊਮ ਨਹੀਂ ਆਇਆ, ਸੈਕਰੀਫਾਈਸ ਅੱਗੇ ਤੁਰੀ। ਔਰ ਜਿਹੜੇ ਅੱਜ ਵੀ ਉਸ ਥ੍ਰੈਟ ਦੇ ਥੱਲੇ ਨੇ, ਦੁਸ਼ਮਣ ਨੂੰ ਇਹ ਨਜ਼ਰ ਆ ਰਿਹਾ ਕਿ ਥਰਡ ਜਨਰੇਸ਼ਨ ਜਿਹੜੀ ਅੱਜ ਸਾਡੀ ਗਲੋਬਲੀ ਪੋਲੀਟੀਕਲੀ ਅਵੇਅਰ ਹੈ, ਟੈਕਨੋਲੋਜੀਕਲੀ ਫਲੂਐਂਟ ਹੈ, ਫਿਲਾਸਫਿਕਲੀ ਵੈਲ ਗਰਾਊਂਡਡ ਹੈ, ਉਹ ਕਨਫਿਊਜ਼ਡ ਨਹੀਂ ਹੈ। ਔਰ ਇਹ ਜਿਹੜੀ ਕਲੈਰਿਟੀ ਹੈ ਇਹ ਅਨਸੈਟਲਿੰਗ ਹੈ ਉਹਨਾਂ ਸਿਸਟਮ ਨੂੰ ਜਿਹੜੇ ਡਿਵੀਜ਼ਨ ਦੇ ਉੱਤੇ ਜਿਨ੍ਹਾਂ ਨੇ ਇਹ ਸਾਰੇ ਨੂੰ ਆਪਣੇ ਢਾਂਚੇ ਨੂੰ ਖੜਾ ਕੀਤਾ ਹੋਇਆ ਹੈ। ਜੀ ਇੰਡੀਆ may project confidence through rhetoric, but anxiety is visible in action. Diplomatic isolation, silence in front of global power shifts, strained relations with neighbors, and an absence of moral courage on the world stage have produced sleepless nights. False pride combined with internal decay makes states most vulnerable. Guru Nanak identified this pattern centuries ago while witnessing Babur's invasion. False pride, confused faith, and failure to prepare for changing realities led to collapse. Today's actions shows little learning from that history. ਅੱਜ ਭਾਰਤ ਕਿੱਥੇ ਖੜਾ ਹੈ? ਜ਼ੁਬਾਨੀ ਕਲਾਮੀ ਜਮਾ ਖਰਚ ਕਰ ਰਹੇ ਨੇ ਪਰ ਘਬਰਾਏ ਹੋਏ ਨੇ, ਡਿਪਲੋਮੈਟਿਕਲੀ ਆਈਸੋਲੇਟ ਨੇ, ਦੁਨੀਆ ਦੇ ਸਾਹਮਣੇ ਜ਼ਲੀਲ ਹੋ ਰਹੇ ਨੇ, ਸਟੇਨਡ ਰਿਲੇਸ਼ਨਸ ਗੁਆਂਢੀਆਂ ਦੇ ਨਾਲ ਵੀ ਨੇ, ਕੋਈ ਅਖਲਾਕੀ ਕਰੇਜ ਨਹੀਂ ਹੈ, ਵਰਲਡ ਸਟੇਜ ਤੇ ਕੋਈ ਰੋਲ ਨਹੀਂ ਹੈ, ਜਿਹੜੀਆਂ ਸਲੀਪਲੈਸ ਨਾਈਟਸ ਨੇ ਪਰ ਝੂਠਾ ਪ੍ਰਾਈਡ ਇਹ ਲੈ ਕੇ ਤੁਰੇ ਹੋਏ ਨੇ। ਇਸੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਬਾਬਰ ਨੂੰ ਵੰਗਾਰਿਆ ਸੀ ਕਿ ਇਹ ਹਕੀਕਤ ਨਹੀਂ ਹੈ। ਔਰ ਇਸ ਅੱਜ ਦੇ ਇਹਨਾਂ ਦੇ ਐਕਸ਼ਨਸ ਤੋਂ ਲੱਗਦਾ ਵੀ ਇਹਨਾਂ ਨੇ ਕੁਝ ਵੀ ਜਿਹੜਾ ਹੈ ਉਹ ਸਿੱਖਿਆ ਨਹੀਂ ਹੈ। ਮੈਂ ਦੇਖ ਰਿਹਾ ਘੜੀ ਵੱਲ, ਪਹਿਲੇ ਸੈਗਮੈਂਟ ਦਾ ਜਿਹੜਾ ਕਾਫੀ ਪਾਰਟ ਹੈ ਉਹ ਅਸੀਂ ਡਿਸਕਸ ਕਰ ਲਿਆ ਇਸ ਲਿਖਤ ਦਾ। ਸੈਕੰਡ ਪਾਰਟ ਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਡਿਸਕਸ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।
ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਝਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। शुक्रवार 6 फरवरी सवेरे 10 वजे श्री अखंड पाठ साहिब आरंभ होणगे। ऐतवार 8 फरवरी सवेरे 9:30 वजे श्री अखंड पाठ साहिब दे भोग पाए जाणगे। ऐतवार नूं नकोदर साके दे शहीदां दी याद विच विशेष दीवान सजाया जावेगा, जिस विच पंथ प्रसिद्ध रागी, ढाडी, कथावाचक ਅਤੇ ਪੰਥਕ विद्वान हाज़रियां भरनगे। मुख बुलारे दे तौर ते सिख डॉक्टर अमरजीत सिंह जी विचारां दी सांझ पाउणगे। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਭਾਰਤ ਦੇ ਹਵਾਲੇ ਨਾਲ ਕਿ ਅਮਰੀਕਾ ਦਾ ਝੰਬਿਆ ਭਾਰਤ ਅਮਰੀਕਾ ਸਾਹਮਣੇ ਪੂਰੀ ਤਰ੍ਹਾਂ ਨਤਮਸਤਕ ਹੋ ਚੁੱਕਾ ਹੈ ਔਰ ਅਮਰੀਕਾ ਵੱਲੋਂ ਈਰਾਨ ਤੇ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਅਤੇ ਈਰਾਨ ਨਾਲ ਵਪਾਰ ਕਰਨ ਵਾਲਿਆਂ ਤੇ 25% ਵਾਧੂ ਟੈਰਿਫ ਦੀ ਧਮਕੀ ਨੇ ਭਾਰਤ ਨੂੰ ਉਸ ਚਾਬਹਾਰ ਪੋਰਟ ਤੋਂ ਵੀ ਪਾਸੇ ਕਰ ਦਿੱਤਾ ਹੈ। ਸੋ ਜਿਸ ਤੇ ਭਾਰਤ ਨੇ 12 ਕਰੋੜ ਡਾਲਰ ਖਰਚ ਕੀਤੇ ਹੋਏ ਹਨ। ਕਿੱਥੇ ਹੈ ਹੁਣ ਮੋਦੀ ਦਾ 56 ਇੰਚ ਸੀਨਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡਾ ਕੱਲ ਦਾ ਇੱਕ ਸੈਗਮੈਂਟ ਜਿਹੜਾ ਅਸੀਂ ਖਾਸ ਤੌਰ ਤੇ ਈਰਾਨ ਦੇ ਉੱਤੇ ਜਿਹੜਾ ਅਮਰੀਕੀ ਹਮਲੇ ਦਾ ਡਰ ਸੀ, ਵਕਤੀ ਤੌਰ ਦੇ ਉੱਤੇ ਉਸ ਦਾ ਟਲ ਜਾਣਾ ਉਸ ਤੇ ਕੀਤਾ ਸੀ, ਉਸ ਨੂੰ ਬਹੁਤ ਪਸੰਦ ਕੀਤਾ ਗਿਆ। ਹਾਲਾਂ ਜਦੋਂ ਅਸੀਂ ਪ੍ਰੋਗਰਾਮ ਕਰਦੇ ਹਾਂ, ਅਸੀਂ ਸਾਡੇ ਸਾਹਮਣੇ ਜਿੱਥੇ ਗਰਾਊਂਡ ਰਿਐਲਿਟੀ ਹੁੰਦੀ ਹੈ, ਜਿਹੜੇ ਤੱਥ ਨੇ ਜੋ ਕਿਸੇ ਪਾਸਿਓਂ ਨੈਰੇਟਿਵ ਆਉਂਦਾ, ਪਰ ਉਹਦੇ ਨਾਲ ਸਾਡਾ ਜੁੜਿਆ ਕਿਤੇ ਨਾ ਕਿਤੇ ਆਪਣਾ ਇੰਟਰਸਟ ਵੀ ਹੁੰਦਾ ਹੈ, ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗ ਰਹੀਆਂ ਹੁੰਦੀਆਂ ਕਿ ਵੀ ਇਖਲਾਕੀ ਤੌਰ ਦੇ ਉੱਤੇ ਗਲਤ ਨੇ, ਉਹ ਤੁਹਾਨੂੰ ਲੱਗਦਾ ਹੁੰਦਾ ਵੀ ਜੇ ਤੁਸੀਂ ਉਹਨਾਂ ਸਾਰਿਆਂ ਨੂੰ ਪੁਆਇੰਟ ਆਊਟ ਕਰੋ ਤਾਂ ਸ਼ਾਇਦ ਸਾਡੇ ਲਈ ਪੋਲੀਟੀਕਲੀ ਕਰੈਕਟ ਨਾ ਹੋਏ। ਇਹ ਵੀ ਇੱਕ ਬੈਲੈਂਸ ਰੱਖਣਾ ਪੈਂਦਾ। ਦੂਸਰੇ ਪਾਸੇ ਜਦੋਂ ਕਿਉਂਕਿ ਜਿੰਨੀ ਕੁ ਜਾਣਕਾਰੀ ਬਾਹਰ ਆਉਂਦੀ ਹੈ, ਉਹ ਜਦੋਂ ਅਸੀਂ ਨੈਰੇਟਿਵ ਦੀ ਲੜਾਈ ਦੀ ਗੱਲ ਕਰਦੇ ਹਾਂ ਜੋ ਈਰਾਨ ਦੇ ਅੰਦਰ ਚੱਲ ਰਿਹਾ ਹੈ, ਸਾਡੇ ਕੋਲ ਉਹਦੀ ਕੋਈ ਜਾਣਕਾਰੀ ਨਹੀਂ ਹੈ। ਬੰਦੇ ਪ੍ਰੋਟੈਸਟ ਹੋ ਰਹੇ ਨੇ, ਬੰਦਾ 2000 ਮਰਿਆ, 12000 ਮਰਿਆ, ਇੰਨਿਆਂ ਨੂੰ 800 ਨੂੰ ਐਗਜ਼ੀਕਿਊਟ ਕਰ ਦੇਣਾ ਸੀ, ਨਹੀਂ ਕਰਨਾ ਸੀ, ਕਿਉਂਕਿ ਇਹ ਸਾਰੀ ਹੀ ਜਿਹੜੀ ਹੈ ਉਹ ਪ੍ਰੋਪੇਗੈਂਡਾ ਵਾਰਫੇਅਰ ਹੈ ਔਰ ਨੈਰੇਟਿਵ ਦੀ ਲੜਾਈ ਹੈ। ਪਰ ਅਸੀਂ ਇਸ ਗੱਲ ਦੇ ਉੱਤੇ ਜੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਕੀਕਤ ਤੱਕ ਪਹੁੰਚਣ ਦਾ ਯਤਨ ਹੋਏ, ਅਸੀਂ ਜਿਹੜਾ ਉਸ ਨੂੰ ਆਪਣੇ ਖਿੱਤੇ ਦੇ ਇੰਟਰਸਟ ਨੂੰ ਵੀ ਵਾਚ ਕਰਦੇ ਹਾਂ, ਕੌਮੀ ਇੰਟਰਸਟ ਨੂੰ ਵੀ ਵਾਚ ਕਰਦੇ ਹਾਂ ਔਰ ਜ਼ਾਹਰਾ ਤੌਰ ਦੇ ਉੱਤੇ ਕਿਉਂਕਿ ਅਸੀਂ ਜਿਸ ਮੁਲਕ 'ਚ ਬੈਠੇ ਹਾਂ, ਜਿਨ੍ਹਾਂ ਨੇ ਸਾਨੂੰ ਕਹਿਣ ਦੀ ਆਜ਼ਾਦੀ ਦਿੱਤੀ ਹੈ, ਫਰੀडम ਆਫ ਐਕਸਪ੍ਰੈਸ਼ਨ ਹੈ, ਅਸੀਂ ਜਿਹੜਾ ਉਸ ਦੇ ਨਾਲ ਵੀ ਸਾਡੀ ਲਾਇਲਟੀ ਹੈ। ਔਰ ਇਹ ਸਾਰੇ ਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਮੁੱਦੇ ਦੇ ਉੱਤੇ ਤੁਸੀਂ ਠੀਕ ਜਾਂ ਗਲਤ ਹੀ ਜਿਹੜਾ ਉਹ ਲਾਈਨ ਖਿੱਚਣੀ ਹੁੰਦੀ ਹੈ। ਕੁਝ ਚੀਜ਼ਾਂ ਦੇ ਉੱਤੇ ਸਾਇਲੈਂਸ ਵੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਉਹ ਇੱਕ ਜ਼ੁਬਾਨ ਬਣ ਜਾਂਦੀ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਈਰਾਨ ਦੇ ਨਾਲ ਔਰ ਈਰਾਨ ਦੇ ਲੋਕਾਂ ਦੇ ਨਾਲ ਜਾਂ ਉਹਨਾਂ ਦੀ ਤਬਾਹੀ ਨਾ ਹੋਏ, ਕਿਉਂਕਿ
ਜੇ ਅਮਰੀਕਾ ਜਾਂ ਦੂਸਰਾ ਅਸੀਂ ਜਿਵੇਂ ਜ਼ਿਕਰ ਕੀਤਾ ਸੀ, ਇਹ ਸਾਰੇ ਉੱਥੇ ਜਾ ਕੇ ਉਸ ਰਸਤੇ ਨੂੰ ਚੁਣਦੇ ਨੇ, ਔਰ ਈਰਾਨ ਮਰਦਾ ਕੀ ਨਹੀਂ ਕਰਦਾ ਜੋ ਉਹਨਾਂ ਦਾ ਫਰਦਰ ਜੇ ਉਹਨਾਂ ਦਾ ਇਹ ਸੀ ਕਿ ਜੇ ਅਸੀਂ ਗੱਲਬਾਤ ਲਈ ਤਿਆਰ ਹਾਂ ਪਰ ਜੰਗ ਲਈ ਵੀ ਤਿਆਰ ਹੈ, ਤੇ ਉਸ ਦੀ ਅਜੇ ਧਮਕੀਆਂ ਹੀ ਚੱਲ ਰਹੀਆਂ ਸੀ। ਤਾਂ ਅਸੀਂ ਦੇਖ ਰਹੇ ਸੀ ਕਿ ਆਇਲ ਪ੍ਰਾਈਸਿਸ ਕਿੱਥੇ ਚਲੇ ਗਏ, ਕਿਵੇਂ ਸਾਰਾ ਪਾਰਟ ਹੈ। ਆਲਰੇਡੀ ਇੰਨੀਆਂ ਸੈਂਕਸ਼ਨਸ ਉਹਨਾਂ ਦੇ ਉੱਤੇ ਲੱਗੀਆਂ ਹੋਈਆਂ ਨੇ, ਔਰ ਲੇਕਿਨ ਜਿਉਂ ਹੀ ਇਹ ਥੋੜਾ ਰਿਲੀਫ ਹੋਇਆ ਪ੍ਰੈਜ਼ੀਡੈਂਟ ਟਰੰਪ ਤੱਕ ਇਹ ਵੀ ਸਾਹਮਣੇ ਆਇਆ ਵੀ ਇਹ ਸਾਰੇ 'ਚ ਬਿਹਾਈਂਡ ਦਾ ਕਰਟਨ ਸਾਊਦੀ ਅਰੇਬੀਆ, ਟਰਕੀ ਔਰ ਪਾਕਿਸਤਾਨ ਇਹਨਾਂ ਨੇ ਰੋਲ ਅਦਾ ਕੀਤਾ ਹੈ। ਪ੍ਰੈਜ਼ੀਡੈਂਟ ਟਰੰਪ ਨੂੰ ਇਹ ਕਨਵੇ ਕੀਤਾ, ਸਾਊਦੀ ਅਰੇਬੀਆ ਨੇ ਵੀ ਫੋਰਸਫੁਲੀ, ਕਿਉਂਕਿ ਉਹਨਾਂ ਦੇ ਵੀ ਹਿੱਤ 'ਚ ਨਹੀਂ। ਉਹਨਾਂ ਨੇ ਕਿਹਾ ਜੀ ਸਾਰਾ ਮਿਡਲ ਈਸਟ ਦੇ ਵਿੱਚ ਜੋ ਕੁਝ ਹੁਣ ਚੱਲ ਰਿਹਾ, ਕਿਉਂਕਿ ਇੱਕ ਪਾਸੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਹੈ ਉਹ ਪੀਸ ਕਮਿਸ਼ਨ ਕਾਇਮ ਕੀਤਾ ਹੈ ਗਜ਼ਾ ਦੇ ਵਿੱਚ ਸੈਕੰਡ ਫੇਜ਼। ਹਾਲਾਂ ਇਜ਼ਰਾਈਲ ਧੱਜੀਆਂ ਉਡਾ ਰਿਹਾ, ਉਹ ਸਾਰੇ ਦੀਆਂ 1000 ਤੋਂ ਜ਼ਿਆਦਾ ਬੰਦੇ ਮਾਰ ਦਿੱਤੇ ਨੇ ਜਦੋਂ ਦਾ ਸੀਜ਼ ਫਾਇਰ ਹੈ। ਪਰ ਫਿਰ ਵੀ ਜੇ ਇਹ ਇੱਕ ਫਰਦਰ ਜੰਗ ਦੇ ਵਿੱਚ ਅਮਰੀਕਾ ਉਲਝ ਜਾਂਦਾ ਹੈ ਤੇ ਇਹ ਤਾਂ ਫਿਰ ਨਾਮੁਮਕਿਨ ਸੀ, ਫਿਰ ਤਾਂ ਪਤਾ ਨਹੀਂ ਕਿਹਨੇ ਕਿੱਧਰ ਨੂੰ ਜਾਣਾ ਸੀ। ਔਰ ਇਸ ਸਾਰੇ ਦੌਰ ਦੇ ਚੱਲਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦਾ ਰਵੱਈਆ, ਜਦੋਂ ਅਸੀਂ ਇੰਡੀਆ ਵਰਸਸ ਪਾਕਿਸਤਾਨ ਦੇਖਦੇ ਹਾਂ, ਇੰਡੀਆ ਸਿੰਪੈਥੈਟਿਕ ਰਿਹਾ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਾਲਾਂ ਅੱਜ ਹੀ ਸਾਡੇ ਵੀਰ ਨੇ ਐਸ ਸੁਰਿੰਦਰ UK ਤੋਂ ਉਹਨਾਂ ਦੇ ਨਾਲ ਲੰਬੀ ਚੌੜੀ ਗੁਫ਼ਤਗੂ ਇਹ ਸਾਰੇ ਤੇ ਹੋ ਰਹੀ ਸੀ। ਅਸੀਂ ਬਹੁਤ ਸਾਰੀਆਂ ਚੀਜ਼ਾਂ ਐਡਮਾਇਰ ਕਰਦੇ ਹਾਂ ਜੋ ਪਰਸ਼ੀਅਨ ਕਲਚਰ 'ਚੋਂ ਉਹਨਾਂ ਦੀ ਲੈਂਗੁਏਜ ਫਾਰਸੀ, ਸਿੱਖ ਰਾਜ ਵੇਲੇ ਵੀ ਸਰਕਾਰੇ ਖਾਲਸਾ ਜੀ ਵੇਲੇ ਵੀ ਫਾਰਸੀ ਸਟੇਟ ਲੈਂਗੁਏਜ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਅਸੀਂ ਫਿਰਦੌਸੀ ਦਾ ਹਵਾਲਾ ਦਿੱਤਾ, ਸ਼ੇਖ ਸਾਦੀ, ਮੌਲਾਨਾ ਰੂਮੀ, ਸ਼ਰਾਜ਼ੀ, ਇਹ ਬਹੁਤ ਵੱਡੇ ਚਿੰਤਕ ਔਰ ਦੂਸਰੇ ਹੋਏ ਨੇ। ਔਰ ਈਵਨ ਮਨਸੂਰ ਤੋਂ ਲੈ ਕੇ ਜਦੋਂ ਗੱਲ ਸ਼ੁਰੂ ਹੁੰਦੀ ਹੈ ਤਾਂ ਇੱਕ ਉਹਨਾਂ ਦਾ ਇੱਕ ਆਪਣੀ ਪ੍ਰਾਈਡ ਹਿਸਟਰੀ ਹੈ। ਔਰ 1979 ਤੋਂ ਬਾਅਦ ਜਦੋਂ ਕਿ ਉੱਥੇ ਆਇਤੁੱਲਾ ਖਮੀਨੀ ਔਰ ਦੂਸਰੇ ਆਏ, ਸਿੱਖਾਂ ਨੇ ਵੀ ਉੱਥੋਂ ਜਿਹੜਾ ਉਹ ਇੱਕ ਪਾਸੇ ਜਾਣਾ ਸ਼ੁਰੂ ਕੀਤਾ। ਨਹੀਂ ਤਾਂ ਜ਼ਾਹਿਦਾਨ ਦੇ ਨਾਲ ਜਾਂ ਪ੍ਰੀਵੀਅਸ ਰਜੀਮ ਤਹਿਰਾਨ ਦੇ ਵਿੱਚ ਅੱਜ ਵੀ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਹੈ। ਔਰ ਈਵਨ ਜਿਹੜੀ ਹੈ ਫਾਰਸੀ ਨਾਲ ਰਿਲੇਟਿਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਚੇਅਰ ਹੈ, ਵਿਜ਼ਿਟਿੰਗ ਪ੍ਰੋਫੈਸਰ, ਇੱਕ ਸਿੱਖ ਪ੍ਰੋਫੈਸਰ ਈਰਾਨ ਵੀ ਜਾਂਦੇ ਨੇ। ਔਰ ਹਮੇਸ਼ਾ ਉਹਨਾਂ ਦੀ ਦਿਲਚਸਪੀ ਜਿਹੜੀ ਹੈ ਵੀ ਸਿੱਖਾਂ ਦੇ ਨਾਲ ਕੋਈ ਇਸ ਕਿਸਮ ਦਾ ਕੋਈ ਟਕਰਾਅ ਦੀ ਲਾਈਨ ਨਹੀਂ ਹੈ। ਸਾਡੀ ਜ਼ੁਬਾਨ ਦੇ ਵਿੱਚ ਵੀ, ਪੰਜਾਬੀ ਦੇ ਵਿੱਚ ਵੀ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਉਹ ਫਾਰਸੀ ਓਰੀਜਨ ਦੇ ਨੇ। ਲੇਕਿਨ ਇਸ ਸਭ ਦੇ ਬਾਵਜੂਦ ਸਮਹਾਉ ਇਹ ਜਿਹੜੇ ਈਰਾਨ ਦਾ ਰਜੀਮ ਸੀ, ਖਾਸ ਤੌਰ 'ਤੇ ਜਿਹੜਾ 47 ਤੋਂ ਬਾਅਦ, ਕਿਉਂਕਿ ਉਹਨਾਂ ਦੀ ਇੱਕ ਆਪਣੀ ਹਿਸਟਰੀ ਹੈ, ਜਿਹੜਾ ਇਹ ਪਹਿਲਵੀ ਖਾਨਦਾਨ ਨੂੰ ਕਿਵੇਂ ਲਿਆਂਦਾ ਉਹਨਾਂ ਨੇ, ਜਾਂ ਡਾਕਟਰ ਮੁਸੱਦਕ ਜਿਹਨੇ 1953 ਦੇ ਵਿੱਚ ਇੱਕ ਤਬਦੀਲੀ ਲਿਆਂਦੀ ਜਿਹਨੂੰ ਸੋਸ਼ਲਿਸਟ ਜਾਂ ਕਮਿਊਨਿਸਟ ਕਿਹਾ ਜਾਂਦਾ ਸੀ, CIA ਨੇ ਕਿਵੇਂ ਕੂ ਕਰਕੇ ਉਹ ਸਾਰਾ ਬਦਲਿਆ ਔਰ ਫਿਰ ਉਹ ਰਜੀਮ ਲਿਆਂਦਾ ਜਿਨ੍ਹਾਂ ਨੇ ਦੋਹਾਂ ਹੱਥਾਂ ਨਾਲ ਲੁੱਟਿਆ ਰਜ਼ਾ ਪਹਿਲਵੀ। ਔਰ ਬਾਅਦ 'ਚ ਭਾਵੇਂ ਉਹਨੂੰ ਇਲਾਜ ਦੇ ਲਈ ਨਿਊਯਾਰਕ ਹੀ ਕਿਸੇ ਹਸਪਤਾਲ 'ਚ ਵੀ ਥਾਂ ਨਹੀਂ, ਧੱਕੇ ਖਾਂਦਾ, ਅਲਟੀਮੇਟਲੀ ਇਜਿਪਟ ਦੇ ਵਿੱਚ ਉਹ ਦਫਨ ਹੋਇਆ ਕਿਸੇ ਥਾਂ ਦੇ ਉੱਤੇ। ਹੁਣ ਉਸ ਸਾਰੇ ਦੇ ਬਾਵਜੂਦ ਈਰਾਨ ਦਾ ਭਾਰਤ ਦੇ ਨਾਲ ਇੱਕ ਖਾਸ ਰਿਸ਼ਤਾ, ਜਿਹੜਾ ਪੋਲੀਟੀਕਲੀ ਵੀ ਕਈ ਵਾਰ, ਕਿਉਂਕਿ ਪਾਕਿਸਤਾਨ ਨਾਲ ਜੇ ਥੋੜੀ ਬਹੁਤ ਹੌਸਟਿਲਿਟੀ ਹੈ ਤੇ ਉਹਨੂੰ ਲੱਗਦਾ ਸੀ ਜੀ ਇੰਡੀਆ ਨੂੰ ਚੱਕੋ। ਔਰ ਇਸ ਦੇ ਨਾਲ ਜਦੋਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਜਿਵੇਂ ਖੁੱਲ੍ਹ ਕੇ ਬਾਕੀਆਂ ਦੇ, ਇਹ ਨਹੀਂ ਹੈ ਵੀ ਈਰਾਨ ਨੇ ਕੋਈ ਇੰਡੀਆ ਦਾ ਉਹਦੇ 'ਤੇ ਹੱਥ ਮੰਨਿਆ, ਲੇਕਿਨ ਉਹਨਾਂ ਨੇ, ਈਰਾਨ ਨੇ, ਔਰ ਇਹੀ ਕਾਰਨ ਸੀ ਕਿ ਜਦੋਂ ਈਰਾਨ ਦੇ ਵਿੱਚ ਪਿਛਲੇ ਦਿਨਾਂ 'ਚ ਇਜ਼ਰਾਈਲ ਨੇ ਬਹੁਤ ਸਾਰੇ ਉਹਨਾਂ ਦੇ ਸਾਇੰਸਦਾਨ ਇੱਕੋ ਦਿਨ ਦੇ ਵਿੱਚ ਨਿਊਕਲੀਅਰ ਜਿਹੜੇ ਸੀ ਮਾਰੇ। ਔਰ ਇਹ ਸਾਹਮਣੇ ਆਇਆ ਕਿ ਭਾਈ ਉਸ ਤੋਂ ਬਾਅਦ ਇੰਡੀਅਨਸ ਵੀ ਐਗਜ਼ੀਕਿਊਟ ਹੋਏ, ਕਿਉਂਕਿ ਮੋਸਾਦ ਔਰ ਰਾਹ ਦੀ ਰਿਲੇਸ਼ਨਸ਼ਿਪ ਜਦੋਂ ਦੀ ਵਧੀ ਹੈ, ਇਹ ਜੁਆਇੰਟ ਇਹਨਾਂ ਦਾ ਐਕਸ਼ਨ ਈਰਾਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਇੰਡੀਅਨਸ ਨੇ ਜਿਹੜੀ ਆ ਮੋਸਾਦ ਦੇ ਨਾਲ ਉਹ ਰਲੇ ਹੋਏ ਨੇ। ਔਰ ਇਸ ਨਾਲ ਰਿਲੇਟਡ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਈਵਨ ਅਜੇ ਤਾਂ ਇਹ ਕ੍ਰਾਈਸਿਸ ਵਾਲਾ ਕੰਮ ਹੁਣ ਸ਼ੁਰੂ ਹੋਇਆ, ਪਿਛਲੇ 1 ਮਹੀਨੇ ਤੋਂ ਇੰਡੀਆ ਦੇ ਜਿਹੜੇ ਨੇ ਉਹ 18 ਤੋਂ ਜ਼ਿਆਦਾ ਜਿਹੜੇ ਸਮੁੰਦਰੀ ਸ਼ਿਪਸ ਦੇ ਵਿੱਚ ਕੰਮ ਕਰਨ ਵਾਲੇ ਨੇ ਉਹਨਾਂ ਨੇ ਫੜਿਆ ਹੋਇਆ, ਕਿਉਂਕਿ ਉਹਨਾਂ ਨੇ ਕਿਹਾ ਜੀ ਇਰਾਨੀਅਨ ਵਾਟਰਸ ਦੇ ਵਿੱਚ ਆਏ। ਔਰ ਉਸ ਦੇ ਉੱਤੇ ਈਵਨ ਦਿੱਲੀ ਹਾਈ ਕੋਰਟ ਨੇ ਸੈਂਟਰ ਨੂੰ ਕਿਹਾ, ਦਿੱਲੀ ਹਾਈ ਕੋਰਟ ਸੀਕ ਸੈਂਟਰਸ ਰਿਪਲਾਈ ਔਨ ਇਰਾਨਸ ਡਿਟੈਂਸ਼ਨ ਆਫ 16 ਇੰਡੀਅਨ ਸੀਫੇਅਰਰਸ। ਔਰ ਇਹ ਗੱਲ ਉਹਨਾਂ ਦੇ ਜਿਹੜੇ ਸੀਫੇਅਰਰਸ ਫੜੇ ਹੋਏ ਨੇ 18, ਉਹਨਾਂ ਦੇ ਘਰ ਵਾਲਿਆਂ ਨੇ ਕਿਹਾ ਜੀ ਸੈਂਟਰ ਗੌਰਮੈਂਟ
ਕੋਈ ਮਦਦ ਨਹੀਂ ਕਰ ਰਹੀ। ਔਰ ਇਹ ਵੀ ਸਾਹਮਣੇ ਆਇਆ ਸੀ ਕਿ ਪਿਛਲੇ ਉਸ ਐਕਸ਼ਨ ਤੋਂ ਬਾਅਦ ਕਿੰਨੇ ਇੰਡੀਅਨਸ ਨੂੰ ਵੀ ਉਹਨਾਂ ਨੇ ਐਗਜ਼ੀਕਿਊਟ ਕੀਤਾ ਸੀ ਜਿਹੜੇ ਮੋਸਾਦ ਦੇ ਏਜੰਟ ਦੇ ਤੌਰ ਤੇ ਜਾਣੇ ਜਾਂਦੇ ਸੀ। ਲੇਕਿਨ ਇਸ ਸਾਰੇ ਪੀਰੀਅਡ 'ਚ ਜਦੋਂ ਨੈਟੋ ਫੋਰਸਿਸ ਅਫਗਾਨਿਸਤਾਨ 'ਚ ਸਨ ਔਰ ਇੱਕ ਸਟੇਜ ਤੇ ਅਮਰੀਕਾ ਔਰ ਨੈਟੋ ਤੇ ਪਾਕਿਸਤਾਨ ਦੀ ਜਿਹੜੀ ਹੈ ਬਿਟਰਨੈਸ ਵਧੀ, ਕਿਉਂਕਿ ਸਪਲਾਈ ਲਾਈਨ ਜਿਹੜੇ ਟਰੂਪ ਉੱਥੇ ਫਸੇ ਹੋਏ ਨੇ ਉਹ ਲੈਂਡ ਲੌਕਡ ਸਟੇਟ ਹੈ ਅਫਗਾਨਿਸਤਾਨ, ਔਰ ਉਹ ਸਪਲਾਈ ਲਾਈਨ ਜਿਹੜੀ ਹੈ ਉਹ ਪਾਕਿਸਤਾਨ ਦੇ ਰਾਹੀਂ, ਉਹ ਚਮਨ ਰਾਹੀਂ ਹੈ ਜਾਂ ਦੂਸਰਾ ਉਹਨਾਂ ਦਾ ਬਾਰਡਰ ਹੈ। ਤੇ ਪਾਕਿਸਤਾਨ ਨੇ ਇੱਕ ਸਟੇਜ ਦੇ ਉੱਤੇ ਬੰਦ ਕਰਤਾ ਸੀ ਬਾਰਡਰ ਜਦੋਂ ਇਹਨਾਂ ਨੇ ਕੋਈ ਬੰਬਾਰੀ ਵਗੈਰਾ ਕੁਝ ਕੀਤੀ ਇਸ ਕਿਸਮ ਦਾ ਸੀ। ਉਦੋਂ ਜਿਹੜਾ ਅਮਰੀਕਾ ਨੂੰ ਲੱਗਾ ਕਿ ਕੋਈ ਆਲਟਰਨੇਟ ਰਾਊਟ ਵੀ ਚਾਹੀਦਾ, ਅਦਰਵਾਈਜ਼ ਤਾਂ ਸਪਲਾਈ ਲਾਈਨ ਅਫਗਾਨਿਸਤਾਨ ਨਾਲ ਹੈ ਨਹੀਂ। ਔਰ ਭਾਰਤ ਨੂੰ ਇਹ ਲੱਗਦਾ ਹੈ ਵੀ ਪਾਕਿਸਤਾਨ ਨੇ ਉਹਦਾ ਰਾਹ ਰੋਕਿਆ ਹੋਇਆ ਹੈ ਸੈਂਟਰਲ ਏਸ਼ੀਆ ਤੱਕ ਜਾਣ ਲਈ। ਭਾਰਤ ਵੀ ਚਾਹੁੰਦਾ ਸੀ ਕਿ ਵੀ ਕੋਈ ਨਾ ਕੋਈ ਰਾਹ ਨਿਕਲੇ। ਹਾਲਾਂਕਿ ਚਾਬਹਾਰ ਪੋਰਟ ਜਿਹੜੀ ਕਿ ਇਹਨਾਂ ਦੇ ਜਿਹੜਾ ਈਰਾਨ ਦੇ ਸਾਊਥ ਦੇ ਵਿੱਚ ਸਾਊਥ ਸ਼ੋਰ ਦੇ ਉੱਤੇ ਸਿਸਤਾਨ ਬਲੋਚਿਸਤਾਨ ਪ੍ਰਾਂਤ ਹੈ, ਉਸ ਦੇ ਵਿੱਚ ਇਹ ਸੁਣਦਿਆਂ 20 ਸਾਲ ਹੋ ਗਏ ਹੋਣੇ ਕਿ ਜੀ ਚਾਬਹਾਰ ਰਾਹੀਂ ਇਹ ਜੇ ਪੋਰਟ ਡਿਵੈਲਪ ਹੁੰਦੀ ਹੈ, ਇਸ ਰਾਹੀਂ ਪਾਕਿਸਤਾਨ ਨੂੰ ਬਾਈਪਾਸ ਕਰਕੇ ਸਿੱਧਾ ਅਫਗਾਨਿਸਤਾਨ ਦੇ ਨਾਲ ਟ੍ਰੇਡ ਹੋ ਸਕਦਾ ਹੈ। ਅਫਗਾਨਿਸਤਾਨ ਨਾਲ ਟ੍ਰੇਡ ਦਾ ਮਤਲਬ ਹੈ ਕਿ ਸੈਂਟਰਲ ਏਸ਼ੀਆ ਔਰ ਯੂਰਪ ਤੱਕ ਦਾ ਰਸਤਾ ਖੁੱਲ੍ਹ ਜਾਣਾ। ਹੁਣ ਕਿਉਂਕਿ ਈਰਾਨ ਦੇ ਉੱਤੇ 1979 'ਚ ਆਇਤੁੱਲਾ ਖਮੀਨੀ ਦੇ ਰੈਵੋਲੂਸ਼ਨ ਤੋਂ ਬਾਅਦ ਦੀਆਂ ਪਾਬੰਦੀਆਂ ਨੇ, ਲੇਕਿਨ ਉਹ ਪਾਬੰਦੀਆਂ 'ਚੋਂ ਭਾਰਤ ਜਿਹੜਾ ਉਹ ਨਿਕਲ ਜਾਂਦਾ ਰਿਹਾ, ਕਿਉਂਕਿ ਉਹਨੂੰ ਸੀ ਕਿ ਵੀ ਉਹਨੇ ਆਇਲ ਲੈਣਾ ਸਸਤਾ, ਇਹ ਉਹ। ਅਮਰੀਕਾ ਵੀ ਪਿਛਲੇ ਐਡਮਿਨਿਸਟ੍ਰੇਸ਼ਨ ਤਾਂ ਉਹਨੂੰ ਇਗਨੋਰ ਕਰਦੇ ਰਹੇ। ਬਾਈਡਨ ਦੇ ਵੇਲੇ ਜਿਵੇਂ ਯੂਕਰੇਨ ਦੀ ਵਾਰ 'ਚ ਵੀ ਰਸ਼ੀਆ ਦੇ ਨਾਲ ਹੈ ਤੇ ਰਸ਼ੀਆ ਤੋਂ ਆਇਲ ਵੀ ਖਰੀਦਦੇ ਸੀ, ਇਵੇਂ ਹੀ ਈਰਾਨ ਤੋਂ ਵੀ ਸੀ, ਹਾਲਾਂ ਪਾਬੰਦੀਆਂ ਲਾਗੂ ਸੀ। ਹੁਣ ਟਰੰਪ ਨੇ, ਕਿਉਂਕਿ ਜਿਹੜੀ ਪਹਿਲੀ ਟਰਮ ਸੀ ਟਰੰਪ ਦੀ, ਉਦੋਂ ਟਰੰਪ ਜ਼ਿਆਦਾ ਮਿਹਰਬਾਨ ਵੀ ਸੀ ਇੰਡੀਆ ਵੱਲ, ਮੋਦੀ ਵੱਲ, ਔਰ ਉਦੋਂ ਅਮਰੀਕਾ ਨੂੰ ਲੱਗਾ ਵੀ ਆਲਟਰਨੇਟ ਰਾਊਟ ਚਾਹੀਦਾ ਹੈ। ਇਸ ਲਈ ਇੰਡੀਆ ਨੂੰ ਐਗਜ਼ੈਂਪਟ ਕਰ ਦਿੱਤਾ ਹੈ ਕਿ ਵੀ ਉਹ ਠੀਕ ਹੈ, ਇਸ ਚਾਬਹਾਰ ਪੋਰਟ ਦੇ ਲਈ ਉਹ ਤਾਵਨ ਕਰ ਸਕਦਾ ਈਰਾਨ ਦੇ ਨਾਲ। ਔਰ ਅਮਰੀਕਾ ਨੂੰ ਸੀ ਵੀ ਇਸ ਹਵਾਲੇ ਨਾਲ ਕੱਲ੍ਹ ਨੂੰ ਜਿਹੜੀ ਹੈ ਉਹਦੀ ਆਪਣੀ ਸਪਲਾਈ ਲਾਈਨ ਵੀ ਜੇ ਇੰਡੀਆ ਦੇ ਨਾਲ ਤਾਂ ਰਿਲੇਸ਼ਨਸ਼ਿਪ ਠੀਕ ਹੈ ਔਰ ਉਸ ਦੇ ਰਾਹੀਂ ਉਹ ਹੋਏਗੀ, ਉਹਦੇ ਤੱਕ ਜਿਹੜੀ ਇਹ ਚੀਜ਼ ਪਹੁੰਚੇਗੀ। ਇਹ ਨਾ ਹੋਏ ਕਿ ਅਫਗਾਨਿਸਤਾਨ 'ਚ ਜਿਹੜੀ ਅਮਰੀਕਨ ਫਸੇ ਹੋਏ ਨੇ ਜਾਂ ਨੈਟੋ ਵਾਲੇ ਉਹ ਕੱਟ ਆਫ ਹੋ ਜਾਣ। ਸੋ ਉਹ ਐਗਜ਼ੈਂਪਸ਼ਨ ਨੂੰ ਇਹ ਇੰਜੋਏ ਕਰਦੇ ਰਹੇ। ਪਰ ਸੈਕੰਡ ਟਰਮ ਵਾਲਾ ਟਰੰਪ ਜਿਹੜਾ ਹੈ, ਜਿਹਨੇ ਜਿਹੜੀ ਹੈ ਉਹ ਜਨਵਰੀ 2025 ਤੋਂ ਆਪਣਾ ਟਰਮ ਸ਼ੁਰੂ ਕੀਤੀ, ਸਖਤੀ, ਸੈਂਕਸ਼ਨਸ ਈਰਾਨ ਦੇ ਮੁੱਦੇ ਦੇ ਉੱਤੇ ਵੀ। ਔਰ ਹੁਣ ਤੋਂ 6 ਮਹੀਨੇ ਪਹਿਲਾਂ ਜਦੋਂ ਟਰੰਪ ਨੇ ਆਲਮੋਸਟ ਇੰਡੀਆ ਨੂੰ ਚਾਬਹਾਰ ਸਮੇਟਣ ਨੂੰ ਕਿਹਾ ਸੀ ਕਿ ਵੀ ਈਰਾਨ ਦੇ ਉੱਤੇ, ਤੇ ਇੰਡੀਆ ਨੇ 6 ਮਹੀਨੇ ਦਾ ਟਾਈਮ ਮੰਗਿਆ ਸੀ ਕਿ ਜੀ ਸਾਨੂੰ 6 ਮਹੀਨੇ ਦਾ ਟਾਈਮ ਦਿਓ, ਜਿਹੜਾ ਅਪ੍ਰੈਲ 'ਚ ਖਤਮ, ਕਿ ਜੀ ਅਸੀਂ ਸਮੇਟਣਾ। ਹੁਣ ਜਿਹੜੀਆਂ ਖਬਰਾਂ ਸਾਰੇ ਪਾਸੇ ਨੇ ਔਰ ਇੰਡੀਆ ਦੀ ਹੋਮ ਮਿਨਿਸਟਰੀ ਜਿਹੜੀ ਹੈ ਔਰ ਫੋਰਨ ਮਿਨਿਸਟਰੀ ਉਹ ਵੀ ਐਕਸਪਲੇਨੇਸ਼ਨਸ ਦੇ ਰਹੇ ਨੇ, ਕਿਉਂਕਿ ਉਹ ਮੁੱਕ ਰਹੀ ਹੈ ਪਾਰਟ। ਹੁਣ 125 ਕਰੋੜ ਦੀ ਆਲਰੇਡੀ ਇੰਡੀਆ ਦੀ ਇਨਵੈਸਟਮੈਂਟ ਚਾਬਹਾਰ ਪੋਰਟ ਤੇ ਹੋਈ ਹੈ। ਔਰ ਹੁਣ ਉਹਨਾਂ ਦੀ ਜਿਹੜੀ ਫੋਰਨ ਮਿਨਿਸਟਰੀ ਹੈ ਉਹ ਉਹਨਾਂ ਦਾ ਸਪੋਕਸਪਰਸਨ ਮੀਡੀਆ ਨੂੰ ਬਰੀਫ ਕਰ ਰਿਹਾ ਹੈ ਕਿ ਟਾਕਸ ਔਨ ਚਾਬਹਾਰ ਵਿਲ ਕੰਟੀਨਿਊ ਵਿਦ US ਐਂਡ Iran, India. Officials refute media reports claiming India is shutting its operations soon due to US sanctions. Note that the US sanctions waiver is valid till April 26. Ministry of External Affairs is expected to meet US Secretary of State next month. ਹੁਣ ਇੰਡੀਆ ਇਹਨੂੰ ਡਿਨਾਈ ਕਰ ਰਿਹਾ ਕਿ ਨਹੀਂ ਜੀ ਅਸੀਂ ਨਹੀਂ, ਲੇਕਿਨ ਇਹ ਉਹਨਾਂ ਦੀ ਪ੍ਰੋਮੀਨੈਂਟ ਜਿਹੜੀ ਅਖਬਾਰ ਹੈ ਇੰਟਰਨੈਸ਼ਨਲ ਦੀ ਇਕਨੋਮਿਕ ਟਾਈਮਸ, ਉਹਨੇ ਇਹ ਇੰਕਸ਼ਾਫ ਕੀਤਾ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਈਰਾਨ ਦੇ ਨਾਲ ਭਾਰਤ ਦੀ ਚਾਬਹਾਰ ਬੰਦਰਗਾਹ ਨੂੰ ਲੈ ਕੇ ਇੱਕ ਡੈਕੇਡ ਪੁਰਾਣੀ, ਇੱਕ ਦਸ਼ਕ ਪੁਰਾਣੀ ਉਤਾਰ ਚੜਾਅ ਦੀ ਭਾਗੀਦਾਰੀ ਸੀ, ਉਹ ਹੁਣ ਖਤਮ ਹੁੰਦੀ ਦਿਸ ਰਹੀ ਹੈ। ਉਹਦੀ ਵਜ੍ਹਾ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 12 ਜਨਵਰੀ ਨੂੰ ਕਿਹਾ ਕਿ ਜਿਹੜਾ ਵੀ ਦੇਸ਼ ਈਰਾਨ ਦੇ ਨਾਲ ਕਾਰੋਬਾਰ ਕਰੇਗਾ ਉਸ ਨਾਲ ਅਮਰੀਕਾ ਦੇ ਵਪਾਰ ਦੇ ਨਾਲ ਜਿਹੜਾ 25% ਐਕਸਟਰਾ ਟੈਰਿਫ ਉਹ ਲਾਉਣਗੇ। ਔਰ ਅਮਰੀਕਾ ਨੇ ਈਰਾਨ ਤੇ 29 ਸਤੰਬਰ 2025 ਨੂੰ ਐਡੀਸ਼ਨਲ ਜਿਹੜੀਆਂ ਨੇ ਰੈਸਟ੍ਰਿਕਸ਼ਨ ਲਾਈਆਂ ਸੀ ਔਰ ਹੁਣ ਜਿਹੜਾ ਇਹ ਅਪ੍ਰੈਲ ਦੇ ਮਹੀਨੇ ਤੱਕ ਜਿਹੜਾ ਉਹ ਈਵਨ ਭਾਰਤ ਨੂੰ ਉੱਥੋਂ ਸਭ ਕੁਝ ਆਪਣਾ ਜਿਹੜਾ ਉਹ
ਸਾਰਾ ਜਿਹਨੂੰ ਕੀ ਕਹਿੰਦੇ ਨੇ ਦੌਰੀ ਡੰਡਾ ਉਹ ਚੁੱਕਣਾ ਪਏਗਾ। ਔਰ ਇਹਦੇ ਤੇ ਉਹਨੇ ਰਣਧੀਰ ਜਸਵਾਲ ਜਿਹੜਾ ਭਾਰਤੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ, ਉਹਨੇ ਕਿਹਾ ਜੀ ਇਹ ਜਿਹੜਾ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਹਾਂ ਔਰ ਇਹ ਸਾਰੇ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਫੋਰਨ ਸੈਕਟਰੀ ਨੂੰ ਮਿਲਣਾ ਅਮਰੀਕਾ ਦੇ, ਔਰ ਇਹ ਰਿਪੋਰਟ ਬਿਲਕੁਲ ਠੀਕ ਨਹੀਂ ਕਹੀ ਜਾ ਸਕਦੀ। ਹੁਣ ਇਹ ਇਕਨੋਮਿਕ ਟਾਈਮਸ ਕਹਿ ਰਹੀ ਹੈ ਕਿ ਭਾਈ ਇੰਡੀਆ ਨੇ ਜਿਹੜੇ 12 ਕਰੋੜ ਇਨਵੈਸਟ ਕੀਤੇ ਉਹ ਵੀ ਸਾਰੇ ਫਜ਼ੂਲ ਜਾ ਰਹੇ ਨੇ, ਤੇ ਹੁਣ ਜਿਹੜਾ ਜਦੋਂ ਦੁਬਾਰਾ ਪਾਬੰਦੀਆਂ ਲੱਗੀਆਂ ਤੇ ਫੰਡ ਟ੍ਰਾਂਸਫਰ ਮੁਸ਼ਕਲ ਹੋ ਗਿਆ ਸੀ, ਇਸ ਲਈ ਪਾਬੰਦੀਆਂ ਲਾਗੂ ਹੋਣ ਤੋਂ ਪਹਿਲਾਂ ਹੀ ਇੰਡੀਆ ਜਿਹੜਾ ਹੈ ਉਹ ਈਰਾਨ ਨੂੰ ਫੰਡ ਟ੍ਰਾਂਸਫਰ ਕਰ ਚੁੱਕਾ ਹੈ। ਔਰ ਹੁਣ ਭਾਰਤ ਜਿਹੜਾ ਹੈ ਇਹ ਮਨੀ ਲੂਜ਼ ਕਰੇਗਾ, ਕਿਉਂਕਿ ਈਰਾਨ ਦੀ ਸਰਕਾਰ ਲੌਂਗ ਟਰਮ ਐਗਰੀਮੈਂਟ ਦੇ ਤਹਿਤ ਭਾਰਤ ਵੱਲੋਂ ਟ੍ਰਾਂਸਫਰ ਕੀਤੇ ਫੰਡ ਨੂੰ ਕਿਸੇ ਵੀ ਤਰੀਕੇ ਦੇ ਨਾਲ ਵਰਤ ਸਕਦੀ ਹੈ। ਹੁਣ ਇਸੇ ਡਿਟੇਲ 'ਚ ਉਹਨਾਂ ਨੇ ਕਿਹਾ ਕਿ ਜੀ ਭਾਰਤ ਨੇ ਲੱਖਾਂ ਡਾਲਰ ਇਹਦੇ 'ਤੇ ਖਰਚ ਕੀਤੇ ਨੇ ਚਾਹ ਬਹਾਰ ਦੇ ਉੱਤੇ, ਔਰ ਇਸ ਮੁੱਦੇ ਤੋਂ ਉੱਤੇ ਈਵਨ ਕਾਂਗਰਸ ਪਾਰਟੀ ਨੇ ਵੀ ਇਹਨੂੰ ਚੈਲੰਜ ਕੀਤਾ ਮੋਦੀ ਨੂੰ ਕਿ ਨਰਿੰਦਰ ਮੋਦੀ ਨੇ ਟਰੰਪ ਦੇ ਅੱਗੇ ਸਰੈਂਡਰ ਕਰ ਦਿੱਤਾ ਹੈ, ਚਾਹ ਬਹਾਰ ਪੋਰਟ ਦਾ ਕੰਟਰੋਲ ਛੱਡ ਦਿੱਤਾ ਹੈ। 120 ਮਿਲੀਅਨ ਡਾਲਰ ਇਸ ਪ੍ਰੋਜੈਕਟ ਦੇ ਉੱਤੇ ਭਾਰਤ ਨੇ ਲਾਏ ਸੀ, ਲੇਕਿਨ ਟਰੰਪ ਦੇ ਡਰ ਨਾਲ ਮੋਦੀ ਨੇ ਜਿਹੜਾ ਉਹ ਬਿਲਕੁਲ ਸਰੈਂਡਰ ਕੀਤਾ ਔਰ ਭਾਰਤ ਦਾ ਸਭ ਕੁਝ ਬਰਬਾਦ ਹੋ ਰਿਹਾ। ਤਾਂ ਉਹਨੇ ਕਿਹਾ ਕਿ ਜੀ ਜਦੋਂ ਇਹ ਐਗਰੀਮੈਂਟ ਹੋਇਆ ਸੀ ਚਾਹ ਬਹਾਰ ਦਾ ਈਰਾਨ ਦੇ ਨਾਲ, ਉਦੋਂ ਮੋਦੀ ਨੇ ਕਿਹਾ ਸੀ ਕਿ ਇਕੋਨਮੀ ਨਾਲ ਜੁੜਿਆ ਹੈ, ਬਹੁਤ ਵੱਡਾ ਕੰਮ ਹੋਇਆ ਹੈ, ਬਹੁਤ ਵੱਡੀ ਕਾਮਯਾਬੀ ਹੈ। ਤੇ ਹੁਣ ਜਦੋਂ ਕਿ ਚਾਹ ਬਹਾਰ ਪੋਰਟ ਦਾ ਕੰਟਰੋਲ ਛੱਡ ਦਿੱਤਾ ਹੈ ਤੇ ਹੁਣ ਮੂੰਹ ਸੀਤਾ ਹੋਇਆ। ਫਿਰ ਇਹ ਹੈ ਕਿ ਚਾਹ ਬਹਾਰ ਕੋਈ ਆਮ ਬੰਦਰਗਾਹ ਨਹੀਂ ਹੈ, ਇਹ ਭਾਰਤ ਨੂੰ ਅਫਗਾਨਿਸਤਾਨ ਤੇ ਸੈਂਟਰਲ ਏਸ਼ੀਆ ਦੇ ਨਾਲ ਇੱਕ ਅਹਿਮ ਤੇ ਸਿੱਧਾ ਸਮੁੰਦਰੀ ਰਸਤਾ ਦਿੰਦਾ ਹੈ ਜਿਹੜਾ ਪਾਕਿਸਤਾਨ ਨੂੰ ਬਾਈਪਾਸ ਕਰਦਾ ਹੈ। ਔਰ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਵੀ ਇਹੀ ਮੁਕਾਬਲਾ ਕਰਦਾ ਸੀ। ਹੁਣ ਅਫਸੋਸ ਦੀ ਗੱਲ ਹੈ ਕਿ ਭਾਈ ਮੋਦੀ ਜਿਹੜਾ ਉਹ ਟਰੰਪ ਦੇ ਅੱਗੇ ਝੁਕ ਗਿਆ, ਦੇਸ਼ ਦਾ ਨੁਕਸਾਨ ਕਰਤਾ। ਔਰ ਭਾਰਤ ਦੀ ਵਿਦੇਸ਼ ਨੀਤੀ ਹੁਣ ਜਿਹੜੀ ਹੈ ਅਮਰੀਕਾ ਦਾ ਵਾਈਟ ਹਾਊਸ ਤੈਅ ਕਰ ਰਿਹਾ, ਔਰ ਇਹ ਸਾਰੇ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਭਾਈ ਇਹ ਮੋਦੀ ਬਿਲਕੁਲ ਇਹਨੇ ਜ਼ਬਾਨ ਬੰਦ ਕੀਤੀ ਹੋਈ ਹੈ, ਔਰ ਇਹ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਮਨੀ 120 ਮਿਲੀਅਨ ਕਰੰਟਲੀ, ਔਰ ਇਹ ਲੌਂਗ ਟਰਮ ਪ੍ਰੋਜੈਕਟ ਜਿਹਦੇ 'ਚੋਂ ਭਾਰਤ ਦਾ ਫਾਇਦਾ ਨਿਕਲਣਾ ਸੀ, ਇਹ ਜਾਂਦਾ ਲੱਗਾ। ਔਰ ਇਸ ਸਾਰੇ ਦੇ ਚਲਦਿਆਂ ਅਸੀਂ ਇਹ ਸਮਝਦੇ ਹਾਂ ਕਿ ਵਕਤੀ ਤੌਰ 'ਤੇ ਠਹਿਰਾਵ ਹੈ ਅਮਰੀਕਾ ਨੇ। ਔਰ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਈਵਨ ਜਿਵੇਂ ਮੈਂ ਕਿਹਾ ਵੀ ਸਾਊਦੀ ਅਰੇਬੀਆ, ਪਾਕਿਸਤਾਨ ਔਰ ਟਰਕੀ ਨੇ ਵੀ ਰੋਲ ਅਦਾ ਕੀਤਾ। ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਬੀਤੇ ਕੱਲ੍ਹ ਈਰਾਨ ਦੇ ਪ੍ਰੈਜ਼ੀਡੈਂਟ ਨੂੰ ਔਰ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਕਾਲ ਕਰਕੇ ਕਿਹਾ ਕਿ ਵੀ ਜੇ ਲੋੜ ਹੋਏ ਤੇ ਅਸੀਂ ਵਿਚੋਲਗੀ ਕਰ ਸਕਦੇ ਹਾਂ, ਮੀਡੀਏਸ਼ਨ। ਔਰ ਇਸੇ ਤਰ੍ਹਾਂ ਭਾਰਤ ਜਿਸ ਕਦਰ ਲੰਮਾ ਪਿਆ ਅਮਰੀਕਾ ਦੇ ਸਾਹਮਣੇ, ਈਵਨ ਉਸ ਦਾ ਹਿੰਦੂ ਦਾ ਐਡੀਟੋਰੀਅਲ ਵੀ ਔਨ ਮਿਊਟ ਔਨ ਦਾ US ਜਿਓਪੋਲੀਟੀਕਲ ਟਰਮੋਇਲ, ਇੰਡੀਆਜ਼ ਰਿਸਪੌਂਸ, ਕਿ ਬਈ ਬਿਲਕੁਲ ਮਿਊਟ ਦੇ ਉੱਤੇ ਇੰਡੀਆ ਚਲਾ ਗਿਆ। ਕੋਈ ਵੀ ਜਿਹੜਾ ਉਹਨਾਂ ਦਾ ਇਹਦੇ 'ਚ ਕੋਈ ਦਿਲਚਸਪੀ ਨਹੀਂ ਹੈ। ਇੰਨਾ ਕਿ ਇੰਡੀਆ ਨੇ ਕਿਹਾ ਜੀ ਹਾਂ ਅਸੀਂ ਈਰਾਨ ਦੇ ਨਾਲ ਵੀ ਕਰ ਰਹੇ ਹਾਂ, ਆਪਣੇ ਸਿਟੀਜ਼ਨਸ ਨੂੰ ਉੱਥੋਂ ਅਸੀਂ ਕੱਢਣ ਦੀ ਮੁਹਿੰਮ ਚਲਾ ਰਹੇ ਹਾਂ। ਹਾਲਾਂਕਿ ਈਰਾਨ ਦੇ ਹੱਕ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਵੱਡੇ ਪ੍ਰੋਟੈਸਟ ਹੋਏ ਨੇ। ਈਵਨ ਮਹਿਬੂਬਾ ਮੁਫਤੀ ਨੇ ਵੀ ਜਿਹੜਾ ਇਹ ਕਿਹਾ ਈਰਾਨ ਦੇ ਲੋਕਾਂ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਔਰ ਇਹ ਸਾਰਾ ਕੀਤਾ। ਸੋ ਇਹ ਚੱਲ ਰਿਹਾ, ਲੇਕਿਨ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ 56 ਇੰਚ ਦੀ ਚੌੜੀ ਛਾਤੀ, ਔਰ ਉਹ ਐਸ ਜੈਸ਼ੰਕਰ ਜਿਹੜਾ ਯੂਰਪ ਦੇ ਆ ਕੇ ਖਲੋ ਕੇ ਕਹਿੰਦਾ ਸੀ ਕਿ ਜੀ ਸਾਨੂੰ ਤੁਸੀਂ ਦੱਸੋਗੇ ਅਸੀਂ ਕੀ ਕਰ ਰਹੇ, ਅਸੀਂ ਸਟ੍ਰੈਟੇਜਿਕ ਇੰਡੀਪੈਂਡੈਂਸ ਔਰ ਆਟੋਨਮੀ ਔਰ ਫਲਾਣਾ ਤੇ ਟਿਮਕਾ। ਹੁਣ ਇਵੇਂ ਲੱਗਦਾ ਹੈ ਕਿ ਵੀ ਜਿਵੇਂ ਭਾਰਤ ਅਮਰੀਕਾ ਦਾ ਇੱਕ ਸੂਬਾ ਹੋਏ, ਅਮਰੀਕਨ ਪ੍ਰੈਜ਼ੀਡੈਂਟ ਇੱਕ ਦਬਕਾ ਮਾਰਦਾ, ਉਹ ਕਹਿੰਦਾ ਬੈਠੋ, ਉਹ ਲੰਮੇ ਪੈ ਜਾਂਦੇ ਨੇ, ਉਹ ਕਹਿੰਦੇ ਖੜੇ ਹੋ ਜਾਓ, ਤੇ ਉਹ ਅੱਡੀਆਂ ਵੀ ਜਿਹੜਾ ਪੰਜਾਂ ਪਾਰ ਹੋ ਜਾਂਦੇ ਨੇ ਕਿ ਵੀ ਇਹ ਨਾ ਲੱਗੇ ਵੀ ਅਸੀਂ ਚੰਗੀ ਤਰ੍ਹਾਂ ਖੜੇ ਨਹੀਂ ਹੋਏ। ਇਹ ਹੈ ਭਾਰਤ ਵਿਸ਼ਵ ਗੁਰੂ ਜੀ। ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਝਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ।
ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਸਿੱਖ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਹਰ ਪਲੇਟਫਾਰਮ ਤੇ ਜ਼ਹਿਰ ਉਗਲਿਆ ਜਾ ਰਿਹਾ ਹੈ। ਔਰ ਪਿਛਲੇ ਦਿਨੀ ਯੂਨਾਈਟਿਡ ਨੇਸ਼ਨਸ ਵਿੱਚ ਭਾਰਤ ਦੇ ਐਂਬੈਸਡਰ ਨੇ ਪਾਕਿਸਤਾਨ ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦਾ ਜਿਹੜਾ ਚੱਕਿਆ ਗਿਆ ਮੁੱਦਾ ਕੋਈ ਮਤਲਬ ਨਹੀਂ ਰੱਖਦਾ ਔਰ ਪਾਕਿਸਤਾਨ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕਲੌਜ਼ ਦੀ ਜਿਹੜੀ ਹੈ ਗਲਤ ਵਰਤੋਂ ਕਰਦਾ ਹੈ। ਔਰ ਦੂਸਰੇ ਪਾਸੇ ਭਾਰਤੀ ਖੁਫੀਆ ਏਜੰਸੀ ਜਿਹੜੀ ਹੈ ਪਹਾੜੇ ਦੇ ਟੱਟੂ ਬਲੋਚਾਂ ਤੋਂ ਆਜ਼ਾਦ ਬਲੋਚਿਸਤਾਨ ਦੀ ਮੰਗ ਕਰਵਾ ਰਹੇ ਹਨ ਔਰ ਇਹਨਾਂ ਢਾਈ ਟੋਟਲਾਂ ਨੂੰ ਇੰਡੀਅਨ ਮੀਡੀਆ ਵਿੱਚ ਵੀ ਪੂਰੀ ਤਰ੍ਹਾਂ ਪ੍ਰਮੋਟ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਰੋਜ਼ਾਨਾ ਟੌਪਿਕਸ 'ਚੋਂ ਇੱਕ ਟੌਪਿਕ ਜ਼ਰੂਰ ਹੁੰਦਾ ਹੈ ਜਿਹੜਾ ਪਾਕਿਸਤਾਨ ਪ੍ਰਤੀ ਭਾਰਤ ਦਾ ਕੀ ਰਵੱਈਆ ਹੈ। ਜ਼ਹਿਰ ਉਗਲਣਾ ਵੀ ਲਫ਼ਜ਼ ਕਈ ਵਾਰੀ ਲੱਗਦਾ ਕਿ ਵੀ ਇਹ ਸੀਮਤ ਇਹਦੇ ਮਤਲਬ ਨੇ, ਕਿਉਂਕਿ ਇਹ ਭਰੇ ਹੀ ਜ਼ਹਿਰ ਨਾਲ ਹੋਏ ਨੇ। ਪਾਕਿਸਤਾਨ ਨੂੰ ਕਦੇ ਵੀ 47 ਤੋਂ ਬਾਅਦ ਇਹਦੇ ਬਾਵਜੂਦ ਕਿ ਇਹ ਇੱਕ ਇੰਡੀਪੈਂਡੈਂਟ ਮੁਲਕ, ਦੁਨੀਆ ਦੀ ਵੱਡੀ ਜਿਹੜੀ ਹੈ ਫੌਜੀ ਤਾਕਤ ਔਰ ਡਿਪਲੋਮੈਟਿਕ ਤਾਕਤ ਦੇ ਤੌਰ ਤੇ ਵੀ ਹੁਣ ਉੱਭਰੀ ਹੈ, ਲੇਕਿਨ ਇਸ ਤੋਂ ਪਹਿਲਾਂ ਵੀ ਜੇ ਅਸੀਂ ਆਬਾਦੀ ਵਾਈਜ਼ ਵੀ ਦੇਖੀਏ ਜਾਂ ਦੁਨੀਆ ਦੇ ਇੱਕ ਵੱਡੇ ਮੁਲਕਾਂ, ਜਦੋਂ ਬੰਗਲਾਦੇਸ਼ ਵੀ ਪਾਕਿਸਤਾਨ ਦਾ ਹਿੱਸਾ ਸੀ, ਲੇਕਿਨ ਉਦੋਂ ਵੀ ਇਹਨਾਂ ਦੇ ਜਿਹੜੇ ਖੋਟੇ ਵਿਚਾਰ ਨੇ, ਇਹਨਾਂ ਦੀ ਜਿਹੜੀ ਥਾਟ ਪ੍ਰੋਸੈਸ ਹੈ, ਉਹਦੇ 'ਚ ਇਹਨਾਂ ਨੇ ਪਾਕਿਸਤਾਨ ਨੂੰ ਕਦੇ ਵੀ ਇੱਕ ਅੱਡ ਐਂਟੀਟੀ ਦੇ ਤੌਰ ਤੇ ਕਬੂਲਿਆ ਹੀ ਨਹੀਂ। ਔਰ ਇਹ ਅਖੰਡ ਭਾਰਤ ਦਾ ਸੁਪਨਾ ਬੇਸ਼ੱਕ ਰੂਲਰ ਕਲਾਸ ਉਸ ਵੇਲੇ ਕਾਂਗਰਸ ਦੀ ਵੀ ਹੋਏ, ਜੇ ਨਹਿਰੂ ਦਾ ਪੀਰੀਅਡ ਵੀ ਦੇਖੀਏ, ਹਾਲਾਂਕਿ ਨਹਿਰੂ ਕਹਿਣ ਨੂੰ ਬੜਾ ਸੈਕੂਲਰ ਔਰ ਆਦਰਸ਼ਵਾਦੀ ਤੇ ਦੂਜਾ ਤੀਜਾ, ਲੇਕਿਨ ਨਹਿਰੂ ਹੀ ਸੀ ਜਿਹੜਾ ਜੰਮੂ ਕਸ਼ਮੀਰ ਦਾ ਮੁੱਦਾ UN ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ। UN ਸਿਕਿਉਰਿਟੀ ਕਾਉਂਸਲ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਕੀਤਾ ਕਿ ਭਾਈ ਹਾਲਾਤ ਨਾਰਮਲ, ਦੋਨੋਂ ਪਾਸਿਓਂ ਫੌਜਾਂ ਹਟਾ ਕੇ ਲੋਕਾਂ ਤੋਂ ਪੁੱਛਿਆ ਜਾਏ ਵੀ ਲੋਕ ਕੀ ਚਾਹੁੰਦੇ ਨੇ। ਲੇਕਿਨ ਨਹਿਰੂ 48 ਤੋਂ ਲੈ ਕੇ 64 ਦੇ ਵਿੱਚ ਉਹਦੀ ਡੈਥ ਹੋਈ, ਆਲਮੋਸਟ 16 ਸਾਲ ਜਿਉਂਦਾ ਰਿਹਾ। ਲੇਕਿਨ ਉਹਨੇ ਈਵਨ ਲੇਟਰ ਔਨ ਪਹਿਲਾਂ ਜਿਹਨੂੰ ਸ਼ੇਖ ਅਬਦੁੱਲਾ ਨੂੰ ਇੱਕ ਵਹੀਕਲ ਦੇ ਤੌਰ ਤੇ ਇਸਤੇਮਾਲ ਕੀਤਾ ਤਾਂ ਕਿ ਜੰਮੂ ਕਸ਼ਮੀਰ ਪਾਕਿਸਤਾਨ ਨਾਲ ਇਲਹਾਕ ਨਾ ਕਰੇ, ਔਰ ਸ਼ੇਖ ਅਬਦੁੱਲਾ ਵੀ ਉਹਦਾ ਇੱਕ ਆਪਣਾ ਐਂਬੀਸ਼ਨ ਸੀ। ਉਹ ਇਹ ਸਮਝਦਾ ਸੀ ਕਿ ਵੀ ਉਹ ਤਾਂ ਨਹਿਰੂ ਦੇ ਸਟੇਚਰ ਦਾ ਬੜਾ ਵਧੀਆ ਜਿਹੜਾ ਹੈ, ਹਾਈਲੀ ਐਜੂਕੇਟਿਡ ਔਰ ਵਧੀਆ ਬੁਲਾਰਾ, ਉਹ ਤਾਂ ਨੈਸ਼ਨਲ ਲੈਵਲ ਦਾ ਲੀਡਰ ਹੈ। ਔਰ ਉਹਨੇ ਵੀ ਸੈਕੂਲਰਿਜ਼ਮ ਦਾ ਜਿਹੜਾ ਜਾਦੂ ਆਪਣੇ ਤੇ ਕਰਵਾਇਆ ਤੇ ਉਹਦੇ ਥੱਲੇ ਫਿਰ ਉਹਨੇ ਬਾਕੀਆਂ ਨੂੰ ਵੀ ਆਪਣੀ ਕੌਮ ਨੂੰ ਗੁੰਮਰਾਹ ਕੀਤਾ। ਜਿਵੇਂ ਸਾਡੀ ਅਕਾਲੀ ਲੀਡਰਸ਼ਿਪ, ਸਿੱਖ ਲੀਡਰਸ਼ਿਪ ਉਸ ਦੌਰ ਦੀ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ ਔਰ ਦੂਸਰੇ ਸਾਰੇ, ਇਹ ਜਿਹੜੇ ਨੇ ਇਹਨਾਂ ਦੇ ਕਾਂਗਰਸ ਦੀ ਸਪੈਲ ਦੇ ਥੱਲੇ ਆ ਕੇ ਇਹਨਾਂ ਨੇ ਆਪਣੇ ਅੱਡ ਮੁਲਕ ਦੀ ਗੱਲ ਕਰਨ ਦੀ ਥਾਂ ਅਲਟੀਮੇਟਲੀ ਜਿਹੜਾ ਭਾਰਤ ਦੇ ਨਾਲ ਇਲਹਾਕ ਦੀ ਲਾਈਨ ਨੂੰ ਚੁਣਿਆ। ਔਰ
ਉਸ ਅਬਦੁੱਲਾ ਨੂੰ ਵੀ ਨਹਿਰੂ ਨੇ ਥੋੜ੍ਹੀ ਦੇਰ ਬਾਅਦ ਹੀ, ਹਾਲਾਂ ਉਸ ਵੇਲੇ ਜੰਮੂ ਕਸ਼ਮੀਰ ਦਾ ਜਿਹੜਾ ਐਕਸੈਸ਼ਨ ਡਾਕੂਮੈਂਟ ਹੈ ਜਾਂ ਜਿਹਨੂੰ ਹਰੀ ਸਿੰਘ ਨਾਲ ਜੋੜਿਆ ਗਿਆ ਉਹ ਵੀ ਜਾਲੀ ਕਿਹਾ ਜਾਂਦਾ ਹੈ, ਲੇਕਿਨ ਜੰਮੂ ਕਸ਼ਮੀਰ ਦੀ ਇੱਕ ਆਪਣੀ ਹੋਂਦ, ਆਪਣਾ ਉਹਨਾਂ ਦਾ ਝੰਡਾ, ਆਪਣਾ ਰਾਸ਼ਟਰੀ ਗੀਤ, ਔਰ ਜਿਹੜਾ ਜੰਮੂ ਕਸ਼ਮੀਰ ਦਾ ਮੁਖੀ ਸੀ ਉਹਨੂੰ ਚੀਫ ਮਿਨਿਸਟਰ ਤਾਂ ਇਹਨਾਂ ਨੇ ਬਾਅਦ 'ਚ ਉਹਨੂੰ ਹੁਣ ਤਾਂ ਯੂਨੀਅਨ ਟੈਰੀਟਰੀ ਬਣਾ ਕੇ ਰੱਖਤਾ, ਉਹਨੂੰ ਸਦਰੇ ਰਿਆਸਤ ਐਜ਼ ਏ ਪ੍ਰੈਜ਼ੀਡੈਂਟ, ਔਰ ਉਹਨਾਂ ਦੀ ਆਪਣੀ ਕਨਸਟੀਟਿਊਐਂਟ ਅਸੈਂਬਲੀ, ਔਰ ਇਹ ਪਾਰਟ ਕੇ ਵੀ ਕੋਈ ਵੀ ਲਾਅ ਜਿਹੜੀ ਇੰਡੀਅਨ ਪਾਰਲੀਮੈਂਟ ਬਣਾਏਗੀ ਆਟੋਮੈਟਿਕਲੀ ਜੰਮੂ ਕਸ਼ਮੀਰ ਦੇ ਉੱਤੇ ਲਾਗੂ ਨਹੀਂ ਹੋਏਗਾ ਜਦੋਂ ਤੱਕ ਕਿ ਜੰਮੂ ਕਸ਼ਮੀਰ ਦੀ ਜਿਹੜੀ ਕਨਸਟੀਟਿਊਐਂਟ ਅਸੈਂਬਲੀ ਆ ਉਹਨੂੰ ਪਾਸ ਨਹੀਂ ਕਰਦੀ। ਸੋ ਇੰਨੇ ਹੱਕਾਂ ਦੇ ਨਾਲ ਵੀ ਜੰਮੂ ਕਸ਼ਮੀਰ ਨੂੰ ਜਿਹੜਾ ਹੈ ਉਹ ਨਹਿਰੂ ਨੇ ਚੱਲਣ ਨਹੀਂ ਦਿੱਤਾ, ਸ਼ੇਖ ਅਬਦੁੱਲਾ ਨੂੰ। ਔਰ ਜਦੋਂ ਅਸੀਂ ਐਮਨੈਸਟੀ ਇੰਟਰਨੈਸ਼ਨਲ ਜਿਹੜੀ 1960 'ਚ ਹੋਣ ਚਾਹੁੰਦੀ ਹੈ, ਉਸ ਨੇ ਜਿਹੜਾ ਪਹਿਲਾ ਪ੍ਰਿਜ਼ਨਰ ਆਫ ਕੌਂਸ਼ੀਅੰਸ ਬਣਾਇਆ ਸੀ ਉਹ ਸ਼ੇਖ ਅਬਦੁੱਲਾ ਨੂੰ ਬਣਾਇਆ ਸੀ। ਔਰ ਸ਼ੇਖ ਅਬਦੁੱਲਾ ਆਪਣੀ ਜ਼ਿੰਦਗੀ ਦੇ ਮੇਰਾ ਖਿਆਲ ਹੈ 14 ਤੋਂ 16 ਸਾਲ ਉਹ ਨਹਿਰੂ ਦੀਆਂ ਜੇਲ੍ਹਾਂ ਦੇ, ਨਹਿਰੂ ਔਰ ਬਾਅਦ 'ਚ ਇੰਦਰਾ ਗਾਂਧੀ ਨੇ ਉਹਨੂੰ ਐਨ ਜਦੋਂ ਉਹ ਸਰੈਂਡਰ 'ਤੇ ਆ ਗਿਆ ਫਿਰ ਬਾਹਰ ਕੱਢ ਕੇ ਸਮਝੌਤਾ ਕਰਕੇ ਇੱਕ ਵਾਰੀ ਉਹਨੂੰ ਜਿਹੜਾ ਉਹ ਪਾਵਰ ਵੱਲ ਕੀਤਾ, ਫਿਰ ਉਹਦਾ ਪੁੱਤਰ ਆ ਗਿਆ ਫਾਰੂਕ ਅਬਦੁੱਲਾ, ਫਿਰ ਉਮਰ ਅਬਦੁੱਲਾ ਆ ਗਿਆ। ਇਹ ਇੱਕ ਵੱਖਰੀ ਕਹਾਣੀ ਹੈ, ਲੇਕਿਨ ਇਹ ਤਾਂ ਇੱਕ ਟੈਕਨੀਕਲੀ ਫੈਕਟ ਹੈ ਕਿ UN ਦੇ ਵਿੱਚ ਜੇ ਕੋਈ ਸਭ ਤੋਂ ਪੈਂਡਿੰਗ ਕੋਈ ਇਸ਼ੂ ਹੈ UN ਦੀ ਆਪਣੀ ਹੋਣ ਤੋਂ ਬਾਅਦ ਦਾ, ਤੇ ਉਹ ਜੰਮੂ ਕਸ਼ਮੀਰ ਦਾ ਇਸ਼ੂ ਹੈ ਜਾਂ ਫਲਸਤੀਨ ਦਾ ਇਸ਼ੂ ਹੈ। ਹੁਣ ਜਦੋਂ ਵੀ, ਔਰ ਪਾਕਿਸਤਾਨ ਕਿਉਂਕਿ ਫਰੀਕ ਹੈ, ਇੱਕ ਪਾਰਟੀ ਹੈ, ਜਿਹੜਾ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨ ਔਰ ਉਸ ਤੋਂ ਬਾਅਦ 13-14 ਹੋਰ ਰੈਜ਼ੋਲੂਸ਼ਨ ਹੋਏ ਕਿ ਜੰਮੂ ਕਸ਼ਮੀਰ ਦੇ ਲੋਕ ਜਿਹੜੇ ਨੇ, ਜਿਸ ਜੰਮੂ ਕਸ਼ਮੀਰ ਦੇ ਵਿੱਚ ਲੱਦਾਖ ਵੀ ਸੀ ਜਿਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਹੈ, ਜਿਸ ਦੇ ਵਿੱਚ ਜਿਹੜਾ ਉਹ ਸਾਰਾ ਹਿੱਸਾ ਜਿਹੜਾ ਉਸ ਨੂੰ, ਹੁਣ ਤਾਂ ਉਹ ਜੰਮੂ ਨੂੰ ਵੀ ਅੱਡ ਸਟੇਟ ਬਣਾਉਣ ਨੂੰ ਫਿਰਦੇ ਨੇ ਜਿਵੇਂ ਉਮਰ ਅਬਦੁੱਲਾ ਨੇ ਕਿਹਾ। ਔਰ ਇਹਦੇ 'ਚ ਇਹ ਸੀ ਕਿ ਭਾਈ ਇਹ ਲੋਕ ਡਿਸਾਈਡ ਕਰਨਗੇ ਜਦੋਂ ਹਾਲਾਤ ਨਾਰਮਲ ਹੁੰਦੇ ਨੇ, UN ਦੇ ਆਸਪੀਸ਼ੀਅਸ ਦੇ ਥੱਲੇ ਫੌਜਾਂ ਦੋਨੋਂ ਵਿਦਡਰਾ ਹੋਣਗੀਆਂ ਕਿ ਜੰਮੂ ਕਸ਼ਮੀਰ ਦੇ ਲੋਕ ਭਾਰਤ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਜਾਂ ਪਾਕਿਸਤਾਨ ਨੂੰ। ਪਰ ਇੰਡੀਆ ਨੇ ਉੱਥੇ ਸ਼ੈਮ ਇਲੈਕਸ਼ਨਸ ਦੇ ਨਾਂ ਥੱਲੇ ਉੱਥੇ ਆਪਣੇ ਜਿਹੜੇ ਨੇ ਉਹ ਟੁੱਕੜ ਬੋਝ ਤਾਂ ਬਿਠਾਉਂਦੇ ਰਹੇ, ਜਿਵੇਂ ਇੱਕ ਪਾਸੇ ਅਬਦੁੱਲਾ ਟੱਬਰ ਆ ਗਿਆ ਔਰ ਇਸੇ ਤਰ੍ਹਾਂ ਦੂਸਰੇ ਵੀ। ਉਹਦੇ 'ਚ ਅਸੀਂ ਲੇਟਲੀ ਦੇਖਦੇ ਹਾਂ ਕਿ BJP ਦਾ ਨੇ ਆਪਣਾ ਡਿਪਟੀ ਚੀਫ ਮਿਨਿਸਟਰ ਬਣਾ ਕੇ ਮਹਿਬੂਬਾ ਮੁਫਤੀ PDP ਉਸ ਨੂੰ ਚੀਫ ਮਿਨਿਸਟਰ ਬਣਾਇਆ, ਔਰ ਉਹਦੇ ਪੀਰੀਅਡ 'ਚ ਫਿਰ ਇਹ ਜਿਹੜਾ ਸਾਰਾ 5 ਅਗਸਤ 2019 ਨੂੰ ਕਨਸਟੀਟਿਊਸ਼ਨਲ ਅਮੈਂਡਮੈਂਟ ਨੂੰ ਦੇ ਥੱਲੇ ਜੰਮੂ ਕਸ਼ਮੀਰ ਦਾ ਸਟੇਟਸ ਹੀ ਖਤਮ ਕਰਤਾ ਗਿਆ। ਹੁਣ ਪਾਕਿਸਤਾਨ ਦਾ ਮੋਰਲ, ਪੋਲੀਟੀਕਲ, ਕਨਸਟੀਟਿਊਸ਼ਨਲ ਰਾਈਟ ਹੈ ਕਿ ਉਸ ਪਲੇਟਫਾਰਮ ਦੇ ਉੱਤੇ ਜਿੱਥੇ ਕਿ ਜੰਮੂ ਕਸ਼ਮੀਰ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਮਤਾ ਹੈ, ਉਹਦੇ 'ਚ ਇਸ ਇਸ਼ੂ ਨੂੰ ਚੁੱਕੇ। ਹੁਣ UN ਦੇ ਸੈਸ਼ਨ ਦੇ ਵਿੱਚ ਜਿਹੜਾ ਸਿਕਿਉਰਿਟੀ ਕਾਉਂਸਲ ਦੇ ਪਿਛਲੇ ਦਿਨਾਂ 'ਚ ਜਿਹੜਾ ਪਾਕਿਸਤਾਨ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਯੂਨਾਈਟਿਡ ਨੇਸ਼ਨਸ ਐਂਬੈਸਡਰ ਆਸਮ ਇਫਤਕਾਰ ਅਹਿਮਦ, ਉਹਨਾਂ ਨੇ ਜਿਹੜਾ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇਸ ਇਸ਼ੂ ਨੂੰ ਚੁੱਕਿਆ ਔਰ ਉਹਦੇ 'ਚ ਜਿਹੜਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪਾਰਟ ਹੈ ਜੰਮੂ ਕਸ਼ਮੀਰ ਨੂੰ ਉਹਨਾਂ ਨੇ ਰੈਫਰ ਕੀਤਾ ਔਰ ਪਾਕਿਸਤਾਨ ਨੇ ਇਸ ਇਸ਼ੂ ਦੇ ਉੱਤੇ ਕਿਹਾ ਕਿ ਬਈ ਇਹ ਜਿਹੜਾ ਸਾਡੇ ਨਾਲ ਇਸ ਥਾਂ ਦੇ ਉੱਤੇ ਜੋ ਵਾਅਦਾ ਕੀਤਾ ਹੋਇਆ ਹੈ ਉਸ ਨੂੰ ਇਹ ਹਾਈਲਾਈਟ ਕਰਨ। ਔਰ ਸ਼ਾਇਦ ਉਹਨਾਂ ਦੇ ਸ਼ਬਦ ਸੀ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇਜ਼ ਅ ਫੰਡਾਮੈਂਟਲ ਪ੍ਰਿੰਸੀਪਲ ਐਨਸ਼ਰਾਈਨਡ ਇਨ ਦਾ UN ਚਾਰਟਰ। ਔਰ ਇਸ ਦੇ ਤਹਿਤ ਜੋ ਜੰਮੂ ਕਸ਼ਮੀਰ ਬਾਰੇ ਹੈ ਇਸ ਨੂੰ, ਇਸ ਦੇ ਉੱਤੇ ਜਿਹੜਾ ਉਹ ਕਾਰਵਾਈ ਕੀਤੀ ਜਾਏ। ਹੁਣ ਇਸ ਦੇ ਉੱਤੇ ਜ਼ਹਿਰ ਉਗਲਣਾ ਹੈ ਵੀ ਇੰਡੀਆ ਇੰਨਾ ਭੜਕਿਆ ਕਿ ਈਵਨ ਇਹਨਾਂ ਦੀ PTI ਏਜੰਸੀ ਨੇ ਹੈਡਲਾਈਨ ਬਣਾ ਕੇ ਦੁਨੀਆ ਭਰ 'ਚ ਖਬਰ ਛਾਇਆ ਕੀਤੀ, ਰਾਈਟ ਟੂ ਸੈਲਫ ਡਿਟਰਮੀਨੇਸ਼ਨ must not be abused to encourage secession. India slams Pakistan at UN. ਹੁਣ ਸਾਹਮਣੇ ਚਪੇੜ ਮਾਰੀ ਉਹਨਾਂ ਨੇ, ਜਿਵੇਂ ਸਲੈਪ ਹੁੰਦਾ ਕਿ ਵੀ ਉਹਨੂੰ ਕੰਡੈਮ ਕੀਤਾ ਪਾਕਿਸਤਾਨ ਨੂੰ ਕਿ ਜੀ ਇਹ ਪਾਕਿਸਤਾਨ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਕਲੌਜ਼ ਦੀ ਗੱਲ ਕਰਕੇ ਅਬਿਊਜ਼ ਕਰ ਰਿਹਾ ਹੈ ਉਸ ਨੂੰ, ਕਿਉਂਕਿ ਇਹਦੇ ਨਾਲ ਅਲਗਾਵਵਾਦ ਫੈਲਦਾ, ਸੈਸੈਸ਼ਨ ਹੁੰਦਾ ਅੱਡ ਹੋਣ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਬਾਰ-ਬਾਰ ਯੂਨਾਈਟਿਡ ਨੇਸ਼ਨਸ ਇਸ਼ੂ ਚੱਕਦੇ ਨੇ ਜਿਹੜਾ ਠੀਕ ਨਹੀਂ ਹੈ। ਔਰ ਜਿਹੜਾ ਇੰਡੀਆ ਦਾ ਐਂਬੈਸਡਰ ਹੈ UN ਦੇ ਵਿੱਚ, ਉਸ ਨੇ ਇਸ ਦੇ ਉੱਤੇ ਪੂਰਾ ਉਹਦਾ ਨਾਂ ਹੈ ਐਲਡਸ ਮੈਥਿਊ ਪਨੋਸ, ਇਹ ਕੋਈ ਈਸਾਈ ਲਿਆ ਕੇ ਬਿਠਾਇਆ ਲੱਗਦਾ। ਔਰ ਉਹਨੇ ਕਿਹਾ ਕਿ ਵੀ ਇਹਨੂੰ ਅਬਿਊਜ਼ ਕਰ ਰਿਹਾ ਪਾਕਿਸਤਾਨ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਨੂੰ ਦੇ ਕਲੌਜ਼ ਨੂੰ।
ਹੁਣ ਜਦੋਂ ਕਿ ਐਟ ਏ ਟਾਈਮ ਵੈਨ ਮੈਂਬਰ ਸਟੇਟਸ ਹੈਵ ਟੂ ਰਾਈਜ਼ beyond their narrow considerations, Pakistan continues to misuse all platforms and processes in the UN to drive their divisive agenda. ਪਹਿਲੀ ਗੱਲ ਤਾਂ divisive ਕਿਵੇਂ ਹੋਈ? UN Security Council ਦੇ resolution ਨੇ। ਸੈਕੰਡਲੀ ਇਹ UN ਚਾਰਟਰ ਦਾ ਹਿੱਸਾ ਹੈ ਔਰ ਇਹ ਜਿਹੜਾ ਜੇ ਹੁਣ ਤੁਸੀਂ ਨੈਗੇਟ ਹੀ ਕਰਨਾ, ਇੰਡੀਆ ਦਾ ਐਂਬੈਸਡਰ ਕਹਿ ਰਿਹਾ ਕਿ ਜੀ ਇਹ ਜਿਹੜਾ ਦਿਸ ਫੋਰਮ ਇਜ਼ ਨੋ ਐਕਸੈਪਸ਼ਨ ਈਦਰ, and Pakistan made an unwarranted reference to Union Territory of Jammu and Kashmir, an integral and inalienable part of India. ਜੀ ਪਾਕਿਸਤਾਨ ਨੇ ਉਸ ਯੂਨੀਅਨ ਟੈਰੀਟਰੀ ਜੰਮੂ ਕਸ਼ਮੀਰ ਦਾ ਜ਼ਿਕਰ ਕੀਤਾ ਜਿਹੜਾ ਭਾਰਤ ਦਾ ਅਟੂਟ ਅੰਗ ਹੈ ਔਰ ਅਸੀਂ ਇਸ ਸਾਰੇ ਨੂੰ ਦੀ ਕੰਡੈਮਨੇਸ਼ਨ ਕਰਦੇ ਹਾਂ ਔਰ ਇਹਦੇ ਲੰਬੀ ਚੌੜੀ ਖਬਰ ਉਹਨਾਂ ਨੇ ਬਣਾਈ ਹੋਈ ਹੈ। ਹੁਣ ਇਸੇ ਹੀ PTI ਦੀਆਂ ਖਬਰਾਂ 'ਚੋਂ ਜਦੋਂ ਤੁਸੀਂ ਦੇਖਦੇ ਹੋ ਕਿ ਇੰਡੀਅਨ ਮੀਡੀਆ ਇੱਕ ਪਾਸੇ ਤਾਂ ਜੰਮੂ ਕਸ਼ਮੀਰ ਦੀ ਜਿਹੜੀ ਲੈਜੀਟੀਮੇਟ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਹੈ, ਸਵੈ ਨਿਰਣੇ ਦਾ ਹੱਕ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਜਾਂ ਜਿਸ ਨੂੰ ਰਾਏ ਸ਼ੁਮਾਰੀ ਲਫ਼ਜ਼ ਪਲੇਬਸਾਈਟ ਦੀ ਵਰਡ ਇਸਤੇਮਾਲ ਕੀਤਾ ਜਾਂਦਾ ਸੀ ਇੱਕ ਜ਼ਮਾਨੇ 'ਚ। ਹੁਣ ਇੰਡੀਆ ਕੀ ਕਰ ਰਿਹਾ ਵੀ ਇੱਧਰੋਂ ਤਾਂ ਈਵਨ ਉਸ ਜੈਨੂਅਨ ਨੂੰ ਇਹ ਕਹਿ ਰਿਹਾ ਕਿ ਜੀ ਪਾਕਿਸਤਾਨ ਮਿਸਯੂਜ਼ ਕਰ ਰਿਹਾ, ਦੂਸਰੇ ਪਾਸੇ ਬਲੋਚਿਸਤਾਨ ਦੀ ਸੋ ਕਾਲਡ ਆਜ਼ਾਦੀ ਦੇ ਇਸ਼ੂ ਨੂੰ ਕਿਸ ਲੈਵਲ ਦੇ ਉੱਤੇ ਪ੍ਰਮੋਟ ਕਰ ਰਹੇ ਨੇ। ਤੁਸੀਂ ਦੇਖੋਗੇ ਕਿ ANI ਜਿਹੜੀ ਰਾਹ ਦੀ ਆਊਟਫਿਟ ਹੈ ਔਰ PTI ਤਾਂ ਇੱਕ ਪ੍ਰਿੰਟਿੰਗ 'ਚ ਹੀ ਆਉਂਦਾ, ANI ਵੀਡੀਓ ਔਰ ਕਿੰਨੇ ਹੀ ਹੋਰ ਇਹਨਾਂ ਦੇ ANI ਦੇ ਦਾ ਐਗਰੀਮੈਂਟ ਰਾਇਟਰ ਨਾਲ ਵੀ ਹੈ, ਦੂਜਿਆਂ ਨਾਲ ਵੀ ਹੈ। ਹੁਣ ਉਹਦੇ 'ਚ ਹੈਡਲਾਈਨ ਦੇ ਨਾਲ ਸੇਮ ਡੇਟ ਟਾਈਮ ਦੇ ਉੱਤੇ ਜਿਹੜੀ ਹੈ ਉਹ ਖਬਰ ਲੱਗੀ ਹੋਈ ਹੈ, Baloch American Congress President calls on Trump to recognize Balochistan as strategically important to US. ਹੁਣ ਔਰ ਇਹਨਾਂ ਨੂੰ ਕੋਈ ਮੁਸਲਮਾਨ ਵੀ ਨਹੀਂ ਲੱਭਿਆ ਨਾ ਵੜਾ, ਇਹਨਾਂ ਨੇ ਕਿਹਾ ਜੀ ਬਲੋਚ ਅਮਰੀਕਨ ਕਾਂਗਰਸ ਦਾ ਪ੍ਰੈਜ਼ੀਡੈਂਟ ਤਾਰਾ ਚੰਦ ਉਹਨੇ ਜਿਹੜਾ ਇੱਕ ਸਟੇਟਮੈਂਟ ਦੇ ਕੇ ਡੋਨਲਡ ਟਰੰਪ ਨੂੰ ਕਿਹਾ ਕਿ ਉਹ ਬਲੋਚਿਸਤਾਨ ਨੂੰ ਇੱਕ ਆਜ਼ਾਦ ਮੁਲਕ ਦੇ ਤੌਰ ਤੇ ਰੈਕਗਨਾਈਜ਼ ਕਰੇ ਕਿਉਂਕਿ ਅਮਰੀਕਾ ਦੇ ਲਈ ਉਹ ਸਟ੍ਰੈਟੇਜਿਕਲੀ ਇੰਪੋਰਟੈਂਟ ਹੈ ਜਿਸ ਤਰ੍ਹਾਂ ਗ੍ਰੀਨਲੈਂਡ ਇੰਪੋਰਟੈਂਟ ਹੈ। ਉਹ ਕਹਿੰਦਾ ਵੀ ਜਿਵੇਂ ਗ੍ਰੀਨਲੈਂਡ ਨੂੰ ਦੇ ਲਈ ਅਮਰੀਕਾ ਜਿਹੜਾ ਕੁਝ ਵੀ ਕਰਨ ਨੂੰ ਤਿਆਰ ਹੈ ਇਵੇਂ ਉਹ ਕਹੇ। ਉਹਨੇ ਫਿਰ ਉਹ ਕਹਿ ਰਿਹਾ ਕਿ ਪਾਕਿਸਤਾਨ ਵਿਦ ਚਾਈਨਾਜ਼ ਸਪੋਰਟ ਹੈਜ਼ ਆਕੂਪਾਈਡ ਬਲੋਚਿਸਤਾਨ ਐਂਡ ਹੈਜ਼ ਬਿਕਮ ਏ ਸਿਕਿਉਰਿਟੀ ਥ੍ਰੈਟ, ਕਿ ਵੀ ਇਹ ਇੱਕ ਸਿਕਿਉਰਿਟੀ ਥ੍ਰੈਟ ਹੈ। ਚੀਨ ਪਾਕਿਸਤਾਨ ਦਾ ਜੁਆਇੰਟ ਕਬਜ਼ਾ ਹੈ ਬਲੋਚਿਸਤਾਨ ਦੀ ਮਦਦ ਦੇ ਚੀਨ ਦੀ ਮਦਦ ਦੇ ਨਾਲ ਬਲੋਚਿਸਤਾਨ ਤੇ ਪਾਕਿਸਤਾਨ ਦਾ, ਔਰ ਪ੍ਰੈਜ਼ੀਡੈਂਟ ਟਰੰਪ ਜਿਹੜਾ ਉਹ ਬਲੋਚਿਸਤਾਨ ਨੂੰ ਰੈਕਗਨਾਈਜ਼ ਕਰੇ ਸਟ੍ਰੈਟੇਜਿਕਲੀ ਇੰਪੋਰਟੈਂਟ ਹੈ। ਔਰ ਇਹ ਜਿਹੜੀ ਹੈ ਬਲੋਚਿਸਤਾਨ ਦੀ ਕ੍ਰਿਟੀਕਲ ਜੀਓਪੋਲੀਟੀਕਲ ਲੋਕੇਸ਼ਨ ਹੈ, ਮੇਜਰ ਮਿਨਰਲ ਤੇ ਕੋਸਟਲ ਰਿਸੋਰਸਿਸ ਨੇ। ਇਹ ਅਮਰੀਕਾ ਨੂੰ ਕਹਿ ਰਿਹਾ ਕਿ ਤੁਸੀਂ ਜੇ ਗ੍ਰੀਨਲੈਂਡ ਤਾਂ ਲੈਣਾ ਹੀ ਹੈ ਈਵਨ ਇਹਨੂੰ ਵੀ ਲਓ, ਔਰ ਇਹ ਜਿਹੜਾ ਪਾਕਿਸਤਾਨ ਨੇ ਆਕੂਪਾਈ ਕੀਤਾ ਹੋਇਆ। ਔਰ ਵੈਸੇ ਵੀ ਇਹ ਹੁਣ ਤਾਰਾ ਚੰਦ ਕਹਿ ਰਿਹਾ ਬਲੋਚਿਸਤਾਨ's ਲੋਕੇਸ਼ਨ ਨੀਅਰ ਦਾ ਸਟ੍ਰੇਟ ਆਫ ਹਾਰਮੂਜ਼ also makes it extremely important for regional and global security. ਇਹ ਬਹੁਤ ਇੰਪੋਰਟੈਂਟ ਹੈ ਕਿ ਜੀ ਇਹ ਜਿਹੜਾ ਸਟੇਟ ਆਫ ਹਾਰਮੂਜ਼ ਦੇ ਨੇੜੇ ਹੈ ਔਰ ਇਹਨੂੰ ਪੂਰਾ ANI ਨੇ ਇਹਨੂੰ ਪੂਰਾ ਪ੍ਰਚਾਰਿਆ। ਫਿਰ ਬਲੋਚਿਸਤਾਨ ਦੇ ਗੁਣ ਗਾਏ ਹੋਏ ਨੇ ਕਿ ਜੀ ਬਲੋਚ ਲੋਕ ਜਿਹੜੇ ਨੇ ਉਹ ਐਂਸ਼ੀਅੰਟ ਨੇਸ਼ਨ ਹੈ, ਹਜ਼ਾਰਾਂ ਸਾਲਾਂ ਦਾ ਇਤਿਹਾਸ ਹੈ, ਬੜੇ ਸੈਕੂਲਰ ਨੇ, ਪ੍ਰੋਗਰੈਸਿਵ ਨੇ, ਓਪਨ ਮਾਈਂਡਡ ਨੇ, ਉਹ ਫਰੀडम ਚਾਹੁੰਦੇ ਨੇ ਔਰ ਪਾਕਿਸਤਾਨ ਉਹਨਾਂ ਨੂੰ ਦਬਾ ਰਿਹਾ। ਇੱਕ ਪਾਸੇ ਇਹ, ਦੂਸਰੇ ਪਾਸੇ ਇਹਨਾਂ ਦੀ ਫਿਰ ANI ਹੀ ਰਿਪੋਰਟ ਕਰ ਰਹੀ ਹੈ ਪਾਕਿਸਤਾਨ's ਮੀਡੀਆ ਮਸ਼ੀਨਰੀ ਟਰਨਸ ਵੈਪਨਾਈਜ਼ਡ ਐਜ਼ ਬਲੋਚ ਵੌਇਸਿਸ ਵਾਰਨ ਆਫ ਐਸਕੇਲੇਟਿੰਗ ਰਿਪਰੈਸ਼ਨ। ਇਹਦੇ 'ਚ ਉਹਨਾਂ ਨੇ ਜਿਹੜਾ ਸ਼ਾਰਪ ਡਿਨੰਸੀਏਸ਼ਨ ਸਟੇਟ ਪਾਲਿਸੀ, ਕੋਈ ਨਾਦੀਆ ਬਲੋਚ ਹੈ, ਇਹ ਸਿਸਟਰ ਹੈ ਕੋਈ ਜਿਹੜਾ ਉੱਥੇ ਕੈਦ 'ਚ ਹੈ ਬਲੋਚ ਜਾਂ ਕਿਸ਼ਤੀ ਕਮੇਟੀ ਦਾ ਲੀਡਰ ਮਹਾਰੰਗ ਬਲੋਚ ਉਹਦੀ ਭੈਣ ਹੈ। ਉਸ ਰਾਹੀਂ ਜਿਹੜਾ ਇਸ ਨੂੰ ਇਹਨਾਂ ਨੇ ਇੰਟਰਵਿਊ ਕੀਤਾ ਉਹਨੇ ਪਾਕਿਸਤਾਨੀ ਸਟੇਟ ਦੇ ਉੱਤੇ ਇਲਜ਼ਾਮ ਲਾਏ ਨੇ ਕਿ ਵੀ ਇਹ ਜਿਹੜੀ ਹੈ ਮੀਡੀਆ ਔਨਸਲੌਟ ਚੱਲ ਰਿਹਾ ਸਾਨੂੰ ਅੰਡਰਮਾਈਨ ਕਰਨ ਦੇ ਲਈ। ਸਟੇਟ ਜਿਹੜੀ ਹੈ ਉਹਨੇ ਮੀਡੀਆ ਪਲੇਟਫਾਰਮ ਨੂੰ ਇੱਕ ਟੂਲ ਬਣਾ ਦਿੱਤਾ ਹੈ ਸਾਇਲੈਂਸਿੰਗ ਹਿਊਮਨ ਰਾਈਟਸ ਐਕਟਿਵਿਜ਼ਮ ਐਂਡ ਸਟੂਡੈਂਟ ਮੋਬਿਲਾਈਜੇਸ਼ਨ ਅਕ੍ਰੋਸ ਬਲੋਚਿਸਤਾਨ। ਔਰ ਇਹ ਜਿਹੜਾ ਜੋ ਫੈਬਰੀਕੇਟਡ ਸਟੋਰੀਜ਼ ਪਾਕਿਸਤਾਨੀ ਮੀਡੀਆ ਦੇ ਰਿਹਾ, ਨਾਦੀਆ ਕਹਿ ਰਹੀ ਹੈ ਕਿ ਬਲੋਚਿਸਤਾਨ 'ਚ ਸੈਂਸਰਸ਼ਿਪ ਹੈ, ਕੋਈ ਨਵਾਂ ਫਿਨੋਮੀਨਾ ਨਹੀਂ ਹੈ, ਸਿਸਟੇਮੈਟਿਕ ਐਂਡ ਡੇਂਜਰਸ ਜਿਹੜੇ ਢੰਗ ਦੇ ਨਾਲ ਜਿਹੜਾ ਉੱਥੇ ਐਟਰੋਸਿਟੀਜ਼ ਹੋ ਰਹੀਆਂ ਔਰ ਜਿਹੜੀ ਸਟੇਟ ਵਾਇਲੈਂਸ ਇੰਟੈਂਸੀਫਾਈ ਕਰ ਦਿੱਤੀ ਗਈ ਹੈ।
ਔਰ ਜਿਹੜੀ ਸਟੇਟ ਹੈ ਉਹਦਾ ਟਾਈਟ ਕੰਟਰੋਲ ਹੈ ਟੈਲੀਵਿਜ਼ਨ ਤੇ ਪ੍ਰਿੰਟ ਮੀਡੀਆ ਤੇ। ਔਰ ਇਹ ਸਾਰੇ ਚੋਂ ਜਿਹੜਾ ਬਲੋਚ ਐਕਟਿਵਿਸਟ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਗਿਆ। ਔਰ ਇਹ ਸਾਰਾ ਹੁਣ ਇਹਨੂੰ ਵੀ 4 ਸਫ਼ੇ ਦੀ ਨਿਊਜ਼ ਇਹਦੇ ਨਾਲ 4 ਸਫ਼ੇ ਦੀ ਉਹ ਤਾਰਾ ਚੰਦ ਦੇ ਨਾਲ ਬਣਾ ਕੇ ਹੁਣ ਜਿਹੜਾ ਜੈਨੂਨ UN ਦੇ ਲੈਵਲ ਦੇ ਉੱਤੇ ਜੰਮੂ ਕਸ਼ਮੀਰ ਦਾ ਕੇਸ ਹੈ ਉਹਨੂੰ ਜੇ ਪਾਕਿਸਤਾਨ ਦਾ ਇਨਵੈਸਟਰ ਚੁੱਕਦਾ ਹੈ ਤੇ ਉਹਨਾਂ ਦੇ ਲਈ ਹਫੜਾ ਦਫੜੀ ਮਚਾ ਦਿੰਦੇ ਨੇ ਕਿ ਜੀ ਇਹ ਤਾਂ ਮਿਸਯੂਜ਼ ਹੋ ਰਿਹਾ। ਤੁਸੀਂ ਕੀ ਕਰ ਰਹੇ ਹੋ? ਅਜੇ ਅਸੀਂ ਵਿਦਨ ਇੰਡੀਆ ਜਿਹੜਾ ਉਹ ਮਾਈਨੋਰਿਟੀਜ਼ ਨਾਲ ਸਿੱਖਾਂ ਨਾਲ ਪੰਜਾਬ 'ਚ ਜਾਂ ਦੂਸਰਿਆਂ ਦੀ ਅਸੀਂ ਗੱਲ ਨਹੀਂ ਕਰ ਰਹੇ, ਅਸੀਂ ਤਾਂ ਇਸੇ ਹੀ ਦੀ ਗੱਲ ਕਰ ਰਹੇ ਹਾਂ। ਪਰ ਅਸੀਂ ਸਮਝਦੇ ਹਾਂ ਕਿ ਵੀ ਇਹ ਹੁਣ ਪਾਕਿਸਤਾਨ ਦੇ ਜਿਹੜੇ ਪਾਲਿਸੀ ਮੇਕਰ ਨੇ ਉਹਨਾਂ ਨੇ ਦੇਖਣਾ ਹੈ ਕਿ ਵੀ ਉਹਨਾਂ ਨੇ ਕਿਵੇਂ ਇੰਡੀਆ ਨੂੰ ਕਾਊਂਟਰ ਕਰਨਾ। ਔਰ ਇਹ ਪਾਕਿਸਤਾਨ ਦੇ ਲਈ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਜੇ ਉਹ ਖਾਲਿਸਤਾਨ ਦੀ ਮੂਵਮੈਂਟ, ਮਨੀਪੁਰ ਦੀ ਮੂਵਮੈਂਟ ਵਿਦਨ ਇੰਡੀਆ ਜੋ ਹੁੰਦਾ ਹੈ, ਹਾਲਾਂ ਪਾਕਿਸਤਾਨ ਦਾ ਕੋਈ ਵੀ ਐਂਬੈਸਡਰ ਜਾਂ ਜਿਹੜੀ ਉਹਨਾਂ ਦੀ UN ਜਨਰਲ ਅਸੈਂਬਲੀ ਹੁੰਦੀ ਆ ਉਹਦੇ 'ਚ ਉਹਨਾਂ ਨੇ ਅਦਰ ਦੈਨ ਜਿਹੜੇ ਕਸ਼ਮੀਰ ਦੇ ਇਸ਼ੂ ਦੇ ਬਾਕੀਆਂ ਦੀ ਗੱਲ ਨਹੀਂ ਕਰਦੇ। ਉਹ ਤਾਂ ਤੁਹਾਡੇ ਬਲੂਚਿਸਤਾਨ 'ਚ ਬੜੇ ਨੇ, ਉਹ ਤਾਂ ਸਿੰਧ ਦੇ ਵਿੱਚ ਬੜੇ ਹੋਏ ਨੇ, ਉਹ ਤਾਂ ਤਹਿਰੀਕੇ ਤਾਲਿਬਾਨ ਦੇ ਨਾਲ ਜੁੜੇ ਹੋਏ ਨੇ। ਸੋ ਐਟਲੀਸਟ ਪਾਕਿਸਤਾਨ ਦੇ ਵਿੱਚ ਵੀ ਇਹ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਵੀ ਉਹ ਇੰਡੀਆ ਨੂੰ ਤੁਸੀਂ ਉੱਥੇ ਹਿੱਟ ਕਰੋ ਜਿਹੜੀ ਉਹਨਾਂ ਦੀ ਜਿਹੜੀ ਹੈ ਉਹ ਵੀਕ ਬੋਨ ਹੈ। ਔਰ ਜੇ ਤੁਸੀਂ ਸਿਰਫ ਰਿਐਕਟਿਵ ਆਪਣਾ ਕਰਕੇ ਉਹਨਾਂ ਦੀਆਂ ਗਾੜਾਂ ਉਹਨਾਂ ਦਾ ਜ਼ਹਿਰ ਸੁਣ ਕੇ ਫਿਰ ਬਹਿ ਹੀ ਜਾਣਾ ਚੁੱਪ ਕਰਕੇ, ਤਾਂ ਫਿਰ ਲੱਗੇ ਰਹੋ ਜਿੱਥੇ ਹੈਗੇ ਹੋ ਉੱਥੇ। ਕੋ ਆਲਰੇਡੀ ਇੰਡੀਆ ਨੇ ਜੋ ਬਣਾਇਆ ਹੋਇਆ ਪ੍ਰੋਪੇਗੈਂਡਾ ਉਹ ਤਾਂ ਕਰੀ ਜਾਂਦੇ ਨੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਾਈਲੈਂਡ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਝਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। शुक्रवार 6 फरवरी सवेरे 10 ਵਜੇ श्री अखंड पाठ साहिब आरंभ होणगे। ਐਤਵਾਰ 8 फरवरी सवेरे 9:30 ਵਜੇ श्री अखंड पाठ साहिब ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਸਿੱਖ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਦੇ 4 ਪ੍ਰਮੁੱਖ ਬਰਾੜ ਜਿਹੜੇ ਨੇ ਸਿੱਖ ਆਗੂਆਂ ਨੇ ਬੀਜੇਪੀ ਵਿੱਚ ਸ਼ਮੂਲੀਅਤ ਕੀਤੀ ਹੈ। ਇਹਨਾਂ ਵਿੱਚੋਂ ਇੱਕ ਜਗਮੀਤ ਬਰਾੜ ਕਾਂਗਰਸ ਅਤੇ ਬਾਦਲ ਅਕਾਲੀ ਦਲ ਦਾ ਪ੍ਰਮੁੱਖ ਆਗੂ ਰਿਹਾ ਹੈ। ਕਿਸੇ ਵੇਲੇ ਇਹ ਸਿੱਖ ਫੈਡਰੇਸ਼ਨ ਨਾਲ ਜੁੜਿਆ ਹੋਇਆ ਸੀ ਔਰ ਇਹਨਾਂ ਪਹਾੜੇ ਦੇ ਟਟੂਆਂ ਨੂੰ ਬੀਜੇਪੀ ਰਾਹੀਂ ਸੱਤਾ ਮਾਨਣ ਦੀ ਹਵਸ ਹੈ, ਪਰ ਅਸਲ ਵਿੱਚ ਇਹ ਸਭ ਮੌਕਾ ਪ੍ਰਸਤ ਇੱਕ ਇੱਕ ਕਰਕੇ ਐਕਸਪੋਜ਼ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂ ਮੈਂ ਸ਼ਾਇਦ ਇਸ ਦਾ ਨੋਟਿਸ ਵੀ ਨਾ ਲੈਂਦਾ, ਖਬਰ ਤਾਂ ਮੈਂ ਦੇਖ ਲਈ ਸੀ। ਸਾਡੇ ਵੀਰ ਬਲਿੰਦਰ ਸਿੰਘ LA ਤੋਂ ਜਿਹੜੇ ਸਾਨੂੰ ਬਹੁਤ ਪਿਆਰ ਕਰਦੇ ਨੇ ਔਰ ਉਹਨਾਂ ਨੇ ਇਸ ਖਬਰ ਦੀ ਕਲਿੱਪ ਜਿਹੜੀ ਹੈ ਉਹ ਭੇਜੀ ਔਰ ਪੰਜਾਬੀ ਦੀ ਇੱਕ ਲਾਈਨ ਲਿਖੀ ਕਿ ਸਾਡੀ ਰੂਹ
ਅੰਬਰਾਂ ਤੱਕ ਰੋਈ। ਜ਼ਾਹਰ ਹੈ ਬੜਾ ਪਪੂਲਰ ਇਹ ਸ਼ੇਅਰ ਹੈ ਕਿ ਸੱਜਣਾ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ, ਲੋਕਾਂ ਮਾਰੇ ਪੱਥਰਾਂ ਦੀ ਸਾਨੂੰ ਪੀੜ ਰੱਤੀ ਨਾ ਹੋਈ। ਤੇ ਮੈਨੂੰ ਇਹ ਲੱਗਾ ਕਿ ਵੀ ਵਾਕਿਆ ਹੀ ਜੇ ਵੀਰ ਬਲਿੰਦਰ ਸਿੰਘ ਜਿਹੜੇ ਬੜੇ ਖੁਦ ਵੀ ਮੈਚੁਰ ਐਨਾਲਿਸਟ ਨੇ, ਹਰ ਗੱਲ ਨੂੰ ਸਮਝਦੇ ਨੇ, ਉਹਨਾਂ ਨੇ ਮਹਿਸੂਸ ਕੀਤਾ ਤੇ ਕਈਆਂ ਨੂੰ ਕਿਵੇਂ ਮਹਿਸੂਸ ਹੋਇਆ ਹੋਵੇਗਾ। ਹਾਲਾਂਕਿ ਕੈਨੇਡਾ ਦੇ ਇੱਕ ਹੋਰ ਸਾਡੇ ਵੀਰ ਜਿਹੜੇ ਟਾਕ ਸ਼ੋਅ ਕਰਦੇ ਨੇ, ਉਹਨਾਂ ਨੇ ਜਿਹੜਾ ਵੀ ਇਸ ਸੈਗਮੈਂਟ ਨੂੰ ਜੋੜਿਆ ਤੇ ਉਹਨਾਂ ਨੇ ਟਾਈਟਲ ਦਿੱਤਾ ਕਿ 4 ਬਰਾੜਾਂ ਨੇ ਪੰਜਾਬ ਦੇ ਭਲੇ ਲਈ, ਕਿਉਂਕਿ ਇਹ ਜਿਹੜਾ ਉਹ ਸੈਣੀ ਜਿਹਦੀ ਪ੍ਰੈਜ਼ੈਂਸ 'ਚ ਇਹ ਜੁਆਇਨ ਕੀਤਾ ਬੀਜੇਪੀ, ਉਹਨੇ ਕਿਹਾ ਕਿ ਜੀ ਪੰਜਾਬ ਦੇ ਬਚਾਅ ਲਈ, ਪੰਜਾਬ ਦੇ ਭਲੇ ਲਈ ਜਿਹੜਾ ਇਹ ਸ਼ਾਮਲ ਹੋਏ। ਹੁਣ ਜਿਹੜੇ ਸ਼ਾਮਲ ਹੋਣ ਵਾਲੇ ਨੇ ਬੀਜੇਪੀ ਦੇ ਵਿੱਚ, ਉਹਨਾਂ 'ਚ ਜ਼ਾਹਰ ਹੈ ਵੀ ਜਗਮੀਤ ਬਰਾੜ, ਹੁਣ ਇਹਨਾਂ ਨਾਲ ਸਿੰਘ ਤਾਂ ਵੈਸੇ ਵੀ ਲੋਣਾ ਨਹੀਂ ਬਣਦਾ ਹੈ, ਔਰ ਇਹ ਜਗਮੀਤ ਬਰਾੜ ਕੋਈ ਛੋਟਾ ਬੰਦਾ ਨਹੀਂ ਹੈ। ਇਹ ਉਸ ਗੁਰਮੀਤ ਸਿੰਘ ਬਰਾੜ ਦਾ ਲੜਕਾ ਹੈ ਜਿਹੜੇ ਗੁਰਮੀਤ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਾਨੀਆਂ 'ਚੋਂ ਸ਼ਾਇਦ ਪਹਿਲੇ ਪ੍ਰੈਜ਼ੀਡੈਂਟ ਦੇ ਤੌਰ 'ਤੇ। ਔਰ ਜਗਮੀਤ ਬਰਾੜ ਵੀ ਜਦੋਂ ਗਰੋ ਹੋ ਰਿਹਾ ਸੀ ਯੰਗਰ ਡੇਜ਼ 'ਚ, ਇਸ ਬਾਰੇ ਇਹ ਜਿਹੜਾ ਚਾਰਜ ਜਦੋਂ ਇਹਨੂੰ ਕਦੇ ਗ੍ਰਿਫਤਾਰ ਵੀ ਕੀਤਾ ਗਿਆ, ਇਹ ਸੀ ਕਿ ਜੀ ਇਹਨੇ ਆਪਣੀ ਬਾਂਹ ਦੇ ਉੱਤੇ ਟੈਟੂ ਬਣਾਇਆ ਹੋਇਆ ਖਾਲਿਸਤਾਨ ਜ਼ਿੰਦਾਬਾਦ। ਹੁਣ ਤਾਂ ਪਤਾ ਨਹੀਂ ਸਰਜੀ ਸੁਰਜੀ ਕਰਾ ਕੇ ਕਢਾਤਾ ਹੋਣਾ, ਹੁਣ ਤਾਂ ਓਮ ਨਮੋ ਸ਼ਿਵਾਏ ਦਾ ਟੈਟੂ ਬਣਾਏਗਾ। ਔਰ ਗੁਰਮੀਤ ਸਿੰਘ ਇਹਦੇ ਫਾਦਰ, ਜਿਨ੍ਹਾਂ ਨੇ ਫੈਡਰੇਸ਼ਨ ਦੇ ਐਜ਼ ਏ ਫਾਊਂਡਰ ਪ੍ਰੈਜ਼ੀਡੈਂਟ ਆਪਣਾ ਰੋਲ ਅਦਾ ਕੀਤਾ। ਜਗਮੀਤ ਬਰਾੜ ਜਿਹੜਾ ਇੱਕ ਚੰਗਾ ਸਪੀਕਰ, ਸਟੂਡੈਂਟ ਲੀਡਰ ਦੇ ਤੌਰ 'ਤੇ, ਔਰ 20-25 ਸਾਲ ਕਾਂਗਰਸ ਦੇ ਵਿੱਚ। ਔਰ ਇਹ ਤੁਸੀਂ ਦੇਖੋ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ 2 ਲੀਡਰ ਜਿਹੜੇ, ਇੱਕ ਵੀਰ ਦਵਿੰਦਰ ਸਿੰਘ ਪਟਿਆਲੇ ਤੋਂ, ਹੁਣ ਪਤਾ ਨਹੀਂ ਹੈ ਨੇ ਕਿ ਨਹੀਂ, ਮੋਹਾਲੀ ਰਹਿੰਦਾ ਸੀ, ਔਰ ਇਹ ਜਗਮੀਤ ਸਿੰਘ, ਇਹ ਯੰਗਰ ਦਿਨਾਂ ਤੋਂ ਹੀ ਪਬਲਿਕ ਦੇ ਵਿੱਚ ਪੰਥ ਦੇ ਨੁਮਾਇੰਦਗੀ ਵਾਲੀਆਂ ਗੱਲਾਂ ਕਰਦੇ ਸੀ, ਸਿੱਖੀ ਵਾਲੀਆਂ ਗੱਲਾਂ ਕਰਦੇ ਸੀ। ਦੋਨਾਂ ਤੋਂ ਬਾਦਲਾਂ ਨੂੰ ਔਰ ਦੂਸਰਿਆਂ ਨੂੰ ਵੀ ਖਤਰਾ ਸੀ ਟੌੜਾ, ਕਿਉਂਕਿ ਵੀਰ ਦਵਿੰਦਰ ਸਿੰਘ ਪਟਿਆਲੇ ਤੋਂ ਸੀ ਔਰ ਇਹ ਜਗਮੀਤ ਫਰੀਦਕੋਟ ਤੋਂ ਸੀ। ਇਹਨਾਂ ਨੂੰ ਅਕਾਲੀਆਂ ਨੇ ਇਹਨਾਂ ਦੇ ਨੂੰ ਝੱਲਿਆ ਨਹੀਂ ਹੈ। ਫਿਰ ਵੀ ਆ ਪਿਛਲੀ ਚੋਣ ਜਿਹੜੀ ਹੈ, ਜਗਮੀਤ ਬਰਾੜ ਜਿਹੜਾ 20-25 ਸਾਲ ਕਾਂਗਰਸ 'ਚ MP, ਉਹਨਾਂ ਦੀ ਵਰਕਿੰਗ ਕਮੇਟੀ ਮੈਂਬਰ, ਓਬਜ਼ਰਵਰ, ਔਰ ਮੇਰੇ ਖਿਆਲ ਜਦੋਂ ਜੂਨ 84 ਦਾ ਹਮਲਾ ਕੀਤਾ ਇੰਦਰਾ ਗਾਂਧੀ ਨੇ, ਉਦੋਂ ਕਾਂਗਰਸ ਸੀ, ਉਦੋਂ ਉਹਨੇ ਕਾਂਗਰਸ ਨਹੀਂ ਛੱਡੀ। ਜਿਵੇਂ ਅਮਰਿੰਦਰ ਜਾਂ ਦੂਜੇ ਨੇ ਤਾਂ ਫਿਰ ਵੀ ਉਸ ਵੇਲੇ ਉਸਨੂੰ ਛੱਡਿਆ। ਫਿਰ 2022 ਦੇ ਵਿੱਚ ਮੌੜ ਤੋਂ ਅਕਾਲੀ ਦਲ ਬਾਦਲ ਦੀ ਟਿਕਟ ਦੇ ਉੱਤੇ ਇਸ ਨੇ ਚੋਣਾਂ ਲੜੀਆਂ ਔਰ ਹਾਰ ਗਿਆ। ਫਿਰ ਇੱਕ ਸਟੇਜ ਦੇ ਉੱਤੇ ਜਿਹੜੀ ਉਹਦੀ ਬੰਗਾਲ ਦੀ ਬੀਬੀ ਹੈ ਮਮਤਾ ਬੈਨਰਜੀ, ਉਹਦੀ ਇੱਕ ਪਾਰਟੀ ਹੈ ਤ੍ਰਿਣਮੂਲ ਕਾਂਗਰਸ, ਇਹਨੇ ਪੰਜਾਬ ਤ੍ਰਿਣਮੂਲ ਕਾਂਗਰਸ ਦਾ ਵੀ ਪ੍ਰੈਜ਼ੀਡੈਂਟ ਬਣਿਆ ਔਰ ਦੂਜਾ ਉਹ ਵੀ ਛੱਡਿਆ। ਹੁਣ ਹਾਲਾਂ ਦਲ ਬਦਲੂ ਟਾਈਟਲ ਦਿੱਤਾ, ਮੈਂ ਤਾਂ ਗ੍ਰਾਸ ਹੌਪਰ ਲਿਖਿਆ ਸੀ। ਗ੍ਰਾਸ ਹੌਪਰ ਟਿੱਡਾ ਹੁੰਦਾ, ਹੁਣ ਟਿੱਡਾ ਜਿਹੜਾ ਉਹ ਇੱਕ ਥਾਂ ਤੋਂ ਦੂਜੀ, ਦੂਜੀ ਤੋਂ ਤੀਜੀ। ਸੋ ਜਗਮੀਤ ਬਰਾੜ ਦਾ ਰੋਲ ਤਾਂ ਗਿਰਗਟ ਲਫ਼ਜ਼ ਨਾਲੋਂ ਵੀ, ਜਿਹੜਾ ਗਿਰਗਟ ਤਾਂ ਹੁੰਦਾ ਨਾ ਜੀ ਉਹ ਰੰਗ ਬਦਲਦਾ, ਉਹ ਤਾਂ ਵਿਚਾਰਾ ਆਪਣੀ ਜਾਨ ਬਚਾਉਣ ਲਈ ਬਦਲਦਾ, ਪਰ ਟਿੱਡਾ ਇੱਕ ਥਾਂ ਤੇ ਟਿਕ ਨਹੀਂ ਸਕਦਾ। ਹੁਣ ਜਿਹੜੇ ਲੋਕਾਂ ਨੇ ਕਦੇ ਖਾਲਿਸਤਾਨ ਦੀ ਐਡਵੋਕੇਸੀ ਕੀਤੀ ਹੋਏ, ਫਿਰ ਕਾਂਗਰਸ ਦੇ ਸੈਕੂਲਰਿਜ਼ਮ ਦਾ ਮੰਤਰ ਪੜਿਆ ਪੜਾਇਆ ਹੋਏ, ਫਿਰ ਤੁਸੀਂ ਤ੍ਰਿਣਮੂਲ ਕਾਂਗਰਸ ਜਾ ਕੇ ਰੀਜਨਲਿਜ਼ਮ ਨੂੰ ਕਰੋ, ਫਿਰ ਤੁਸੀਂ ਅਕਾਲੀ ਦਲ 'ਚ ਵਾਪਸ ਆ ਜਾਓ ਤੇ ਕਹੋ ਜੀ ਸਾਡੀ ਘਰ ਵਾਪਸੀ ਹੋਈ ਹੈ ਪਿਛਲੇ ਸਾਡੀਆਂ ਜੋ ਸੀ, ਔਰ ਫਿਰ ਤੁਹਾਨੂੰ ਆਲ ਆਫ ਏ ਸਡਨ ਤੁਸੀਂ ਹੁਣ ਇਹ ਚਾਹੋ ਕਿ ਵੀ ਤੁਹਾਡੇ ਮਰਨ ਦੇ ਵੇਲੇ ਤੁਹਾਡੇ ਉੱਤੇ ਜਿਹੜਾ ਉਹ ਓਮ ਨਮੋ ਸ਼ਿਵਾਏ ਲਿਖ ਕੇ ਤੇ ਬੀਜੇਪੀ ਦੇ ਹਿੰਦੂਤਵਾ ਦਾ ਕਫਨ ਪਏ। ਇਸ ਨੂੰ ਤੁਸੀਂ ਕਿ ਇਹ ਤਾਂ ਇੱਕ ਤਾਂ ਹੁੰਦਾ ਵੀ ਕੋਈ ਚਲੋ ਇਨੀਸ਼ੀਅਲ ਇੱਕ ਅੱਧੀ ਵਾਰੀ ਤੁਹਾਨੂੰ ਸਟੈਂਡ ਬਦਲਣਾ ਪਿਆ ਜਾਂ ਤੁਸੀਂ ਕਿਸੇ ਤੋਂ ਜਿਹੜਾ ਉਹ ਡਿਸਅਪੁਆਇੰਟ ਹੋਏ। ਵੀਰ ਦਵਿੰਦਰ ਵੀ ਐਂਡ ਜਾ ਕੇ ਕਾਂਗਰਸ 'ਚ ਹੋਇਆ, ਸਪੀਕਰ ਵੀ ਰਿਹਾ ਪੰਜਾਬ ਅਸੈਂਬਲੀ ਦਾ, ਗੱਲਾਂ ਗੁੱਲਾਂ ਬਹੁਤ ਧਰਮ ਦੇ ਮੁੱਦੇ ਤੇ ਦੂਜੇ ਤੀਜੇ। ਪਰ ਜਿਹੜੇ ਲੋਕ ਆਪਣਾ ਸਟੈਂਡ, ਆਪਣਾ ਸਿਦਕ ਕਾਇਮ ਨਹੀਂ ਰੱਖ ਸਕੇ, ਉਹਨਾਂ ਤੋਂ ਇਹ ਕੀ ਤੁਸੀਂ ਤਵੱਕੋ ਕਰਦੇ ਹੋ? ਔਰ ਇਹ ਸਾਰੇ ਦੇ ਵਿੱਚ ਇਕੱਲਾ ਇਹੀ ਨਹੀਂ, ਜਗਮੀਤ ਬਰਾੜ ਬੀਜੇਪੀ 'ਚ ਗਿਆ, ਉਹਦਾ ਭਰਾ ਰਿਪਜੀਤ ਸਿੰਘ ਬਰਾੜ ਉਹ ਵੀ, ਔਰ ਇੱਕ ਚਰਨਜੀਤ ਸਿੰਘ ਬਰਾੜ ਜਿਹੜਾ ਹਰਪ੍ਰੀਤ ਸਿੰਘ ਦੇ ਅਕਾਲੀ ਦਲ 'ਚ ਪੁਨਰ ਜੀਵਤ ਅਕਾਲੀ ਦਲ 'ਚ ਉਹ ਵੀ, ਔਰ ਈਵਨ ਓਂਕਾਰ ਸਿੰਘ ਜਿਹੜਾ ਭਗਵੰਤ ਮਾਨ ਦਾ OSD ਸੀ ਸਪੈਸ਼ਲ ਉਹਦੇ ਨੇੜੇ, ਉਹ ਵੀ ਗਿਆ।
ਔਰ ਉਹਦੇ 'ਚ ਸੁਨੀਲ ਜਾਖੜ ਔਰ ਹਰਿਆਣੇ ਦਾ ਚੀਫ ਮਿਨਿਸਟਰ ਔਰ ਦੂਜੇ ਰਵਨੀਤ ਬਿੱਟੂ ਬੁੱਚੜ ਬੇਅੰਤੇ ਦਾ ਪੋਤਾ, ਉਹਨਾਂ ਨੇ ਕਿਹਾ ਜੀ ਸਾਡਾ ਪਰਿਵਾਰ ਬੀਜੇਪੀ ਦਾ ਹਿੰਦੂਤਵਾ ਦਾ ਪਰਿਵਾਰ ਵੱਧ ਰਿਹਾ ਔਰ ਅਸੀਂ ਸਾਰਿਆਂ ਨੂੰ। ਸੋ ਜਦੋਂ ਮੈਂ ਉਹ ਜਿਹੜੇ ਆਪਣੇ ਸਹੋਤਾ ਉਹਨਾਂ ਦੇ ਟਾਕ ਸ਼ੋ ਉਹਨਾਂ ਨੇ ਕਿਹਾ ਵੀ 4 ਬਰਾੜ ਸ਼ਾਮਲ ਹੋਏ, ਤਾਂ ਮੈਨੂੰ ਲੱਗਾ ਕਿ ਵੀ ਇਹ ਇੱਕ ਪਾਸੇ ਜਦੋਂ ਅਸੀਂ ਜ਼ਫਰਨਾਮਾ ਪਾਤਸ਼ਾਹੀ 10ਵੀਂ ਦੇਖਦੇ ਹਾਂ ਔਰ ਜ਼ਫਰਨਾਮੇ 'ਚ ਔਰੰਗਜ਼ੇਬ ਨੂੰ ਐਡਰੈਸ ਕਰਦੇ ਹਾਂ, ਕਿਉਂਕਿ ਦੀਨੇ ਕਾਂਗੜ ਤੋਂ ਜਿਹੜਾ 10ਵੇਂ ਪਾਤਸ਼ਾਹ ਨੇ ਲਿਖਿਆ, ਤੇ ਉਹਦੇ 'ਚ ਕਿਉਂਕਿ ਜਿਹੜੇ ਸਿੱਧੂ ਬਰਾੜ ਨੇ ਜਿਨ੍ਹਾਂ ਦਾ ਸੰਬੰਧ ਜਾ ਕੇ ਭਾਵੇਂ ਰਾਜਪੂਤਾਨੇ ਨਾਲ ਜੁੜਦਾ ਹੈ, ਵੱਡੇ ਪੈਮਾਨੇ ਦੇ ਉੱਤੇ ਮਾਲਵੇ ਦੇ ਵਿੱਚ ਇਹ ਸਭ ਤੋਂ ਵੱਡੇ ਕਲੈਨ ਨੇ, ਕਜ਼ਨ ਹੀ ਨੇ। ਔਰ ਉਹਦੇ 'ਚ ਗੁਰੂ ਕਲਗੀਧਰ ਪਾਤਸ਼ਾਹ ਲਿਖਦੇ ਨੇ ਕਿ ਕੌਮੇ ਬਰਾੜਾ ਹਮੂ ਹੁਕਮਸਤ, ਕਿ ਔਰੰਗਜ਼ੇਬ ਨੂੰ ਕਹਿ ਰਹੇ ਨੇ ਤੂੰ ਮਿਲਣਾ, ਤੂੰ ਆ ਜਾ, ਤੂੰ ਮਾਲਵੇ ਦੇ ਰੀਜਨ 'ਚ ਆ ਜਾ, ਬਰਾੜਾਂ ਦੀ ਕੌਮ ਮੇਰੇ ਹੁਕਮ ਦੇ ਵਿੱਚ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਫਾਈਨਲ ਬੈਟਲ ਜਿਹਦਾ ਅਸੀਂ ਜ਼ਿਕਰ 14 ਜਨਵਰੀ ਨੂੰ ਕਰਕੇ ਹਟੇ ਹਾਂ, ਖਿਦਰਾਣੇ ਦੀ ਢਾਬ ਤੇ ਮੁਕਤਸਰ, ਉਸ ਦੇ ਵਿੱਚ ਮਾਲਵੇ ਦੇ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਵੱਧ ਕੇ, ਹਾਲਾਂ ਉਦੋਂ ਵੀ ਇੱਕ ਕਹਾਣੀ ਜਿਵੇਂ ਮਾਝੇ ਦੇ ਬਿਦਾਵੀਆਂ ਦੇ ਨਾਲ ਜੁੜੀ ਹੋਈ ਹੈ ਕਿ ਜੀ ਉਹ ਗਏ ਔਰ ਜਿਹੜੇ ਨੇ ਬਾਅਦ 'ਚ ਜਦੋਂ ਬਿਦਾਵਾ ਫੜਵਾ ਲਿਆ, ਤੇ ਇਹ ਸ਼ਾਇਦ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਬਾਅਦ ਦੇ ਵਿੱਚ ਵੀ ਉਸ ਦਾ ਹਿੱਸਾ ਬਣ ਜਾਂਦੀਆਂ ਨੇ। ਤੇ ਗੁਰੂ ਸਾਹਿਬ ਨੇ ਇਹ ਕਿਹਾ ਕਿ ਜੀ ਮਾਝੇ ਦੀ ਸਿੱਖੀ ਦੀ ਜੜ ਰੱਖ ਲਈ, ਹਾਲਾਂ ਮਾਝੇ ਦੀ ਤਾਂ ਹਮੇਸ਼ਾ ਹੀ ਜੜ ਰਹੀ ਹੈ ਸਿੱਖੀ 'ਚ ਮਹਾਨ ਸਿੰਘ ਦੇ ਨਾਲ। ਔਰ ਇਹ ਆਂਦਾ ਵੀ ਜਦੋਂ ਜੰਗ ਫਤਿਹ ਹੋਈ ਔਰ ਗੁਰੂ ਸਾਹਿਬ ਤੁਰਨ ਲੱਗੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੋਲਜਰ, ਜਿਹੜੇ ਜ਼ਾਹਰ ਹੈ ਬਹੁਤੇ ਬਰਾੜ ਕਲੈਨ ਨਾਲ ਸੰਬੰਧਿਤ ਸਨ, ਉਹਨਾਂ ਨੇ ਗੁਰੂ ਸਾਹਿਬ ਦੇ ਘੋੜੇ ਦੀ ਲਗਾਮ ਫੜ ਲਈ ਕਿ ਮਹਾਰਾਜ ਸਾਡੀਆਂ ਤਨਖਾਹਾਂ, ਕਿ ਵੀ ਅਸੀਂ ਇੰਨੇ ਮਹੀਨਿਆਂ ਦੇ ਤੁਹਾਡੇ ਨਾਲ ਲੱਗੇ ਹੋਏ ਹਾਂ, ਔਰ ਦੂਜਾ ਤਲਬਾਂ। ਔਰ ਗੁਰੂ ਸਾਹਿਬ ਨੇ ਕਿਹਾ ਕੋਈ ਨਹੀਂ ਦੇ ਦਿਆਂਗੇ। ਪਰ ਉਸੇ ਵੇਲੇ ਕੋਈ ਜਿਹੜੇ ਨੇ ਮਸੰਦ ਜਿਹੜੇ ਨੇ ਉਹ ਸਿੱਖਾਂ ਦੀ ਕਾਰਪੇਟ ਲੈ ਕੇ ਆਏ ਔਰ ਗੁਰੂ ਸਾਹਿਬ ਨੇ ਉਹ ਵੰਡ ਦਿੱਤੀ ਉਹਨਾਂ ਦੇ ਵਿੱਚ। ਔਰ ਜਦੋਂ ਉਹਨਾਂ ਦੇ ਆਗੂ ਦਾਨ ਸਿੰਘ ਨੂੰ ਸੱਦਿਆ, ਉਹਨਾਂ ਨੂੰ ਕਿਹਾ ਕਿ ਆ ਭਾਈ ਤੂੰ ਵੀ ਲੈ ਲੈ, ਉਹਨੇ ਕਿਹਾ ਨਾ ਮਹਾਰਾਜ ਮੈਨੂੰ ਸਿੱਖੀ ਬਖਸ਼ੋ। ਔਰ ਕਿਹਾ ਜਾਂਦਾ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਜੜ ਰੱਖ ਲਈ ਮਾਲਵੇ 'ਚ। ਸੋ ਮੈਂ ਹਾਲਾਂ ਇਸ ਨੂੰ ਇਸ ਲਈ ਕੋਟ ਕਰ ਰਿਹਾ ਕਿਉਂਕਿ ਜਦੋਂ ਮੈਂ ਉਹ ਚਾਰੋਂ ਬਰਾੜਾਂ ਵਾਲੀ ਲਾਈਨ ਦੇਖੀ ਤਾਂ ਮੈਨੂੰ ਲੱਗਾ ਵੀ ਇਹਨੂੰ ਹੈਡਲਾਈਨ ਤਾਂ ਨਹੀਂ ਬਣਾਉਣਾ ਹੈ, ਲੇਕਿਨ ਅਸੀਂ ਇੱਕ ਪਾਸੇ ਉਹ ਵੀ ਦੇਖਦੇ ਹਾਂ ਸੰਤ ਜਰਨੈਲ ਸਿੰਘ ਜਿਹੜੇ ਉਸੇ ਹੀ ਜੇ ਹਮੂ ਕੌਮੇ ਬਰਾੜਾ ਹਮੂ ਹੁਕਮਸਤ, ਸੰਤ ਜਰਨੈਲ ਸਿੰਘ ਹੋਰਾਂ ਨੇ ਹਿਸਟਰੀ 1849 ਤੋਂ ਬਾਅਦ ਬਦਲ ਕੇ ਰੱਖ ਦਿੱਤੀ। ਪਰ ਇੱਕ ਪਾਸੇ ਉਹ ਸਰਵ ਕਰਨ ਜਿਹੜਾ ਹਮਲਾਵਰ ਹੋ ਕੇ ਆਉਂਦਾ ਹੈ ਇੰਡੀਅਨ ਦਿੱਲੀ ਸਿਸਟਮ ਦਾ ਕੁਲਦੀਪ ਬਰਾੜ, ਹਾਲਾਂ ਇਸ ਨੂੰ ਉਹਨਾਂ ਨੇ ਕੁਛ ਮੀਡੀਆ ਨੇ ਹੋਰ ਰੰਗ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਪਰ ਗੱਲ ਇਹ ਹੈ ਵੀ ਇੱਕ ਪਾਸੇ ਉਹ ਨੇ ਜਿਨ੍ਹਾਂ ਨੇ ਗੁਰੂ ਦਾ ਲੜ ਫੜਿਆ, ਗੁਰੂ ਦਾ ਪੱਲਾ ਫੜਿਆ। ਸੰਤ ਜਰਨੈਲ ਸਿੰਘ ਕਿੱਥੋਂ ਲੈ ਕੇ ਕਿੱਥੇ ਚਲੇ ਗਏ ਕੌਮ ਨੂੰ ਉਹਨਾਂ ਦੇ, ਤੇ ਉਹੀ ਕੁਲਦੀਪ ਬਰਾੜ ਫਿਰ ਇਨ ਦਾ ਐਂਡ ਜਗਮੀਤ ਐਂਡ ਕੰਪਨੀ, ਇਹ ਕੁਲਦੀਪ ਬਰਾੜ ਦੇ ਹੀ ਸਾਥੀ ਸ਼ਾਮਲ ਹੋਏ। ਉਸ ਵੇਲੇ ਵੀ ਕਾਂਗਰਸ ਦਾ ਹਿੱਸਾ ਸੀ, ਤਾਂ ਉਹ ਤੁਸੀਂ ਕਈ ਵਾਰੀ ਬੈਨੀਫਿਟ ਆਫ ਡਾਊਟ ਦੇ ਦਿੰਦੇ ਹੋ। ਹੁਣ ਇਹ ਜਦੋਂ MP ਰਿਹਾ ਇੱਕ ਸਟੇਜ ਤੇ ਇਹਨੇ ਫਰੀਦਕੋਟ ਦੀ ਸੀਟ ਜਿੱਤੀ, ਉਦੋਂ ਸੀ ਜੀ ਪਾਰਲੀਮੈਂਟ 'ਚ ਪਾਣੀਆਂ ਦੇ ਮੁੱਦੇ ਤੇ ਕੀ ਸਪੀਚ ਕੀਤੀ, ਫਲਾਣੇ ਦੇ ਕੀ ਕੀਤੀ, ਢਿਮਕੀ ਕੀ ਕੀਤੀ। ਪਰ ਮੈਂ ਸਮਝਦਾ ਵੀ ਇਹ 2027 ਆਉਣ ਤੱਕ ਜਦੋਂ, ਕਿਉਂਕਿ ਅਲਟੀਮੇਟਲੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ BJP ਨੇ ਵੱਡੇ ਜਿਹੜੇ ਪੱਗੜ ਬੰਨ੍ਹ ਕੇ ਸਿੱਖੀ ਦੀ ਗੱਲ ਕਰਨ ਵਾਲੇ ਸੀ, ਇਹ ਸਾਰੇ ਐਕਸਪੋਜ਼ ਕਰ ਦਿੱਤੇ ਨੇ। ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਇਸ ਕਿਸਮ ਦੇ ਲੋਕ ਜਿਹੜੇ ਨੇ ਉਹ ਸਾਹਮਣੇ ਆਉਣਗੇ। ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਇਹਨਾਂ ਦੇ ਲਈ ਲਫ਼ਜ਼ ਰੈਂਟਾ ਸਿੱਖ ਹੈ, ਇਹ ਵਿਕੇ ਹੋਏ। ਔਰ ਮੈਨੂੰ ਯਾਦ ਹੈ ਕਿ ਵੀ ਇੱਕ ਵਾਰ ਮੁਵਾਇਦ ਹੁਸੈਨ ਪਹਿਲੇ ਸੁਪਰੀਮ ਕੋਰਟ 'ਚ ਪਾਕਿਸਤਾਨੀ ਵਕੀਲ ਵੀ ਔਰ ਪ੍ਰੋਮੀਨੈਂਟ ਪੱਤਰਕਾਰ ਵੀ ਸਨ, ਤੇ ਉਹ ਮੈਨੂੰ ਕਹਿਣ ਲੱਗੇ ਜੀ ਇੱਕ ਗੱਲ ਕਈ ਵਾਰੀ ਆਪਣੇ ਪੰਜਾਬੀਆਂ ਬਾਰੇ ਸਮਝ ਨਹੀਂ ਆਉਂਦੀ। ਮੈਂ ਕਿਹਾ ਜੀ ਕਿਹੜੀ? ਕਹਿੰਦੇ ਕਿ ਵੀ ਵਿਕ ਜਾਂਦੇ ਨੇ। ਮੈਂ ਕਿਹਾ ਜੀ ਹਾਂ ਵਿਕਦੇ ਤਾਂ ਸਾਰੇ ਹੀ ਨੇ ਦੁਨੀਆ 'ਚ, ਪਰ ਕਹਿੰਦੇ ਜੀ ਆਪਣੇ ਬਹੁਤ ਸਸਤੇ ਵਿਕ ਜਾਂਦੇ ਨੇ। ਮੈਂ ਕਿਹਾ ਜੀ ਨਹੀਂ ਸਸਤੇ ਨਹੀਂ, ਉਧਾਰ 'ਚ ਵੀ ਵਿਕ ਜਾਂਦੇ। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਰੇ ਹੀ ਵਾਈਪ ਆਊਟ ਹੋਣਗੇ, ਇਹਨਾਂ ਨੂੰ ਇਹ ਨਜ਼ਰ ਨਹੀਂ। ਹੁਣ ਇੱਕ ਠੀਕ ਹੈ ਇੱਕ ਲੈਵਲ ਦੇ ਉੱਤੇ ਕੋਈ ਗੁਪਚੁਪ ਕੁਛ ਚੱਲਦਾ ਸੀ, ਹੁਣ ਅੱਜ ਵਿਦਿਨ 24 ਆਵਰਸ ਇਹਨਾਂ ਦਾ ਜੋ ਰੀਅਲ ਸੋਸ਼ਲ ਮੀਡੀਆ ਤੇ ਬਣਾਉਣਗੇ ਸਿੱਖ, ਔਰ ਇਹ ਸਮਝਦੇ ਨੇ ਵੀ ਇਹਨਾਂ ਧੋਖੇਬਾਜ਼ਾਂ ਦੇ ਸਿਰ ਤੇ ਜਿਹੜਾ ਹੈ ਉਹ ਹੁਣ ਇਵੇਂ ਨਹੀਂ ਹੈ। ਉਹ ਪੰਜਾਬ ਗੁਰੂਆਂ ਦੀ ਧਰਤੀ ਹੈ, ਅਣਖ ਗੈਰਤ ਵਾਲਿਆਂ ਦੀ ਧਰਤੀ ਹੈ। ਇਸ ਕਿਸਮ ਦੇ ਭਗੌੜੇ
ਉਹ ਮਸੰਦ ਦੁਨੀ ਚੰਦ ਤੋਂ ਲੈ ਕੇ ਔਰ ਅੱਜ ਦੇ ਇਸ ਦੌਰ ਤੱਕ ਦੇ ਇਹ ਵੀ ਬਰਾਬਰ ਰਹੇ ਨੇ। ਔਰ ਜਦੋਂ ਕੋਈ ਕਹਿੰਦਾ ਜੀ ਵੀ ਸਾਡੇ 'ਚ ਗਦਾਰ ਬੜੇ ਨੇ ਤੇ ਮੇਰਾ ਕਹਿਣਾ ਹੁੰਦਾ ਸਰਦਾਰ ਬੜੇ ਨੇ। ਸੋ ਇਹਨਾਂ ਦਾ ਫਿਕਰ ਕਰਨ ਦੀ ਲੋੜ ਨਹੀਂ। ਔਰ ਮੈਨੂੰ ਕਿਉਂਕਿ ਮੈਂ ਸਮਝਦਾ ਹਾਂ ਕਿ ਵੀ ਕਈਆਂ ਦੇ ਲਈ ਇਹ ਵੱਡਾ ਸ਼ੌਕ ਹੈ ਕਿ ਅੱਛਾ ਜਗਮੀਤ ਬਰਾੜ, ਅੱਛਾ ਉਹ ਜਿਹੜਾ ਕੱਲ ਤੱਕ ਇਹ ਕਹਿੰਦਾ ਸੀ ਉਹ ਕਹਿੰਦਾ ਸੀ। ਸੋ ਇਹ ਜਿਹੜੇ ਸਾਰੇ ਨੇ ਇਹਨਾਂ ਨੂੰ ਇੱਕ ਗੱਲ ਬਾਬਾ ਫਰੀਦ ਜੀ ਨੇ ਯਾਦ ਦਹਾਨੀ ਕਰਵਾਈ ਹੋਈ ਹੈ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਪਹਿਲਾਂ ਹੀ ਕੱਚੇ ਸੀ, ਨਜ਼ਰ ਆਉਂਦਾ ਸੀ ਕਿ ਜੀ ਇਹ ਸ਼ਾਇਦ ਪੰਜਾਬ ਦੀ ਜਾਂ ਦੂਜੀ ਹਿਤੈਸ਼ੀ ਦੀ ਗੱਲ ਕਰਦੇ ਨੇ, ਪਰ ਇਹ ਆਪਣੇ ਜਿਹੜਾ ਉਹ ਵਿਕੇ ਹੋਏ ਉਦੋਂ ਵੀ ਉਹਨਾਂ ਦੇ ਸੀ ਕਿ ਸਾਨੂੰ ਖਰੀਦੋ। ਹੁਣ ਇਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਕੋਈ ਖਰੀਦਣ ਵਾਲਾ ਨਹੀਂ ਹੈ। ਹੁਣ ਆਪ ਹੀ ਜਦੋਂ ਕਹਿ ਰਹੇ ਅਸੀਂ ਬਿਨਾਂ ਸ਼ਰਤ ਬੀਜੇਪੀ 'ਚ ਕੋਈ ਸ਼ਰਤ ਨਹੀਂ ਰੱਖੀ। ਸ਼ਰਤਾਂ ਤਾਂ ਹੁਣ ਤੁਹਾਨੂੰ ਸਿੱਖ ਦੱਸਣਗੇ ਵੀ ਉਹਨਾਂ ਨੇ ਕੀ ਸ਼ਰਤਾਂ ਤੁਹਾਡੇ ਤੇ ਲਾਗੂ ਕਰਨੀਆਂ ਨੇ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਫਰਾਈਡੇ ਦਾ ਦਿਨ ਹੈ, ਆਪਾਂ ਨਜ਼ਮਾਂ ਜਿਹੜੀਆਂ ਆਪਣੇ ਸ਼ਹਿਰਾਂ ਦੀਆਂ ਉਹ ਸ਼ੇਅਰ ਕਰਨ ਜਾ ਰਹੇ ਹਾਂ। ਪਹਿਲੀ ਨਜ਼ਮ ਜਿਹੜੀ ਹੈਗੀ ਹੈ ਭਾਈ ਸੰਤੋਖ ਸਿੰਘ ਭਾਊ ਜੀ ਹੋਰਾਂ ਦੀ ਪੰਜਾਬੀ ਵਿੱਚ, ਐਂਡ ਦੂਸਰੀ ਜਿਹੜੀ ਨਜ਼ਮ ਹੈ ਉਹ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਇੰਗਲਿਸ਼ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ। ਸੋ ਨਾਲ ਹੀ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਥੋੜਾ ਲੇਟ ਟਾਈਮ ਜ਼ੋਨ ਚੱਲ ਰਹੇ ਹਾਂ, ਇਸ ਲਈ ਮੈਂ ਹੁਣ ਕਾਮੈਂਟਰੀ ਨਹੀਂ ਕਰਾਂਗਾ। ਸਿੱਧੇ ਤੌਰ ਦੇ ਉੱਤੇ ਭਾਈ ਸੰਤੋਖ ਸਿੰਘ ਭਾਊ ਜੀ ਜਿਨ੍ਹਾਂ ਨੇ ਅੱਜ ਹੀ ਇਹ ਨਜ਼ਮ ਭੇਜੀ ਹੈ, ਮੈਂ ਉਹਨਾਂ ਨੂੰ ਕਿਹਾ ਜੀ ਤੁਹਾਡੀ ਇੰਤਜ਼ਾਰ ਹੈ ਨਜ਼ਮ ਦੀ, ਔਰ ਇਸ ਦਾ ਉਨਵਾਨ ਹੈ ਬੇਨਤੀ। ਅੱਜ 2026 ਦਾ ਸਾਲ ਚੜ੍ਹਿਆ, ਕਦ ਆਊਗਾ ਸਾਡਾ ਰਾਜ ਬਾਬਾ, ਨਵਾਂ ਸਾਲ ਮੁਬਾਰਕ ਕਦ ਆਖਾਂ, ਕਦ ਹੋਊ ਪੰਜਾਬ ਆਜ਼ਾਦ ਬਾਬਾ। ਬਿਲਕੁਲ ਅੱਜ 2026 ਦਾ ਸਾਲ ਚੜ੍ਹਿਆ, ਕਦ ਆਊਗਾ ਸਾਡਾ ਰਾਜ ਬਾਬਾ, ਨਵਾਂ ਸਾਲ ਮੁਬਾਰਕ ਕਦ ਆਖਾਂ, ਕਦ ਹੋਊ ਪੰਜਾਬ ਆਜ਼ਾਦ ਬਾਬਾ। ਅਸੀਂ ਕਦ ਮਨਾਈਏ ਖੁਸ਼ੀਆਂ ਨੂੰ, ਸਾਡੇ ਬਾਗੀ ਕਦ ਆਊ ਬਹਾਰ ਬਾਬਾ, ਕਦ ਦੇ ਸ਼ਿਵਾ ਵਰ ਅਸੀਂ ਗਾਈਏ, ਕਦ ਵੱਜੇ ਰਣਜੀਤ ਨਗਾਰਾ ਬਾਬਾ। ਕਦ ਝੂਲੇਗਾ ਨੀਲਾ ਪੰਜਾਬ ਉੱਤੇ, ਕਦ ਕਰਾਂਗੇ ਫੇਰ ਸਲਾਮ ਬਾਬਾ, ਨੀਲੇ ਅਰਸ਼ ਦੇ ਬਣਾਂਗੇ ਅਸੀਂ ਮਾਲਕ, ਚਿੱਟੇ ਬਾਜ਼ ਵਿੱਚ ਉੱਡਣ ਅਸਮਾਨ ਬਾਬਾ। ਨੀਲਾ ਘੋੜਾ ਕਦ ਪਾਊਗਾ ਫੇਰ ਪਹਿਲਾਂ, ਆਨੰਦਪੁਰ ਕਦ ਆਊ ਬਹਾਰ ਬਾਬਾ, ਪੰਜਾਬ ਵੱਲ ਨਾ ਕਰੇ ਕੋਈ ਅੱਖ ਗਹਿਰੀ, ਖਾਲਸਾ ਫੌਜ ਕਦ ਕਰੂ ਕਮਾਂਡ ਬਾਬਾ। ਜੰਗਲ ਰਾਜ ਨੇ ਉੱਥੇ ਰਹਿਣ ਦੇਣਾ, ਪੁਲਿਸ ਖਾਲਸਾ ਕਦ ਹੋਊ ਤਿਆਰ ਬਾਬਾ, ਸਿੱਕਾ ਚੱਲੂ ਕਦ ਨਾਨਕ ਸ਼ਾਹ ਵਾਲਾ, ਸਰਕਾਰੇ ਖਾਲਸਾ ਕਦ ਬਣੂ ਸਰਕਾਰ ਬਾਬਾ। ਕਰਾਂ ਬੇਨਤੀ ਸੀਸ ਝੁਕਾ ਦਾਤੇ, ਸਿੱਖ ਕੌਮ ਭਾਊ ਬੜੀ ਲਾਚਾਰ ਬਾਬਾ। ਸੋ ਉਹਨਾਂ ਨੇ ਉਨਵਾਨ ਹੀ ਬੇਨਤੀ ਰੱਖਿਆ। ਸੋ ਇਹ ਵੀ ਤੁਹਾਡੀ
ਜਿਹੜੀ ਮੁਹੱਬਤ ਹੈ ਗੁਰੂ ਦੇ ਨਾਲ, ਅਕਾਲ ਪੁਰਖ ਦੇ ਨਾਲ, ਉਹਦੇ 'ਚ ਕਈ ਵਾਰ ਤੁਸੀਂ ਪਿਆਰ ਭਰਿਆ ਸ਼ਿਕਵਾ ਵੀ ਕਰਦੇ ਹੋ। ਉਹ ਬੇਨਤੀ ਨੂੰ ਮੈਂ, ਸ਼ਿਕਵਾ ਨਹੀਂ ਹੈ, ਇਹ ਅਰਜ਼ੋਈ ਹੈ ਕਿ ਹੇ ਬਾਬਾ ਰਹਿਮ ਕਰੋ, ਆਪਣੀ ਕੌਮ ਨੂੰ ਦਰ ਕਰ ਬਖਸ਼ੋ, ਉਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦਾ ਰਾਜ, ਖਾਲਿਸਤਾਨ ਕਾਇਮ ਹੋਏ, ਜਿੱਥੇ ਫਿਰ ਉਹਨਾਂ ਨੇ ਜਿਹੜਾ ਸਾਰਾ ਸਿੰਬੋਲਿਜ਼ਮ ਹੈ ਉਸ ਨੂੰ ਵੀ ਆਪਣੀ ਨਜ਼ਮ ਦੇ ਵਿੱਚ ਪਰੋਇਆ। ਬਹੁਤ ਬਹੁਤ ਸ਼ੁਕਰੀਆ। ਦੂਸਰੀ ਨਜ਼ਮ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਹੈ, ਰਾਈਜ਼ ਓ ਪੀਪਲ। The king returned from the lion's den, not humbled, only sharper in sin. Fear had kissed him, but greed held tight. His heart a vault, his soul a bite. He sold the rivers, priced the air, turned motherland to market where the crown became a merchant's scale. Justice thin like a torn out veil. Across the seas a trumpet roared, a gilded voice, an ego sword. They clasped their hands, not flesh but gold. Two mirrors smiling, empty, cold. ये बड़ी डीप मीनिंग नज़म है। अच्छा। और ਜ਼ਾਹਰ ਹੈ ਕਿ ਇੱਕ ਪਾਸੇ ਅਸੀਂ ਸ਼ੇਰਾਂ ਦੀ ਕੌਮ, ਜਿਸ ਬਾਰੇ ਜਦੋਂ ਅਸੀਂ ਫੀਅਰਲੈਸਨੈਸ ਦੀ ਗੱਲ ਕਰਦੇ ਹਾਂ ਤੇ ਉਹ ਜੰਗਲ ਦੇ ਸ਼ੇਰ ਨੇ, ਇੱਕ ਪਾਸੇ ਸਰਕਸ ਦੇ ਸ਼ੇਰ ਨੇ। ਹੁਣ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਜਿਵੇਂ ਜ਼ਿਕਰ ਕਰਕੇ ਹਟੇ ਹਾਂ, ਜਿਹੜੇ ਰੈਂਟਾ ਸਿੱਖ ਔਰ ਜੋ ਵਰਤਾਰਾ ਪੰਜਾਬ ਦੇ ਹਾਕਮ ਅੱਜ ਜਾਂ ਬੀਤੇ ਦੇ ਵਿੱਚ ਕਰ ਰਹੇ ਨੇ ਵਿਕੇ ਹੋਏ, ਇਹ ਉਸ ਪਾਸੇ ਵੱਲ ਵੀ ਹੈ ਕਿ ਭਾਈ ਇਹ ਕਿਵੇਂ ਆਪਣਿਆਂ ਨੇ ਹੀ ਆਪਣੇ ਹੱਕਾਂ ਦੇ ਉੱਤੇ ਜਿਹੜਾ ਹੈ ਉਹ ਉਸ ਦਾ ਸੌਦਾ ਕੀਤਾ ਹੈ। ਦ ਕਿੰਗ ਰਿਟਰਨ ਫਰੋਮ ਦ ਲਾਇਨਸ ਡੈਨ, ਕਿ ਬਾਦਸ਼ਾਹ ਉਸ ਸ਼ੇਰ ਦੇ ਉਸ ਜਿਹੜਾ ਨਿਵਾਸ ਹੈ, ਉਹਦਾ ਡੈਨ ਹੈ, ਉਸ ਤੋਂ ਮੁੜਿਆ। ਨਾਟ ਹੰਬਲਡ, ਓਨਲੀ ਸ਼ਾਰਪਰ ਇਨ ਸਿਨ, ਕਿ ਵੀ ਉਹ ਕੋਈ ਹੰਬਲ ਹੋ ਕੇ ਨਹੀਂ, ਕੋਈ ਉਸ 'ਚੋਂ ਸਿੱਖ ਕੇ ਨਹੀਂ ਕਿ ਉਹ ਸ਼ੇਰ ਦੀ ਡੈਨ 'ਚੋਂ ਆਇਆ, ਪਰ ਹੋਰ ਵੀ ਪਾਪ ਔਰ ਜ਼ੁਲਮ ਕਰਨ ਦਾ ਜਿਹੜਾ ਉਹ ਉਸ ਦਾ ਵਰਤਾਰਾ ਬਣਿਆ। ਫੀਅਰ ਹੈਡ ਕਿਸਡ ਹਿਮ ਬਟ ਗਰੀਡ ਹੈਲਡ ਟਾਈਟ, ਭਾਵੇਂ ਡਰ ਨੇ ਉਸ ਨੂੰ ਇੱਕ ਝਟਕਾ ਦਿੱਤਾ, ਪਰ ਜਿਹੜੀ ਉਹਦੇ ਵਿਚਲਾ ਲਾਲਚ ਸੀ ਉਹ ਬਹੁਤ ਜ਼ਿਆਦਾ ਉਹਨੇ ਆਪਣੇ ਅੰਦਰ ਦੇ ਨਾਲ ਜੋੜ ਕੇ ਰੱਖਿਆ। ਹਿਜ਼ ਹਾਰਟ ਏ ਵਾਲਟ, ਹਿਜ਼ ਸੋਲ ਏ ਬਾਈਟ, ਕਿ ਵੀ ਵਾਲਟ ਅਸੀਂ ਦੇਖਦੇ ਹਾਂ ਕਿ ਵੀ ਪਰਸ ਹੈ ਜਿਸ ਦਾ ਜਿਹੜਾ ਉਹਦਾ ਦਿਲ ਹੈ, ਲੇਕਿਨ ਉਹਦੀ ਜਿਹੜੀ ਰੂਹ ਹੈ ਉਹ ਉਸ 'ਚੋਂ ਬਾਈਟ ਲੈ ਰਹੀ ਹੈ, ਉਸ ਗਰੀਡ ਦੇ ਵਿੱਚ ਗ੍ਰਸੀ ਹੋਈ ਹੈ। ਉਸ ਨੇ ਹੀ ਸੋਲਡ ਦਾ ਰਿਵਰਸ, ਪ੍ਰਾਈਸ ਦਾ ਏਅਰ, ਹਵਾ ਵੀ ਵੇਚ ਦਿੱਤੀ, ਦਰਿਆਈ ਪਾਣੀ ਵੀ ਵੇਚ ਦਿੱਤਾ, ਆਪਣੇ ਮਦਰਲੈਂਡ ਨੂੰ ਇੱਕ ਜਿਹੜੀ ਹੈ ਵਿਕਾਊ ਮਾਲ ਬਣਾ ਦਿੱਤਾ। ਔਰ ਇਹ ਜਿਹੜਾ ਇਹ ਈਵਨ ਜਿਹੜਾ ਤਾਜ ਹੈ, ਇਹ ਮਰਚੈਂਟ ਸੇਲ, ਇਹ ਵੀ ਇਵੇਂ ਹੀ ਹੈ ਜਿਵੇਂ ਤਜ਼ਾਰਤ ਦਾ ਸੌਦਾ ਹੋਏ। ਜਸਟਿਸ ਥਿਨ ਲਾਈਕ ਏ ਟੋਰਨ ਆਊਟ ਵੇਲ, ਜਿਵੇਂ ਇੱਕ ਪਰਦਾ ਫਟਿਆ ਹੁੰਦਾ ਹੈ, ਇਸ ਕਿਸਮ ਦਾ ਜਸਟਿਸ, ਮਤਲਬ ਨੋ ਜਸਟਿਸ ਦਾ। ਅਕ੍ਰੋਸ ਦਾ ਸੀਜ਼ ਏ ਟਰੰਪਟ ਰੋਲਡ, ਏ ਗਿਲਡਡ ਵੌਇਸ, ਐਨ ਈਗੋ ਸੌਰਡ। They clasped their hands, not flesh but gold, two mirrors smiling, empty cold. Across the sea, ਸਮੁੰਦਰਾਂ ਦੇ ਕੰਢੇ ਇੱਕ ਟਰੰਪਟ ਉਸ ਦੀ ਜਿਹੜੀ ਹੈ ਰੋਰ ਸਾਹਮਣੇ ਆਈ, ਉਹ ਬਿਗਲ ਵੱਜਿਆ, ਇੱਕ ਬੜੀ ਗਿਲਡਡ ਵੌਇਸ, ਇੱਕ ਉਹ ਈਗੋ ਸੌਰਡ। ਉਹਨਾਂ ਨੇ ਜਿਵੇਂ ਦੇ ਕਲੈਸਪ ਦੇਅਰ ਹੈਂਡਸ, ਹੱਥ ਇਕੱਠੇ ਕਰਕੇ, ਹੱਥ ਦੇ ਵਿੱਚ ਜਿਹੜਾ ਨਾਟ ਫਲੈਸ਼ ਬਟ ਗੋਲਡ, ਜਿਵੇਂ ਹਰ ਚੀਜ਼ ਵਿਕਾਊ ਮਾਲ ਹੈ, ਉਹ ਤੁਹਾਡੇ ਹੱਥ ਵੀ ਜਿਹੜੇ ਮਾਸ ਹੱਡੀਆਂ ਦੇ ਨਹੀਂ ਨੇ, ਉਹ ਗੋਲਡ ਦੇ ਹੀ ਤੁਸੀਂ ਕਰਦੇ ਹੋ। ਟੂ ਮਿਰਰ ਸਮਾਈਲਿੰਗ, ਐਮਪਟੀ ਕੋਲਡ। ਦੇ ਸਪੋਕ ਆਫ ਸਟਰੈਂਥ, ਆਫ ਪ੍ਰਾਈਡ, ਆਫ ਮਾਈਟ, ਵਾਈਲ ਹੋਮਸ ਵਰ ਸਾਈਨਡ ਅਵੇ ਐਟ ਨਾਈਟ। The people's dreams, like autumn leaves, were swept aside by scripted lies. ਜਿਵੇਂ ਸੌਦੇਬਾਜ਼ੀਆਂ ਹੁੰਦੀਆਂ, ਇੱਕ ਪਾਸੇ ਸਟਰੈਂਥ ਦੀ ਗੱਲ ਹੈ, ਪ੍ਰਾਈਡ ਦੀ, ਮਾਈਟ ਦੀ, ਪਰ ਦੂਸਰੇ ਪਾਸੇ ਤੁਸੀਂ ਆਪਣੇ ਘਰ ਘਾਟ ਜਿਹੜੇ ਨੇ ਉਹਨਾਂ ਦਾ ਸੌਦਾ ਕਰਦੇ ਹੋ। ਲੋਕਾਂ ਦੇ ਸੁਪਨੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਇੱਕ ਪੱਤਝੜ ਦੇ ਪੱਤਿਆਂ ਵਾਂਗ ਬਣਾ ਦਿੰਦੇ ਹੋ, ਜਿਹੜੇ ਸੁਪਨੇ ਬਖੇਰ ਦਿੰਦੇ ਹੋ। ਪਰ
ਇਹ ਸਾਰੇ ਜਿਹੜੇ ਨੇ ਸਕ੍ਰਿਪਟਡ ਲਾਈਜ਼ ਨੇ, ਪੂਰੀ ਡਿਸਾਈਡਡ ਸਕ੍ਰਿਪਟ ਕੀਤਾ ਹੋਇਆ ਵੀ ਤੁਸੀਂ ਕੀ ਝੂਠ ਬੋਲ ਰਹੇ। ਉਹ ਪੀਪਲ ਲੌਂਗ ਬੈਂਟ ਲਾਈਕ ਸਾਇਲੈਂਟ ਰੀਡਸ fed on slogans, starved of needs. How long will change wear patriot's name? How long will fear be called a flame? ਹੁਣ ਜਿਹੜੀ ਚੇਨ ਹੈ, ਤੁਹਾਡੀ ਬੇੜੀ ਹੈ, ਉਸ ਦੇ ਉੱਤੇ ਜੇ ਦੇਸ਼ ਭਗਤੀ ਦਾ ਨਾਂ ਲਿਖ ਦਿਓ, ਦੇਸ਼ ਭਗਤ ਦਾ ਨਾਂ ਲਿਖ ਦਿਓ, ਜਾਂ ਜਿਹੜਾ ਫੀਅਰ ਹੈ ਉਸ ਨੂੰ ਕਹੋ ਜੀ ਇਹ ਫਲੇਮ ਹੈ, ਉਹਦੇ ਨਾਲ ਕੋਈ ਹਕੀਕਤ ਤਾਂ ਨਹੀਂ ਬਲਦੀ। ਔਰ ਇਹੀ ਹੈ ਕਿ ਭਾਈ ਤੁਸੀਂ ਕਿਵੇਂ ਇੱਕ ਝੁਕੇ ਕਾਨਿਆਂ ਵਾਂਗ ਜਿਹੜਾ ਹੈ, ਕਿੰਨੀ ਕੁ ਦੇਰ ਲੋਕੋ ਇਹ ਸਾਰੇ ਨੂੰ ਝੁਕੇ ਇਸ ਗੁਲਾਮੀ ਨੂੰ ਸਹੀ ਜਾਓਗੇ। ਝੂਠੇ ਨਾਅਰਿਆਂ ਦੇ ਉੱਤੇ ਤੁਹਾਨੂੰ ਫੀਡ ਕੀਤਾ ਹੋਇਆ ਹੈ, ਤੁਹਾਡੀਆਂ ਲੋੜਾਂ ਜਿਹੜੀਆਂ ਨੇ ਉਹਨਾਂ ਦੇ ਤੁਹਾਨੂੰ ਮੁਹਤਾਜ ਬਣਾਇਆ ਹੋਇਆ ਹੈ। ਕਿੰਨੀ ਕੁ ਦੇਰ, ਹਾਊ ਲੌਂਗ ਵਿਲ ਚੇਂਜ ਵੇਅਰ ਪੈਟਰੀਆਟਸ ਨੇਮ, ਕਿੰਨੀ ਕੁ ਦੇਰ ਤੁਹਾਡੇ ਇਹ ਜਿਹੜੀਆਂ ਚੇਨਸ ਨੇ, ਤੁਹਾਡੇ ਇਹ ਜਿਹੜੇ ਜੰਜੀਰੀਆਂ ਨੇ ਗੁਲਾਮੀ ਦੀਆਂ, ਇਹ ਤੁਸੀਂ ਪੈਟਰੀਆਟ ਦੇ ਨਾਂ ਦੇ ਥੱਲੇ ਇਹਨਾਂ ਨੂੰ ਪਹਿਨੋਗੇ। ਔਰ ਕਿੰਨੀ ਕੁ ਦੇਰ ਜਿਹੜਾ ਫੀਅਰ ਨੂੰ ਤੁਸੀਂ ਇੱਕ ਫਲੇਮ ਕਹੀ ਜਾਓਗੇ। ਰਾਈਜ਼ ਫॉर ਈਵਨ ਸਟੋਨ ਲਰਨਸ ਹਾਊ ਟੂ ਬ੍ਰੇਕ ਵੈਨ ਟਰੂਥ ਬਿਕਮਸ ਟੂ ਮਚ ਟੂ ਟੇਕ। ਯੂ ਆਰ ਦਾ ਸਟੋਰਮ ਨਾਟ ਬੋਰੋਡ ਰੇਨ, ਦਾ ਪਲਸ ਬੈਨੀਥ ਇੰਪੋਜ਼ਡ ਰੀਫਰੇਨ। ਹੁਣ ਇਹ ਉਹਨਾਂ ਨੇ ਐਤਕੀ ਇਸ ਆਪਣੀ ਨਜ਼ਮ ਦੇ ਵਿੱਚ ਬੜਾ ਡੀਪਰ ਜਿਹੜਾ ਹੈ ਉਹ ਸਿੰਬੋਲਿਜ਼ਮ ਯੂਜ਼ ਕੀਤਾ ਕਿ ਵੀ ਇੱਕ ਸਟੇਜ ਦੇ ਉੱਤੇ ਈਵਨ ਪੱਥਰ ਵੀ ਇਹ ਸਿੱਖ ਜਾਂਦਾ ਹੈ ਵੀ ਕਿਵੇਂ ਟੁੱਟਣਾ ਹੈ। ਫॉर ਈਵਨ ਸਟੋਨ ਲਰਨਸ ਹਾਊ ਟੂ ਬ੍ਰੇਕ ਵੈਨ ਟਰੂਥ ਬਿਕਮਸ ਟੂ ਮਚ ਟੂ ਟੇਕ। ਕਿੰਨੀ ਕੁ ਦੇਰ, ਜਦੋਂ ਜਿਹਨੂੰ ਕਹਿੰਦੇ ਨੇ ਸੱਚ ਕੌੜਾ ਹੁੰਦਾ ਹੈ, ਪਰ ਕਿੰਨੀ ਕੁ ਦੇਰ ਇੱਕ ਸਟੇਜ ਹੈ ਕਿ ਵੀ ਪੱਥਰ ਵੀ ਜਿਹੜਾ ਉਹ ਪਿਘਲ ਜਾਂਦਾ ਹੈ, ਟੁੱਟਣਾ ਸਿੱਖ ਜਾਂਦਾ ਹੈ। ਯੂ ਆਰ ਦਾ ਸਟੋਰਮ ਨਾਟ ਬੋਰੋਡ ਰੇਨ। ਤੁਸੀਂ ਕੋਈ ਕਿਰਾਏ 'ਤੇ ਲਿਆਂਦੀ, ਕੋਈ ਲੋਨ ਦੇ ਉੱਤੇ ਲਈ ਹੋਈ ਜਿਹੜੀ ਹੈ ਉਹ ਬਰਖਾ ਨਹੀਂ ਹੋ, ਮੀਂਹ ਨਹੀਂ ਹੋ, ਇੱਕ ਤੂਫਾਨ ਹੋ। ਯੂ ਆਰ ਦਾ ਸਟੋਰਮ ਦਾ ਪਲਸ ਬੈਨੀਥ ਇੰਪੋਜ਼ਡ ਰਿਫਰੇਨ। ਤੁਹਾਡੇ 'ਤੇ ਜਿਹੜੀ ਪਾਬੰਦੀ ਹੈ ਉਹਦੇ ਥੱਲੇ ਜਿਹੜੀ ਇੰਪਲਸ ਹੈ ਉਹ ਸਟੋਰਮ ਦੀ ਹੈ। ਉਸ ਨੂੰ ਤੁਸੀਂ ਜਦੋਂ ਉਹਦਾ ਉਹਨਾਂ ਨੇ ਸਬਟਾਈਟਲ ਹੀ ਰਾਈਜ਼ ਦਿੱਤਾ ਵੀ ਖੜੇ ਹੋ, ਬੀ ਬਰੇਵ। ਫਾਰ ਥਰੋਨਸ ਆਰ ਵੁੱਡ ਐਂਡ ਕਰਾਊਨਸ ਆਰ ਡਸਟ and power rots when fed on lust. No king can sell a land awake, no tyrant rule when people awake. ਕਿ ਜਦੋਂ ਲੋਕ ਉੱਠ ਖੜਦੇ ਨੇ, ਲੋਕ ਜਾਗਦੇ ਹੁੰਦੇ ਨੇ, ਫਿਰ for thrones are wood and crowns are dust। ਉਹਨਾਂ ਦੇ ਲਈ ਫਿਰ ਉਹ ਜਿਵੇਂ ਫੈਜ਼ ਅਹਿਮਦ ਫੈਜ਼ ਦਾ ਹੈ ਕਿ ਵੀ ਫਿਰ ਤਾਜ ਉਛਾਲੇ ਜਾएंगे, ਫਿਰ ਤਖਤ ਗਿਰਾਏ ਜਾएंगे, ਹਮ ਦੇਖेंगे। ਕਿ ਵੀ ਉਹ ਵਕਤ ਆਉਂਦਾ ਹੈ ਕਿ ਜਦੋਂ ਲੋਕ ਖਲੋ ਜਾਂਦੇ ਨੇ ਕਿ ਭਾਈ ਅਸੀਂ ਖਲਕੇ ਖੁਦਾ ਖਲੋ ਜਾਂਦੀ ਹੈ। ਫਿਰ ਇਹ ਹੁੰਦਾ ਹੈ ਕਿ ਫॉर ਈਵਨ ਸਟੋਨ ਲਰ ਇਹ ਹੋ ਗਿਆ। ਫਿਰ ਉਹਨਾਂ ਦੇ ਲਈ ਜਦੋਂ ਲੋਕ ਖਲੋ ਜਾਂਦੇ ਨੇ ਬਹਾਦਰ ਬਣ ਕੇ, ਬੀ ਬਰੇਵ, ਫਿਰ ਇਹ ਜਿਹੜੇ ਥਰੋਨ ਨੇ, ਤਖਤ ਨੇ, ਇਹ ਲੱਕੜ ਵਾਂਗ ਹੁੰਦੇ ਨੇ। ਉਹ ਜਿਹੜੇ ਤਾਜ ਨੇ ਉਹ ਮਿੱਟੀ 'ਚ ਰਲਾ ਦਿੱਤੇ ਜਾਂਦੇ ਨੇ। ਜੋ ਉਦੋਂ ਜਿਹੜੀ ਪਾਵਰ ਹੈ ਜਿਹਨੇ ਰੌਟ ਕੀਤਾ ਹੁੰਦਾ, ਜਦੋਂ ਕਿ ਲਸਟ ਦੇ ਉੱਤੇ ਜਿਹੜੀ ਪਾਵਰ ਖੜੀ ਹੁੰਦੀ ਹੈ, ਫਿਰ ਕੋਈ ਵੀ ਜਿਹੜਾ ਲੈਂਡ ਨੂੰ ਵੇਚ ਨਹੀਂ ਸਕਦਾ। ਮਤਲਬ ਇਹ ਹੈ ਕਿ ਜਦੋਂ ਲੋਕ ਖਲੋ ਜਾਂਦੇ ਨੇ ਫਿਰ ਇਸ ਕਿਸਮ ਦੇ ਲਸਟੀ, ਗਰੀਡੀ, ਸੈਲਫਿਸ਼ ਕਿੰਗ ਉਹਨਾਂ ਦੇ ਤਖਤੋ ਤਾਜ ਮਿਟਾ ਦਿੰਦੇ ਨੇ। ਨੋ ਟਾਇਰੈਂਟ ਰੂਲ ਵੈਨ ਪੀਪਲ ਵੇਕ। ਕੋਈ ਫਿਰ ਜ਼ਾਲਮ ਰਾਜ ਨਹੀਂ ਕਰ ਸਕਦਾ ਜਦੋਂ ਲੋਕ ਖਲੋਂਦੇ ਨੇ। ਔਰ ਅਖੀਰਲੇ ਉਹਨਾਂ ਦੇ ਸੈਂਟੈਂਸ ਨੇ ਸਟੈਂਡ ਟਾਲ, ਵੀ ਖਲੋਵੋ ਬਹਾਦਰੀ ਦੇ ਨਾਲ। ਲੈਟ ਕਰੇਜ ਬੀ ਯੋਰ ਸ਼ਾਰਪਨਡ ਸੌਰਡ, ਲੈਟ ਯੂਨਿਟੀ ਆਊਟਸ਼ਾਈਨ ਦੇਅਰ ਹੋਰਡ। ਫਰੀडम is not begged or lent, it is taken, born and meant. Rise, O people, break the spell. History listens when hearts rebel. Rise, O people, break the spell. History listens when hearts rebel. ਜਦੋਂ ਹੌਸਲਾ ਤੁਹਾਡੀ ਤਿੱਖੀ ਤਲਵਾਰ ਬਣ ਜਾਂਦਾ ਹੈ ਜੀ। ਲੈਟ ਕਰੇਜ ਬੀ ਯੋਰ ਸ਼ਾਰਪਨਡ ਸੌਰਡ। ਤੁਹਾਡਾ ਹੌਸਲਾ ਹੀ ਤੁਹਾਡੀ ਤਿੱਖੀ ਸੌਰਡ ਹੋਏ। ਲੈਟ ਯੂਨਿਟੀ ਆਊਟਸ਼ਾਈਨ ਦੇਅਰ ਹੋਰਡ। ਉਹਨਾਂ ਦੇ ਜਿਹੜਾ ਉਹ ਹੋਰਡ ਇਕੱਠਾ ਕੀਤਾ ਹੋਇਆ ਉਸ ਦੇ ਸਾਹਮਣੇ ਤੁਹਾਡੀ ਯੂਨਿਟੀ ਉਹਨਾਂ ਨੂੰ ਜਿਹੜਾ ਉਹ ਮਾਤ ਦੇ। ਫਰੀडम ਇਜ਼ ਨਾਟ ਬੈਗਡ ਔਰ ਲੈਂਟ।
ਆਜ਼ਾਦੀ ਨਾ ਮੰਗਿਆ ਮਿਲਦੀ ਹੈ ਨਾ ਉਧਾਰ ਦਿੱਤੀ ਜਾਂਦੀ ਹੈ। ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਉਤਾਰਨਾ ਪੈਂਦਾ। ਫਰੀडम ਇਜ਼ ਨਾਟ ਬੈਗਡ ਔਰ ਲੈਂਟ, ਇਟਸ ਟੇਕਨ, ਬੋਰਨ ਐਂਡ ਮੈਂਟ। ਇਹ ਖੋਈ ਜਾਂਦੀ ਹੈ, ਇਸ ਦਾ ਫਿਰ ਇੱਕ ਮਤਲਬ ਹੁੰਦਾ ਹੈ, ਇਸ ਦਾ ਇੱਕ ਰਾਈਜ਼ ਆਫ ਪੀਪਲ ਬ੍ਰੇਕ ਦਾ ਸਪੈਲ। ਇਸ ਚੋਂ ਖੜੇ ਹੋਵੋ, ਇਹ ਸਾਰੇ ਜਿਹੜੀ ਖੜੋਤ ਹੈ ਇਹਨੂੰ ਤੋੜੋ। ਹਿਸਟਰੀ ਲਿਸਨਸ ਵੈਨ ਹਾਰਟਸ ਰਿਬੈਲ, ਕਿ ਜਦੋਂ ਦਿਲਾਂ ਦੇ ਵਿੱਚ ਬਗਾਵਤ ਖੜੀ ਹੁੰਦੀ ਹੈ ਤਾਂ ਫਿਰ ਹਿਸਟਰੀ ਸੁਣਦੀ ਹੈ। ਔਰ ਮੈਂ ਜਦੋਂ ਇਹਨੂੰ ਕਲੋਜ਼ਿੰਗ ਸੈਂਟੈਂਸ ਦੁਹਰਾਇਆ ਤਾਂ ਮੈਨੂੰ ਜਿੰਦਾ ਸੁੱਖਾ ਦੀ ਜਿਹੜੀ ਚਿੱਠੀ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਲਿਖੀ ਪੂਨਾ ਜੇਲ੍ਹ ਚੋਂ, ਉਹਦੇ 'ਚ ਉਹਨਾਂ ਨੇ ਇੱਕ ਲਾਈਨ ਅੰਗਰੇਜ਼ੀ 'ਚ ਕਹੀ ਸੀ, ਵੈਨ ਦਾ ਨੇਸ਼ਨਸ ਆਰ ਅਵੇਕ ਹਿਸਟਰੀ ਸ਼ਿਵਰਸ, ਕਿ ਜਦੋਂ ਕੌਮਾਂ ਉੱਠ ਖੜੋਂਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਔਰ ਇਹੀ ਜਿਹੜਾ ਮੈਸੇਜ ਸ਼ੇਰਬਾਜ਼ ਸਿੰਘ ਢਿੱਲੋਂ ਦੇ ਰਹੇ ਨੇ, ਰਾਈਜ਼ ਆਫ ਪੀਪਲ ਬ੍ਰੇਕ ਦਾ ਸਪੈਲ, ਹਿਸਟਰੀ ਲਿਸਨਸ ਵੈਨ ਹਾਰਟਸ ਰਿਬੈਲ। ਸਾਡੇ ਇਹਨਾਂ ਦੋਨਾਂ ਸ਼ਾਇਰਾਂ ਦਾ ਬਹੁਤ ਬਹੁਤ ਧੰਨਵਾਦ। ਰਿਮਾਰਕੇਬਲ, ਇੱਦਾਂ ਹੀ ਲਿਖਦੇ ਰਹੋ ਸਾਨੂੰ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਹਰਪ੍ਰੀਤ ਸਿੰਘ ਜੀ ਸਾਡੇ ਪਹਿਲੇ ਵੀਰ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਜਸਬੀਰ ਸਿੰਘ ਜੀ ਵੀ, ਸੋਨਮਾਲ ਜੀ ਵੀ, ਔਰ ਖੁਸਕੇ ਜੀ ਵੀ, ਔਰ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਇਮਰਾਨ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਬਿੱਲਾ ਫੌਜੀ ਜੀ ਵੀ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹਾਂਜੀ ਇਹ ਫਿਰ ਇਹਨਾਂ ਦੇ ਕਾਫੀ ਸਾਰੇ ਮੈਸੇਜ ਕਹਿੰਦੇ ਬਣ ਕੇ ਰਹੇਗਾ ਖਾਲਿਸਤਾਨ, ਔਰ ਰੈਫਰੈਂਡਮ ਬਾਰੇ ਵੀ ਗੱਲਬਾਤ ਕਰਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਜਸਵਿੰਦਰ ਸਿੰਘ ਜੀ ਵੀ, ਔਰ ਗੁਰਪਾਲ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਰਦੀਪ ਸਿੰਘ ਜੀ ਵੀ, ਔਰ ਅਜਿਤ ਸਿੰਘ ਜੀ ਵੀ। ਇਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਕਿਰਪਾ ਕਰੀ ਦੇਣ ਕੇ ਦਾਤੇ, ਦੇਗ ਤੇਗ ਫਤਿਹ, ਖਾਲਸਾ ਰਾਜ ਖਾਲਿਸਤਾਨ ਜ਼ਿੰਦਾਬਾਦ। ਇਹਨਾਂ ਦਾ ਜਦੋਂ ਅਪਲੋਡ ਵੀ ਹੁੰਦਾ ਹੈ ਸਭ ਤੋਂ ਪਹਿਲਾ ਮੈਸੇਜ ਇਹਨਾਂ ਦਾ ਹੁੰਦਾ ਔਰ ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਕਿਰਪਾ ਕਰੋ ਦੀਨ ਕੇ ਦਾਤੇ। ਬਿਲਕੁਲ। ਔਰ ਜਸਪਾਲ ਜੀ ਵੀ, ਔਰ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਵੀ, ਔਰ ਹਰਮਨ ਪੰਨੂ ਜੀ ਵੀ, ਔਰ ਸੁਖਜੀਵਨ ਬੱਚੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮੁਹੰਮਦ ਜੋਨਸ ਜੀ ਵੀ। ਇਹ ਵੀ ਸਾਨੂੰ ਅਸਲਾਮ ਵਾਲੇਕਮ ਕਹਿੰਦੇ ਨੇ ਔਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਨਾਲ ਹੀ ਮੈਨੂੰ ਕਹਿੰਦੇ ਨੇ ਓਕੇ ਜੀ, ਕਹਿੰਦੇ ਜਿਹੜੇ ਮੇਰੇ ਮੈਸੇਜ ਨੇ ਠੀਕ ਤਰ੍ਹਾਂ ਪढ़िया करो ओके, और बात करते हैं आप कुछ और उसका मीनिंग कुछ और लगता है ओके। ਪਹਿਲਾਂ ਤਾਂ ਤੁਹਾਡਾ ਪਹਿਲਾਂ ਆਪਾਂ ਵੈਲਕਮ ਕਰਦੇ ਹਾਂ, ਤੁਸੀਂ ਐਪਰੀਸ਼ੀਏਟ ਵੀ ਕਰਦੇ ਹਾਂ, ਤੁਸੀਂ ਇੰਨੀ ਮਿਹਨਤ ਨਾਲ ਸਾਡਾ ਪ੍ਰੋਗਰਾਮ ਦੇਖਦੇ ਹੋ, ਲਿਖਦੇ ਹੋ। ਪਰ ਜਿਹੜੀ ਤੁਹਾਡੀ ਰੋਮਨ ਪੰਜਾਬੀ ਹੁੰਦੀ ਹੈ ਉਹ ਮੈਂ ਰੀਡ ਨਹੀਂ ਕਰ ਸਕਦੀ। ਔਰ ਉਸ ਦੇ ਵਾਸਤੇ ਮੈਂ ਤੁਹਾਨੂੰ ਇੱਕ ਜਿਹੜਾ ਹੈ ਸੁਝਾਅ ਦਿੰਦੀ ਹਾਂ, ਜਿਹੜੇ ਵੀ ਤੁਸੀਂ ਮੈਸੇਜ ਲਿਖਦੇ ਹੋ ਉਹ ਪਹਿਲਾਂ ਆਪਣੇ ਕੋਈ ਫਰੈਂਡਸ ਜਾਂ ਰਿਲੇਟਿਵਸ ਨੂੰ ਭੇਜੋ। ਜੇ ਉਹ ਸਹੀ ਤਰ੍ਹਾਂ ਪੜ੍ਹ ਸਕਣਗੇ ਸੋ ਫਿਰ ਮੈਂ ਰਹਾਂਗਾ, ਜੇ ਉਹ ਸਹੀ ਤਰ੍ਹਾਂ ਨਹੀਂ ਪੜ੍ਹ ਸਕਦੇ ਤਾਂ ਫਿਰ ਮੈਂ ਰਾਈਟ ਹਾਂ। ਸੋ ਇਸ ਦਾ ਮਤਲਬ ਹੈ ਕਿ ਜਾਂ ਤਾਂ ਤੁਸੀਂ ਇੰਗਲਿਸ਼ ਵਿੱਚ ਲਿਖ ਦਿਆ ਕਰੋ। ਮੈਂ ਤਾਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੀ ਸੀ, ਮੈਂ ਕਿ ਜਿਹੜੇ ਮੁਹੰਮਦ ਜੂਨਸ ਦੇ ਹੋਰਾਂ ਦੇ ਜਿਹੜੇ ਮੈਸੇਜ ਨੇ ਉਹ ਤੁਸੀਂ ਰੀਡ ਕਰਿਆ ਕਰੋ। ਤੁਸੀਂ ਕਿ ਐਵੇਂ ਲਿਖਿਆ ਸੀ ਕਿ ਹਾਂ ਵੀ ਜਿਹੜੀ ਤੁਸੀਂ ਪੰਜਾਬੀ ਸਹੀ ਤਰ੍ਹਾਂ ਨਹੀਂ ਪੜ੍ਹਦੇ, ਜਿਹੜੀ ਮੇਰੀ ਸਾਰੀ ਸਕ੍ਰਿਪਟ ਜਿਹੜੀ ਹੁੰਦੀ ਹੈ ਉਹ ਵੀ ਪੰਜਾਬੀ 'ਚ ਹੁੰਦੀ ਹੈ। ਇੱਥੇ ਹੁਣ ਜਿੰਨੇ ਵੀ ਮੈਂ ਮੈਸੇਜ ਪੜ੍ਹਾਂਗੀ ਉਹ ਪੰਜਾਬੀ ਵਿੱਚ ਵੀ ਨੇ ਔਰ ਰੋਮਨ ਦੇ ਵਿੱਚ ਵੀ ਨੇ। ਸੋ ਤੁਸੀਂ ਆਪਣੀ ਟਾਈਪਿੰਗ ਠੀਕ ਕਰੋ, ਮੈਨੂੰ ਰੋਂਗ ਨਾ ਕਰੋ। ਸੋ ਥੈਂਕ ਯੂ, ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਹੋ, ਥੈਂਕ ਯੂ ਸੋ ਮਚ ਓਕੇ। ਸੋ ਐਪਰੀਸ਼ੀਏਟ ਕਰਦੇ ਹਾਂ ਆਲਵੇਜ਼। ਤੁਸੀਂ ਬੇਸ਼ੱਕ ਬਹੁਤ ਜ਼ਿਆਦਾ ਮੈਸੇਜ ਲਿਖਣ ਨਾਲੋਂ ਇੱਕ ਜਾਂ ਦੋ ਮੈਸੇਜ ਲਿਖੋ, ਪਰ ਪ੍ਰੋਪਰਲੀ ਉਹਦੀ ਸਪੈਲਿੰਗ ਔਰ ਦੂਸਰੇ ਦੇ ਉੱਤੇ ਥੋੜਾ ਜਿਹਾ, ਕਿਉਂਕਿ ਪੜ੍ਹਨ ਦੇ ਵਿੱਚ ਫਿਰ ਦਿੱਕਤ ਨਾ ਹੋਏ। ਹਾਂਜੀ। ਔਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਵੀ, ਔਰ ਕੁਲਦੀਪ ਕੌਰ ਜੀ ਵੀ, ਔਰ ਨਾਸਰ ਚੌਧਰੀ ਜੀ ਵੀ, ਇਹਨਾਂ ਨੇ ਵੀ ਹੁਣ ਪੰਜਾਬੀ ਵਿੱਚ ਈਵਨ ਕਿ ਇਹ ਉਰਦੂ 'ਚ ਇਹਨਾਂ ਦਾ ਹੁੰਦਾ, ਪਰ ਉਹਨਾਂ ਨੇ ਸਾਨੂੰ ਪੰਜਾਬੀ ਵਿੱਚ ਟਾਈਪਿੰਗ ਵਿੱਚ ਇਹਨਾਂ ਦੇ ਮੈਸੇਜ ਮੈਂ ਦੇਖੇ ਨੇ, ਉਹ ਉਹਨਾਂ ਨੇ ਤੁਸੀਂ ਉਹ ਕਰ ਸਕਦੇ ਹੋ ਟਾਈਪਿੰਗ ਜਿਹੜੀ ਪੰਜਾਬੀ ਵਿੱਚ ਵੀ ਤੁਸੀਂ ਆਪਣੇ ਜਿਹੜੇ ਤੁਸੀਂ ਜੋ ਵੀ ਤੁਹਾਡੇ ਮੈਸੇਜ ਨੇ ਸਾਰਾ ਕੁਝ ਹੈਗਾ ਉਹ ਕਰ ਸਕਦੇ। ਤੁਹਾਡੀ ਰੋਮਨ ਪੰਜਾਬੀ ਹੈ ਖਾਨ ਟ੍ਰੀਟ। ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਇਹਨਾਂ ਨੇ ਪਿਓਰ ਪੰਜਾਬੀ ਲਿਖੀ ਹੈ। ਕਹਿੰਦੇ ਨੇ ਕਿ ਮੇਰੇ ਵੱਲੋਂ ਕੈਲਗਰੀ ਤੂੰ ਸਭ ਕਹਿੰਦੇ ਆਪ ਸਭ ਨੂੰ ਨਿੱਘੇ ਪਿਆਰ ਸਤਿਕਾਰ ਸਹਿਤ ਜਿਹੜੀ ਬੁਲਾਈ ਹੈ, ਸਤਿ ਸ਼੍ਰੀ ਅਕਾਲ ਜੀ ਔਰ ਗੁਰਫਤਿਹ ਜੀ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਵਾਨ ਕਰੋ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਔਰ ਜਵੰਦਾ ਜੀ ਵੀ ਹਾਂਜੀ, ਔਰ ਪਰਮਜੀਤ ਸੈਣੀ ਜੀ ਵੀ, ਔਰ ਫਿਰ ਇਸ ਤਰ੍ਹਾਂ ਟੋਨੀ ਢੀਂਡਸਾ ਜੀ ਵੀ, ਇਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਵੀ ਇਹ ਵੀ ਫਤਿਹ ਬੁਲਾਉਂਦੇ ਨੇ, ਔਰ ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਨਿਰਮਲ ਸੰਦਰ ਜੀ ਵੀ, ਇਹ ਦੇਖੋ ਇਹਨਾਂ ਲਿਖਿਆ ਪੰਜਾਬ, ਇਹਨਾਂ ਨੇ ਰੋਮਨ ਪੰਜਾਬੀ 'ਚ ਲਿਖਿਆ, ਕਹਿੰਦੇ ਨੇ ਪੰਜਾਬ ਆਲ ਪ੍ਰੋਬਲਮਸ ਹੱਲ, ਖਾਲਿਸਤਾਨ ਵੀਰੋ ਜਾਗੋ, ਵੋਟਾਂ ਪਾ ਕੇ ਖਾਲਿਸਤਾਨ ਬਣਾਓ, ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ, ਆਜ਼ਾਦੀ ਹੱਲ ਹੈ। ਔਰ
ਕਿਸਾਨ ਹਲ ਖਾਲਿਸਤਾਨ ਸਿੱਖ ਫॉर ਜਸਟਿਸ जिंदाबाद टीवी 84 लाइव जिंदाबाद। और बहुत जसपाल सिंह शुक्रिया जी भी, वैसे। हाँ जी। और इसी तरह अस्तम जी भी कहते डॉक्टर साहब निशान साहब को जड़े नीला रंग करो, नीला सिख पंथ में भी इम्पोर्टेंट है। ये भी नरोल देखो पंजाबी ਜਿਹੜੇ ਸਿੱਖ ਰਹਿਤ ਮਰਿਆਦਾ ਮੁਤਾਬਕ ਨੀਲਾ ਵੀ ਔਰ ਬਸੰਤੀ ਵੀ ਇਹ ਦੋਨੋਂ ਰੰਗ ਅਪਰੂਵਡ ਨੇ। ਕੁਝ ਥਾਵਾਂ ਦੇ ਉੱਤੇ ਬਸੰਤੀ ਰੰਗ ਹੁੰਦਾ ਹੈ, ਕੁਝ ਥਾਵਾਂ ਦੇ ਉੱਤੇ ਨੀਲਾ ਹੁੰਦਾ ਹੈ। ਸੋ ਇਹ ਦੋਨਾਂ ਦੀ ਮੁਹੰਮਦ ਨੇ, हाँ जी। ਦੋਨਾਂ ਦੀ ਆਪਣੀ ਅਹਿਮੀਅਤ ਹੈ। ਸੋ ਬਸੰਤੀ ਰੰਗ ਜਿਹੜਾ ਹੈ ਯੈਲੋ, ਇਹ ਵੀ ਅਪਰੂਵਡ ਹੈ ਜਿਵੇਂ ਨੀਲਾ ਹੈ। ठीक है जी। और मिश्रा सिंह जी भी और इंद्रप्रीत सिंह जी भी और गुरिंदर मान जी भी ओशो टीवी जी भी और फिर इस तरह मिश्रा सिंह जी भी फिर साडे कोल हाँ जी ओशो टीवी कहंदे ने कि मैं खालिस्तानी अपने सारे खालिस्तानी योद्धिਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ और फिर कहंदे मेरे खालिस्तानी वतन ਦੇ ਸਾਰੇ ਬਛਿੰਦਿਆਂ ਨੂੰ ਸਤਿ ਸ਼੍ਰੀ ਅਕਾਲ ਜੀ। और ਸਤਿ ਸ਼੍ਰੀ ਅਕਾਲ। हाँ जी ਗੁਰਜੀਤ ਸਿੰਘ ਜੀ ਵੀ और फिर इस तरह नासर चौधरी जी ਇਹਨਾਂ ਨੇ ਪੰਜਾਬੀ ਚ ਬੜਾ ਵਧੀਆ ਟਾਈਪਿੰਗ ਲਿਖੀ ਹੈ, ਬੜਾ ਵਧੀਆ ਲਿਖਿਆ ਸਾਨੂੰ ਮੈਸੇਜ ਉਹਨਾਂ ਦਾ। ਸਾਹਿਬ ਦੇ ਪਿੱਛੇ ਨਾ ਹਾਂ ਬਿਲਕੁਲ ਕਿਉਂਕਿ ਮੈਂ ਕਿਸੇ ਨੂੰ ਕੰਪਲੇਨ ਦਾ ਮੌਕਾ ਨਹੀਂ ਦੇਣਾ ਚਾਹੁੰਦੀ ਹੈ ਨਾ। ਨਹੀਂ ਕੋਈ ਨਹੀਂ, ਉਹਨਾਂ ਨੇ ਵੀ ਮਾਣ ਨਾਲ ਹੀ ਕਿਹਾ। ਆਈ ਐਪਰੀਸ਼ੀਏਟ। ਔਰ ਤੁਰਕੀ ਦੇ ਕਹਿੰਦੇ ਸ਼ਹਿਰ ਅਰਜ਼ੇ ਰਮ ਵਿੱਚ ਮੈਂ ਦੇਖਿਆ ਕਿ ਤੁਰਕੀ ਲੋਕਾਂ ਦੀਆਂ ਸਿੱਖਾਂ ਪ੍ਰਤੀ ਬਹੁਤ ਚੰਗੀਆਂ ਭਾਵਨਾਵਾਂ ਹਨ ਕਿਉਂਕਿ ਉਹ ਸੂਫੀ ਅਤੇ ਦਰਵੇਸ਼ ਹਨ। ਹਾਂ ਨਹੀਂ, ਜਿਹੜਾ ਸਭ ਤੋਂ ਜਿੱਥੇ ਵਰਲਿੰਗ ਫਕੀਰਸ ਇਸਤੰਬੁਲ ਦੇ ਵਿੱਚ ਅੱਲਾਹੂ ਦੁਨੀਆ ਦੇਖਣ ਜਾਂਦੇ ਆ, ਜਿਹੜਾ ਸੂਫੀ ਇਸਲਾਮ ਹੈ ਤੁਰਕੀ ਦੇ ਵਿੱਚ ਮੁੱਢਲੇ ਤੌਰ ਤੇ ਜਿਹੜਾ ਬੜਾ ਲਿਬਰਲ ਔਰ ਡਾਇਰੈਕਟ ਜਿਹੜਾ ਇਸ਼ਕ ਨੂੰ ਆਧਾਰ ਬਣਾ ਕੇ ਕਰਦਾ, ਉਸ ਦਾ ਉਸ ਨੂੰ ਮੰਨਣ ਵਾਲੇ ਲੋਕ ਨੇ। ਜਗਦੀਪ ਸਿੰਘ ਜੀ ਵੀ ਔਰ ਸੁਖਵਿੰਦਰ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ ਔਰ ਨਾਸਰ ਚੌਧਰੀ ਉਹਨਾਂ ਨੇ ਫਿਰ ਪੰਜਾਬੀ ਚ ਲਿਖਿਆ ਮੋਦੀ ਨੂੰ ਹੁਣ ਅਹਿਸਾਸ ਹੋ ਗਿਆ ਕਿ ਚਾਬਹਾਰ ਬੰਦਰਗਾਹ ਤੇ ਪਾਣੀ ਡੂੰਘਾ ਨਹੀਂ ਹੈ ਅਤੇ ਇਸ ਨੂੰ ਸਿਰਫ ਹਲਕੇ ਜਹਾਜ਼ਾਂ ਲਈ ਵਰਤਿਆ ਜਾ ਸਕਦਾ ਹੈ। ਗਵਾਦਰ ਇੱਕ ਡੂੰਘੇ ਪਾਣੀ ਵਾਲੀ ਬੰਦਰਗਾਹ ਹੈ। ਨਹੀਂ ਉਹ ਤਾਂ ਚਲੋ ਟੈਕਨੀਕੈਲਿਟੀ ਹੈ, ਪਰ ਇਹ ਅਮਰੀਕਾ ਨੇ ਜਦੋਂ ਟਰੰਪ ਨੇ ਛਿੱਤਰ ਚੁੱਕਿਆ ਤੇ ਉਹਨਾਂ ਨੇ ਤਾਂ ਲੰਮੇ ਪਏ ਹੋਏ ਨੇ, ਉਹ ਹੁਣ ਵਾਇਲੇਟ ਨਹੀਂ ਕਰ ਸਕਦੇ। ਪਹਿਲਾਂ ਬਥੇਰੀਆਂ ਮੌਜਾਂ ਬਾਈਡਨ ਦੇ ਵੇਲੇ ਕਰ ਲਈਆਂ ਇਹਨਾਂ ਨੇ। ਜਸਪਾਲ ਸਿੰਘ ਜੀ ਡਾਕਟਰ ਪਰਮਜੀਤ ਸਮਰਾ ਜੀ ਵੀ ਕਹਿੰਦੇ ਨੇ ਕਿ ਸਰਦਾਰ ਬੀਰ ਦਵਿੰਦਰ ਸਿੰਘ ਤਾਂ ਤਕਰੀਬਨ 3 ਸਾਲ ਪਹਿਲਾਂ ਚੜ੍ਹਾਈ ਕਰ ਗਏ। ਹਾਂਜੀ ਮੈਨੂੰ ਆਈਡੀਆ ਸੀ, ਐਗਜ਼ੈਕਟ ਨਹੀਂ ਸੀ ਕਦੋਂ ਕੀਤਾ ਕਿ ਵੀ ਉਹ ਨਹੀਂ ਨੇ, ਲੇਕਿਨ ਪ੍ਰੋਮੀਨੈਂਟ ਜਿਹੜਾ ਉਹ ਮੋਹਾਲੀ 'ਚ ਰਹੇ। 1-2 ਵਾਰ TV 84 ਨਾਲ ਉਹਨਾਂ ਨੇ ਇੰਟਰਵਿਊ ਵੀ ਦਿੱਤਾ। ਲੇਕਿਨ ਮੈਂ ਤਾਂ ਜ਼ਿਕਰ ਇਹ ਕਰ ਰਿਹਾ ਸੀ ਵੀ ਜਦੋਂ ਤੁਸੀਂ ਇੱਕ ਵਾਰੀ ਤੁਹਾਡਾ ਪੈਂਤੜਾ ਖਿਸਕ ਜਾਏ, ਭਾਵਨਾ ਸਿੱਖੀ ਦੀ ਸੀ ਲੇਕਿਨ ਸਿਆਸੀ ਤੁਹਾਡਾ ਐਂਬੀਸ਼ਨ, ਤੁਸੀਂ ਐਂਡ ਜਾ ਕੇ ਕਾਂਗਰਸ 'ਚ ਹੋਏ, ਫਿਰ ਉੱਥੋਂ ਵੀ ਫਰਸਟ੍ਰੇਸ਼ਨ ਨਿਕਲੀ ਤੇ ਕੋਈ ਬਹੁਤਾ ਇਸ ਐਂਗਲ ਤੋਂ ਸੀ। ਬਿਲਕੁਲ। ਫਿਰ ਕਹਿੰਦੇ ਸਿੱਧੂ ਬਰਾੜ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਕੋਈ ਗੜਬੜ ਕੀਤੀ ਸੀ? ਨਹੀਂ ਚਲੋ ਇਹ ਨਾਲ ਹੀ ਰਹਿੰਦੇ ਨੇ। ਬਹੁਤ ਵੱਡੀ ਕੰਟਰੀਬਿਊਸ਼ਨ ਹੈ ਸਿੱਧੂ ਬਰਾੜਾਂ ਦੀ ਸਿੱਖ ਇਤਿਹਾਸ ਦੇ ਵਿੱਚ ਵੀ ਔਰ ਹੁਣ ਵੀ। ਇਹ ਤਾਂ ਕਿਉਂਕਿ ਕੁਦਰਤੀ ਇਟ ਹੈਪਨ ਟੂ ਵੀ ਕਿ ਚਾਰੋਂ ਹੀ ਜਿਹੜੇ ਨੇ ਜਾਣ ਵਾਲੇ ਬਰਾੜ ਨੇ ਔਰ ਜਿਵੇਂ ਮੈਂ ਟਾਕ ਸ਼ੋਅ ਦਾ ਹਵਾਲਾ ਦਿੱਤਾ, ਉਹਨਾਂ ਨੇ ਇਸ ਹਵਾਲੇ ਨਾਲ ਮੇਰੇ ਦਿਮਾਗ 'ਚ ਆਇਆ। ਅਦਰਵਾਈਜ਼ ਸਿੱਖੀ ਦੇ ਵਿੱਚ ਤਾਂ ਕਿਰਦਾਰ ਹਾਵੀ ਹੈ। ਉਹ ਕੋਈ ਵੀ ਗੁਰੂ ਘਰ ਦੇ ਆਪਣੇ ਜੇ ਅਸੀਂ ਦੇਖੀਏ ਪਰਿਵਾਰ, ਬੱਚੇ, ਕਈ ਵਾਰ ਉਹ ਪ੍ਰਿਥੀ ਚੰਦ, ਰਾਮ ਰਾਏ, ਧੀਰ ਮਲੀਏ, ਇਹ ਸਾਰੇ ਕੌਣ ਨੇ? ਇਹ ਗੁਰੂ ਕੁਲ ਦੇ ਹੀ ਨੇ। ਬਹੁਤ ਸਾਰੇ ਜਿਹੜੇ ਨੇ ਉਹ ਸੋਢੀ ਕੁਲ ਹੈ ਔਰ ਉਹੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਹੈ ਤੇ ਦੂਸਰੇ ਪਾਸੇ ਇਸ ਕਿਸਮ ਦੇ ਵੀ ਨੇ। ਇਸ ਉਹ ਸਿੱਖੀ 'ਚ ਕਿਰਦਾਰ ਮੈਟਰ ਕਰਦਾ ਹੈ, ਕੋਈ ਲੇਬਲ ਨਹੀਂ ਜਾਂ ਛੱਜ ਨਹੀਂ ਕਿ ਤੁਸੀਂ ਕਿਹੜਾ ਛੱਜ ਬੰਨਿਆ ਹੋਇਆ। ਬਿਲਕੁਲ। ਕੁਲਦੀਪ ਕੌਰ ਜੀ ਵੀ ਔਰ ਘੁਸਕੇ ਜੀ ਵੀ ਕਹਿੰਦੇ ਕਿਆ ਬਾਤ ਹੈ ਭਾਊ ਸਾਹਿਬ ਜੀ, ਬਾ ਕਮਾਲ। ਔਰ ਫਿਰ ਇਸ ਤਰ੍ਹਾਂ ਨਾਲ ਹੀ ਕਹਿੰਦੇ ਜਿਓ ਢਿੱਲੋਂ ਸਾਹਿਬ ਅਮੇਜ਼ਿੰਗ। ਔਰ ਫਿਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਨੇ ਕਿ ਭਾਊ ਜੀ ਸਮੇਤ ਕਰੋੜਾਂ ਸਿੱਖਾਂ ਦੀ ਬੇਨਤੀ ਗੁਰੂ ਸਾਹਿਬ ਜਲਦੀ ਸਵੀਕਾਰ ਕਰਨਗੇ। ਔਰ ਰਾਜਵਿੰਦਰ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ, TJR ਵਾਈਬਸ ਵੀ ਔਰ ਇਸ ਤਰ੍ਹਾਂ ਧਰਮ ਸਿੰਘ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।